ਉਹ ਕਿਹੜਾ ਬਾਜ਼ਾਰ ਜਿਹੜਾ ਅਮੀਪੁਰ ਬਾਜ਼ਾਰ ਵੱਲੋਂ ਆਈਏ ਤੇ ਅਮੀਪੁਰ ਬੰਗਲਾ ਬਾਜ਼ਾਰ ਤੇ ਥਾਈਰਾਇਡ ਕਿਹਨੂੰ ਕਹਿੰਦੇ ਹੈ ਥਾਈਰਾਇਡ ਇਹ ਇੱਕ ਟੀਮ ਆ ਕ੍ਰਿਕਟ ਉਹਨੂੰ ਕਹਿੰਦੇ ਉਹ ਥਾਈਲੈਂਡ। ਅੱਛਾ ਈਐਨਟੀ ਕਿਹੜਾ ਹੁੰਦਾ ਡਾਕਟਰ? ਈਐਨਟੀ ਇਹ ਜਿਹਨੂੰ ਛਾਟ ਪੈਂਦੀ ਆ ਬਰਨੀ ਉਹਨਾਂ ਟਾਲੇ ਯਾਰ ਇਹਦਾ ਨਾਂ ਏਦਾਂ ਲਿਖਾਉਂਦੇ ਸੀ, ਕਰਾਟੇ ਵਾਲਾ, ਬਲਦ ਚਪੇੜਾ ਵਾਲਾ। ਆਬਾਸ ਨੇ ਵੀ ਪੜਾਇਆ। ਅੱਛਾ ਆਬਾਸ ਮਹੀਨਾ ਤੋਂ ਇੰਜ ਕਰਕੇ ਪ੍ਰੈਕਟਿਸ ਕਰਦਾ ਰਿਹਾ। ਜਦੋਂ ਅਸਲੀ ਬੰਦੇ ਨਾਲ ਲੜਨ ਦੀ ਵਾਰੀ ਆਲ ਥਲੋਂ ਚੁੱਪ ਇੰਜ ਕਰ ਖੰਜਰ ਪੜੋਤਾ। अस्सलाम वालेकुम। टी टाइम में खुश आमदीद। यार आप इधर करा करिए को दसिया करिए आज बरोज मंगल ਬਾਜ਼ਰ ਨਮਾਜ਼ ਇਸ਼ਾ। नहीं आज बरोज मंगल और 15/4/2025 में के टी टाइम में आप खुश आमदीद। ਹਾਂ ਇਹ ਇੱਕ ਯਾਨੀ 4 ਸਾਲ ਬਾਅਦ ਵੀ ਕੋਈ ਸ਼ੋਅ ਦੇਖੇ ਨੂੰ ਪਤਾ ਲੱਗੇ ਅੱਛਾ ਉਦੋਂ ਰਿਕਾਰਡ ਹੋਇਆ ਸੀ, ਔਰ ਇਹ ਯਾਨੀ ਰਿਕਾਰਡਿੰਗ ਡੇਟ। ਇੱਕ ਵਾਧਾ ਹੋਰ ਵੀ ਹੈ। ਤੁਸੀਂ ਅਸੀਂ ਯਾਨੀ ਬਹੁਤ ਲੋਕ ਪੁੱਛਦੇ ਯਾਰ ਉਹ ਕਿਹੜੇ ਸ਼ੋਅ 'ਚ ਗੱਲ ਹੋਈ ਸੀ ਉਸਤਾਦ ਜੀ। ਉਹ ਵੀ ਬੜੇ ਲੋਕਾਂ ਨੇ ਮੁਸ਼ਾਇਰੇ ਦਾ ਪੁੱਛਿਆ ਯਾਰ ਉਹ ਕਿਹੜੇ ਮੁਸ਼ਾਇਰੇ 'ਚ ਆ ਗਜ਼ਲ ਜਾਂ ਸ਼ੇਰ ਪੜਿਆ। ਉਹ ਫਿਰ ਨੰਬਰਿੰਗ ਨਹੀਂ ਉਹ ਨੰਬਰਿੰਗ ਤੇ ਉੱਪਰ ਹੁੰਦੀ ਆ, ਐਪੀਸੋਡ ਟੀ ਆਇਆ ਟਾਈਮ ਤੇ ਲਿਖਿਆ ਹੁੰਦਾ ਇਹਨੇ ਨੰਬਰ ਟੀ ਟਾਈਮ ਜਿੰਨੇ ਨੰਬਰ ਟੀ ਟਾਈਮ, ਲੇਕਿਨ ਬੋਲ ਕੇ ਕਿਆ ਕਰੀਏ। ਓਕੇ ਬੋਲ ਕੇ ਲਬਾਜ਼ਾਦ ਹੈ ਤੇਰੇ। ਇਹ ਵੀ ਨਾਲ ਮਾੜੇ ਜਿਹੇ ਵੀਡੀਓ ਲਾ ਦਿਆ ਕਰੋ ਕਿ ਕਿੰਨੇ ਵਜੇ ਮੁੰਡੇ ਆਏ। ਹਰ ਹਾਲਾਤ ਉਸਤਾਦ ਜੀ ਜਦੋਂ ਸ਼ੋਅ ਪ੍ਰੋਪਰ ਸ਼ੁਰੂ ਤੁਸੀਂ ਯਾਰ ਐਵੇਂ ਅਸੀਂ ਵਿਹਲੇ ਬੈਠੇ ਕੁਝ ਨਾ ਕੁਝ ਸੋਚੀ ਨਾ, ਹੋਰ ਕੀ ਕਰੀਏ। ਉਸਤਾਦ ਜੀ ਬਾਸ ਨੂੰ ਪੁੱਛੋ ਉਸਤਾਦ ਕਿ ਜੀ ਹੋਣਾ ਚਾਹੀਦਾ ਕਿ ਨਹੀਂ ਇਦਾਂ ਕੀ ਹੋਣਾ ਚਾਹੀਦਾ? ਹੋਵੇ ਓਏ ਕਿਉਂ ਜੀ ਉਸਤਾਦ ਜੀ ਕੀ ਹੋਇਆ ਭਾਜੀ? ਕੁਛ ਵੀ ਨਹੀਂ। ਇਹ ਸ਼ੈਲ ਕਿੱਥੋਂ ਲਈ ਇਹ ਜਿਹੜੀ ਮੈਂ ਲਿਆ ਕੇ ਦਿੱਤੀ ਸੀ? ਇਹ ਡੈਡੀਕੇਟ ਹੋਈ। ਡੈਡੀ ਕੇ ਇਹ ਜਿਹੜੀ ਮੈਂ ਉੱਥੋਂ ਲਿਆ ਕੇ ਦਿੱਤੀ ਸੀ। ਹਾਂਜੀ ਨਾ ਪੂਰਾ ਤੇਰਾ? ਤਾਜੀ ਪੂਰਾ ਲੇਕਿਨ ਨਾ ਖੁੱਲੀ ਆ। ਹਾਂ ਪੂਰਾ ਲੇਕਿਨ ਨਾ ਖੁੱਲੀ ਹੈ। ਅੱਛਾ ਚਲੋ ਯਾਨੀ ਫਿੱਟ ਨਹੀਂ ਤੂੰ ਇਹਨੂੰ ਫਿੱਟ ਕਰਾ ਲੈ, ਬਹੁਤ ਸੋਹਣੀ ਲੱਗੇਗੀ ਤੇਰੇ। ਐ ਤੂੰ ਐਸੇ ਸਨ ਸਾਹਿਲ ਤੇ ਫਿਰਦਾ ਹੋਵੇ ਨਾ, ਹਾਏ ਹਾਏ ਥੱਲੇ ਉਹ ਲੌਂਗ ਨਿੱਕਰ ਪਾਈ ਹੋਵੇ। ਪਿੱਛੋਂ ਅੰਗਰੇਜ਼ ਛੱਡਵੇਂ ਜੀ ਤੁਰਮਾਰ ਸੀ। ਨਹੀਂ ਸਾਜ ਜੀ ਬਾਦਸ਼ਾਹ ਨਾਦਰੀ ਨੇ ਜੁਗਨੂ ਗੁੜਗੁੱਲੇ ਤਾਜੀ ਓਏ ਘੜੀ ਲਾ, ਇਹਦਾ ਰੰਗ ਇਹਦਾ ਸੈਦ ਅੱਲਾ ਮਾਫੀ ਦੇਵੇ ਐਨ ਭਾਰ ਚੁੱਕੇ ਆ ਤੂੰ। ਸੀਰੀਅਸਲੀ ਐ ਲੱਗਦਾ ਓਏ ਘੜੀ ਯਾਰ ਤੈਨੂੰ ਇੰਨੀ ਅਕਲ, ਤੈਨੂੰ ਚੀਜ਼ ਖਰੀਦਣ ਦੀ ਅਕਲ ਮੌਤ। ਇਦਾਂ ਲੱਗਦਾ ਦਹੀਂ ਵਾਲਾ ਛਾਪਣ ਬਣਿਆ। ਉਸਤਾਦ ਜੀ ਦੇਖੋ ਨਾ ਇੰਜ ਲੱਗਦਾ ਲੱਠੇ ਦੀ ਘੜੀ ਬੰਨੀ ਹੈ ਯਾਰ। ਕੋਈ ਹੋਰ ਕਲਰ ਲੋ। ਇਹ ਅੱਲਾ ਮਾਫੀ ਦੇਵੇ ਮਤਲਬ ਤੇਰੀ ਬਾਂਹ ਤੇਰਾ ਕਿਸੇ ਹਿਸਾਬ ਨਾਲ ਤੇਰੇ ਤੇ ਸੂਟ ਨਹੀਂ ਕਰਦੀ। ਮੈਂ ਤੈਨੂੰ ਸਹੀ ਕਹਿ ਰਿਹਾ ਭਾਜੀ। ਆ ਦੇਖ ਯਾਰ ਆ ਦੇਖ ਇਹਨੇ ਆ ਘੜੀ ਡਰੈਸਿੰਗ ਟੇਬਲ ਤੇ ਰੱਖੀ, ਭਾਬੀ ਕਹਿੰਦੀ ਹੱਥ ਹੀ ਕੌਣ ਰੁੜ ਗਿਆ। ਨਹੀਂ ਨਹੀਂ ਜਿਸ ਬਾਲ ਹੀ ਆ ਬਣੀ ਲੈ ਹੈ ਆ ਵੇਖ ਜਿੱਥੇ ਵਾਜ਼ੇ ਹੋਣੀ ਉੱਥੇ ਬੰਨਣ ਦੀ ਹੈ। ਆ ਦੇਖੀ ਬਈ ਦੂਰੋਂ ਪਤਾ ਲੱਗੇਗਾ ਯਾਰ ਉਹ ਦਾਨਿਸ਼ ਆ। ਆ ਬਾਵਾ ਫੇਰ ਵੀ ਲੱਗਦਾ ਗਿੱਟੇ ਤੇ ਪੱਟੀ ਕੀਤੀ ਹੈ। ਹਾਂ ਇਦਾਂ ਲੱਗਦਾ ਗਟਰ 'ਚ ਸਟੈਗਰ ਡਿੱਗਿਆ ਤਾਜੀ ਦਾ। ਉਹ ਚਿੱਟਾ ਹੁੰਦਾ ਉਹ। ਆਹੋ ਅੱਛਾ ਜੀ ਘੜੀਆਂ ਨਹੀਂ ਠਹਿਰ ਜਾ। ਘੜੀਆਂ ਘੜਨ ਵਾਲੇ ਉਹ ਘੜੀਆਂ ਕੜਨ ਵਾਲੇ ਨਹੀਂ ਪਹਿਲੇ ਦੱਸ ਰਹੇ ਨੇ ਉਸਤਾਦ ਜੀ। ਅਸੀਂ ਮੁਸ਼ਾਰਾ ਕੀਤਾ ਉਹਦੇ ਚ ਮਿੱਠੇ ਨੇ ਜਿਹੜੇ ਸਾਬਰ ਅਲੀ ਸਾਬਰ ਸਾਹਿਬ ਨੇ, ਉਹ ਮੈਨੂੰ ਇੰਨੇ ਪਸੰਦ ਨੇ। ਉਹਨਾਂ ਦਾ ਮਾਸੂਮੀਅਤ ਚਿਹਰਾ ਹਾਂ ਐ ਸੌਫਟ ਪਿਆਰ ਹੁੰਦਾ ਉਹਨਾਂ ਦੇ। ਔਰ ਉਹ ਜਦੋਂ ਬੋਲਦੇ ਨੇ ਤੇ ਹੋਰ ਪਿਆਰ ਹੁੰਦਾ ਕਿਉਂਕਿ ਬੋਲਦੇ ਵੀ ਉਦਾਂ ਹੀ ਨੇ। ਹਾਂ ਬੋਲ ਲੈ ਸਮਝਾਉਂਦੇ ਨੇ ਗੱਲ ਨੂੰ। ਐਸ ਬਗੈਰਤ ਨੇ ਨਾ, ਮਤਲਬ ਉਹਨਾਂ ਦੀ ਪੈਰੋਡੀ ਕੀਤੀ ਉਹਨਾਂ ਦੇ ਕਲਾਮ ਦੀ, ਉਹਨਾਂ ਦੀ ਨਹੀਂ, ਉਹਨਾਂ ਦੇ ਕਲਾਮ ਦੀ, ਉਹਨਾਂ ਦੇ ਅੰਦਾਜ਼ ਦੀ। ਵਾਹ। ਤੇ ਸ਼ੋਅ ਦੇ ਵਿੱਚ ਤੇ ਅਸੀਂ ਜਿਹੜਾ ਹੁਣ ਮੁਸ਼ਾਰਾ ਆਖਰੀ ਆਇਆ ਇਹਦੇ ਚ ਜਾਂ ਇਸ ਤੋਂ ਪਹਿਲਾਂ ਪਤਾ ਨਹੀਂ ਕਿਹੜਾ ਜੋ ਵੀ ਸੀ, ਲੇਕਿਨ ਉਦਾਂ ਇਹਨੇ ਅੱਛੇ ਦੀ ਸ਼ਕਲ ਵੇਖਣ ਵਾਲੀ ਹੈ ਯਾਰ। ਤੁਸੀਂ ਇਹਦੀ ਸ਼ਕਲ ਵੇਖਣੀ ਜਦੋਂ ਕਹਿੰਦਾ ਨਾ ਹੱਥ ਚੁੰਮੀਦਾ ਚੁੱਕੀ ਦਾ ਨਹੀਂ ਆਏ ਹੱਥ ਲੈ ਆਹੋ ਆਹੋ। ਤੇ ਜੋ ਲੱਗਾ ਆਫ ਕੈਮਰਾ ਸਾਰੀਆਂ ਗੱਲਾਂ ਇਦਾਂ ਹੀ ਕਰੀ ਜਾ ਰਿਹਾ, ਪਾਣੀ ਵੀ ਇਦਾਂ ਹੀ ਮੰਗੀ ਜਾ ਰਿਹਾ। ਸ਼ਰਾਜ਼ ਲੈ ਪਾਣੀ ਦੇਈਦਾ ਰੁਕੀ ਦਾ ਨਹੀਂ। ਆਹੋ ਕਸਮੇ ਘਰ ਬੱਚਿਆਂ ਨੂੰ ਵੀ ਕਹਿਣ ਡਿਆ ਰਾਮ ਨਾ ਬਹਿਣਾ ਕੇ ਹੁਣ ਜੁੱਤੀ ਲਾਓ। ਉਸਤਾਦ ਜੀ ਉਹਦਾ ਮੁੰਡੀ ਨੂੰ ਕਹਿਣ ਡਿਆ ਬਾਹਰੋਂ ਆਇਆ ਭੁੱਖੇ ਢਿੱਡ ਰੋਟੀ ਦੇ ਦੇ। ਇਹ ਤਾਂ ਲੰਮੀ ਗੱਲ ਹੋ ਗਈ ਨਾ। ਇਹ ਤਾਂ ਦੋ ਤਿੰਨ ਇੱਕ ਇੱਕ ਲਫ਼ਜ਼ ਹੁੰਦਾ ਵਾ, ਯਾਨੀ ਕਿ ਬਾਂਹ ਹਾਏ 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 ਬਣੀਦਾ ਹੈ।
ਮਰੋੜੀ ਦੀ ਨਹੀਂ ਮਰੋੜੀ ਦੀ ਨਹੀਂ ਸਹੀ ਗੱਲ ਇੰਜ ਤੂੰ ਤਾਂ ਮਰੇ ਸਕ੍ਰਿਪਟ ਹੀ ਸ਼ੁਰੂ ਕਰ ਉਹਨਾਂ ਦਾ ਲੰਬਾ ਵੀ ਹੈ, ਉਹਨਾਂ ਨੇ ਪਤਾ ਉਹਨਾਂ ਕਿਹਾ ਮੰਦਰ ਹੈ ਜਾਂ ਮੱਕਾ ਹੈ, ਮੰਦਰ ਹੈ ਜਾਂ ਮੱਕਾ ਹੈ, ਸਾਡੇ ਨਾਲ ਤੇ ਧੱਕਾ ਹੈ। ਨਹੀਂ ਨਹੀਂ ਇਹ ਉਹਨਾਂ ਨੇ- ਆ ਉਹਨਾਂ ਦਾ ਇੱਕ ਇੱਕ ਲਫ਼ਜ਼ ਵਾਲੀ ਵੀ ਹੈਗੀ ਆ ਆਹੋ ਉਹਨਾਂ ਦਾ ਸਟਾਰ ਸੀਗਾ ਨਾ ਹਾਲ ਪੁੱਛੀਦਾ ਨਹੀਂ ਵੇਖੀਦਾ ਹੈ। ਆਇਆ ਉਹਨਾਂ ਦਾ ਜਨਮਨ ਅੱਛਾ ਭਾਜੀ ਉਸਤਾਦ ਜੀ ਹੁਣ ਤੁਸੀਂ ਤਿਆਰ ਕਰਾਉਣਾ ਤੁਸੀਂ ਕਹਿੰਦੇ ਹੋ ਦੁਬਾਰਾ ਹਾਂ। ਕਰਨਾ ਤੂੰ ਮੈਚ ਓਏ ਹੁਣ ਤੁਸੀਂ ਤਿਆਰ ਕਰਾਓ ਸਹੀ ਨਹੀਂ ਮੈਂ ਤੇਰੀ ਸ਼ਖਸੀਅਤ ਦੇ ਹਿਸਾਬ ਨਾਲ ਕਰਾਵਾਂਗਾ ਅੱਛਾ ਇਹ ਤਾਂ ਉਧਾਰ ਦੇ ਦਈਏ ਮੰਗੀ ਦਾ ਨਹੀਂ ਹਾਂ ਮੈਂ ਇਹਦੀ ਸ਼ਖਸੀਅਤ ਦੇ ਹਿਸਾਬ ਨਾਲ ਹਾਂ ਹਾਂ ਸ਼ਾਇਦ ਸ਼ਾਇਦ ਵੱਡੀ ਮੱਕੀ ਦਾ, ਵੱਡੀ ਮੱਕੀ ਦਾ ਹੈ, ਛੋਟੀ ਦਾ ਨਹੀਂ। ਛੋਟੇ ਦਾ ਨਹੀਂ ਯਾਰ ਇਹ ਸਟਾਈਲ ਹੁੰਦੇ ਉਸਤਾਦ ਜੀ ਬੜੇ ਬੜੇ ਸ਼ਾਇਰਾਂ ਦੇ, ਜਿਵੇਂ ਸ਼ੇਰ ਕਹਿਣ ਦਾ ਇਹਦਾ ਵੀ ਇੱਕ ਰਿਦਮ ਹੈ ਯਾਰ ਤਾਂ ਅਰੇ ਦੀ ਐਨਕ ਲਵਾ ਯਾਰ ਮੈਨੂੰ ਭੁੱਲੇ ਚਿੱਟੇ ਪਾਉਂਦੇ ਹਨ ਯਾਰ ਕਹਿੰਦਾ ਚਿੱਟੇ ਪਾਉਂਦੇ ਅੱਛਾ ਜੌਨ ਐਲੀਆ ਸਾਹਿਬ ਦਾ ਸਟਾਈਲ, ਜਿਵੇਂ ਹਾਫਿਜ਼ ਸਾਹਿਬ ਦਾ ਸਟਾਈਲ, ਇਹ ਵੀ ਉਸਤਾਦ ਜੀ ਮਖਸੂਸ ਸਟਾਈਲ, ਇਹ ਵੀ ਇੱਕ ਰਿਦਮ ਹੁੰਦਾ ਵਾ ਸ਼ਾਇਰ ਦੇ ਕਹਿਣ ਦਾ। ਅੱਛਾ ਤਜਮੁਲ ਕਰੀਮ ਸਾਹਿਬ ਦਾ ਵੀ ਇਹ ਸੇਮ ਹੀ ਨਹੀਂ? ਤਜਮਲ ਕਲੀਮ ਸਾਹਿਬ ਦਾ ਉਹਨਾਂ ਦਾ ਮਾਦਰ ਤੋਂ ਦਾ ਹੋਰ ਵਾ ਉਹਨੇ ਕਹਿੰਦਾ ਉਹ ਛਾਲਾ ਮਾਰ ਕੇ ਲੱਗੇ ਆ ਬੰਦਾ ਹੱਕ ਟੋਇਆ ਵਾ ਉਹਨਾਂ ਦਾ ਮਾਦਰ ਤੋਂ ਆਇਆ ਯਾਰ ਪੈਸੇ ਨਾ ਬੜੇ ਮੈਨੂੰ ਬੜੇ ਪਸੰਦ ਵਾ ਉਸਤਾਦ ਜੀ ਬਹੁਤ ਕਮਾਲ ਸ਼ਾਇਰ ਹਾਏ ਹਾਏ ਇੱਕ ਟਾਈਮ ਹੋਣਾ ਉਸਤਾਦ ਜੀ ਹਕੀਕਤ ਜਿਹੜੀ ਸਾਡੀ ਲਾਈਫ ਦੀ ਹੁੰਦੀ ਨਾ ਉਹ ਬਿਆਨ ਕਰਦੇ ਉਹਦੇ ਇੰਨਾ ਕਰੀਬ ਘੱਟ ਹੀ ਕੋਈ ਗਿਆ ਹਾਂਜੀ ਉਹ ਇੱਕ ਉਹਨਾਂ ਦਾ ਬਾਲ ਵਾਲਾ ਜਿਹੜਾ ਵਾ ਆਹੋ ਬਾਲ ਖਡਾਉਣੇ ਪੈਂਦਾ ਹੈ ਤੇ ਕੀ ਹੋਇਆ ਹਾਏ 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 ਪੰਜਾਬੀ ਹੈ ਬਾਲ ਖਡਾਉਣੇ ਪੈਂਦਾ ਹੈ ਤੇ ਕੀ ਹੋਇਆ ਆਪੇ ਟੁਰ ਜਾਏਗਾ ਧੱਕੇ ਨਾ ਮਾਰੋ ਇੰਜ ਟੈਪ ਦਾ ਨਾ ਮਤਲਬ ਉਹਨਾਂ ਦਾ ਬਹੁਤ ਹਕੀਕਤ ਉਹ ਵੀ ਉਹਨਾਂ ਦਾ ਉਸਤਾਦ ਜੀ ਕਿ ਰੱਬਾ ਤੂੰ ਹੀ ਕਰਮ ਰਹਿਮ ਕਰੀ ਮੈਨੂੰ ਮੰਗਣਾ ਨਹੀਂ ਆਉਂਦਾ ਉਹ ਵੀ ਬੜਾ ਅੱਛਾ ਵਾ ਨਹੀਂ ਉਹ ਨਹੀਂ ਫਰੀ ਸੀਰੀਅਸਲੀ ਜਿਸ ਦਿਨ ਨਾ ਮਜ਼ਦੂਰੀ ਓਏ ਉਹਦੇ ਵੱਲੋਂ ਘਰ ਨਹੀਂ ਜਾਂਦਾ। ਹਾਏ 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 ਗੱਲ ਕਰੀ ਦੀ ਭੌਂਕੀ ਦਾ ਨਹੀਂ ਮੰਜੀ ਡਾਈ ਦੀ ਏ ਚੁੱਕੀ ਦੀ ਨਹੀਂ ਹਾਂ ਓਏ ਕਿੱਥੋਂ ਓਏ ਉਸਤਾਦ ਜੀ ਗੱਲ ਇਹ ਕਿੱਥੋਂ ਜ਼ੇਨ ਚਾਈ? ਗੱਲ ਨਾ ਵੇ ਚੁੱਪ ਰਹੀਦਾ ਬੁੜੇ ਦੀ ਆ ਗਏ ਬੁੜੇ ਸ਼ਹਿਰੇ ਚ ਵੀ ਬੁੜੇ ਗੱਲ ਨਾ ਹੋਵੇ ਤੇ ਕਰੀ ਦੀ ਨਹੀਂ ਆਹਾ ਨਹੀਂ ਇਸ ਟਾਈਮ ਹਾਜ਼ਰੇ ਵਕਤ ਦੇ ਵਿੱਚ ਅਗਰ ਕੋਈ ਤੁਹਾਨੂੰ ਲੱਗਦਾ ਵਾ ਮਿਰਜ਼ਾ ਗਾਲਿਬ ਸਾਹਿਬ ਅਲਤਾਫ ਹੁਸੈਨ ਹਾਲੀ ਸਾਹਿਬ ਉਹਨਾਂ ਦੇ ਕੋਈ ਹਿਸਾਬ ਕਿਤਾਬ ਦੇ ਲਾਗੇ ਲਾਗੇ ਕੋਈ ਹੈ ਸ਼ਾਇਦ ਹਾਂ ਉਹ ਸਾਡੇ ਮਿੱਠਾ ਸਾਹਿਬ ਹੀ ਆ। ਨਹੀਂ ਉਹ ਯਾਰ ਅੱਲਾ ਮਾਫੀ ਦੇਵੇ ਮੈਂ ਤੇ ਯਾਰ ਚਲੋ ਜੋ ਵੀ ਹੈ ਤੁਹਾਡੀ ਮੁਹੱਬਤ ਆ ਇਹੋ ਜਿਹੇ ਫਰੀਕ ਬੰਦੇ ਬੈਂਕ 'ਚ ਵੜਨ ਲੱਗੇ ਨੇ ਐ ਪੈਰਾਂ 'ਚ ਛਾਪ ਇੱਕ ਦਿਨ ਸ਼ੇਰ ਕਹਿੰਦੇ ਆ ਤੇ ਐਂਡ ਤੇ ਮਕਤਾ ਕਹਿ ਰਿਹਾ ਕਹਿੰਦਾ ਲੈ ਵੀ ਮਿੱਠੇ ਕੁਮਾਰ ਬਟਾਲਵੀ ਲੈ ਮਿੱਠੇ ਕੁਮਾਰ ਬਟਾਲਵੀ ਅੱਛਾ ਕੀ ਬੈਂਕ ਚ ਵੜਿਆ ਚਲੋ ਵੜ ਬੈਂਕ 'ਚ ਕੇ ਵੜ ਰਿਹਾ ਉਸਤਾਦ ਜੀ ਐ ਪੈਰਾਂ 'ਚ ਛਾਪਰ ਬਾਹਰ ਛੰਡਦਾ ਜਾਂਦਾ ਉਹ ਤੇ ਬੜੇ ਲੋਕੀ ਜਾਂਦੇ ਜਦੋਂ ਬਾਰਿਸ਼ ਹੁੰਦੀ ਹੈ ਨਹੀਂ ਰੂੜੀ 'ਚੋਂ ਸਿੱਧਾ ਹੀ ਅੱਛਾ ਰੂੜੀ ਚੋਂ ਸਿੱਧਾ ਹੀ ਕਈ ਬਾਰਿਸ਼ ਐ ਅੱਛੇ ਦਫ਼ਤਰ ਜਾਂ ਅੱਛੇ ਘਰ ਪੜ ਲਗੇ ਇਸ ਤਰ੍ਹਾਂ ਯਕੀਨ ਮਤੋਂ ਪੈਰ ਐ ਛੱਡਦੇ ਤੈਨੂੰ ਨਹੀਂ ਸਮਝ ਆਈ ਕੈਸੇ ਦੇ ਲਫ਼ਜ਼ ਉਲਟ ਪੁਲਟ ਹੋਏ ਓਏ ਮੇਰੇ ਮੌਲਾ ਜਿਹਦੀ ਕਲੀਅਰਨੈਸ ਨਹੀਂ ਗਈ ਹਾਂਜੀ ਕਈ ਬੰਦੇ ਸਾਫ਼ ਜਗ੍ਹਾ ਤੇ ਜਾਂ ਬੈਂਕ ਤੇ ਵੜਨ ਲੱਗਣਾ ਪੈਰ ਇਸ ਤਰ੍ਹਾਂ ਝਾੜਦੇ ਆ ਜਿਵੇਂ ਕਿਤੇ ਯਕੀਨ ਮਤੋਂ ਟੋਇਆ ਕੱਢਣ ਡਏ ਪੈਰ ਨੇ ਠਾਪ 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 ਬੰਦੇ ਬਾਹਰ ਅਜੇ ਬਾਹਰ ਪਤਾ ਕਿ ਝਗੜਾ ਹੁੰਦਾ ਯਾਰ ਯਾਰ ਨਹੀਂ ਕਰ ਅੱਛਾ ਭਾਜੀ ਗੱਲ ਇਹ ਆ ਸੁਣ ਲਓ ਮੇਰੀ ਗੱਲ ਸਾਜੀ ਫਰੀਦ ਨੇ 3000 ਰੁਪਏ ਬੈਂਕ 'ਚ ਜਮ੍ਹਾਂ ਕਰਾਇਆ ਤੇ ਲੈਦਾ ਉੱਥੇ ਕੁੱਤਾ ਆਪਣਾ ਵੀ ਬੰਨਿਆ ਕਿੱਥੇ ਆ ਚੱਕੇ ਇਦਾਂ ਦਾ ਸਾਫ਼ ਜਿਹਾ ਬੱਚਾ ਨਾ ਜਿੱਡੀ ਮਰਜ਼ੀ ਬੈਡ ਨਿਊਜ਼ ਹੋਵੇ ਹਲਕੀ ਸਮਾਈਲ ਹੁੰਦਾ ਪਾਪਾ ਮਰ ਗਏ ਨਿਕਾਹ ਕਵੇਂ ਨਾ ਕਬੂਲ ਹੋ ਮੈਂ ਕੰਮ ਬੋਲਤਾ ਹੂੰ ਖੁਦ ਹੀ ਕਰ ਲੋ ਜੋ ਕਰਨਾ ਹੈ ਯਾਰ ਉੱਥੇ ਬੋਲ ਯਾਰ ਉੱਥੇ ਤੇ ਯਾਰ ਉਹ ਐਵੇਂ ਬਕਵਾਸ ਕਰਨੇ ਸਾਜੀ ਤੁਸੀਂ ਮੈਨੂੰ ਪੁੱਛਣ ਲੱਗ ਪੈਂਦੇ। ਇਦਾਂ ਦਾ 1.5 ਘੰਟਾ ਬਿੱਲ ਲੈ ਚਲਾ ਕੇ ਕਹੂਗਾ "ਓਹ, ਯਾਰ ਬਿੱਲ ਤੇ ਘਰ ਹੀ ਰਹਿ ਗਿਆ ਤੂੰ ਪਹਿਲੇ ਪਾਗਲ ਸੀ ਨਾ ਪਾਪਾ ਲੱਗੇ ਮਿੱਠੇ ਲੱਗੀ ਕੋਈ ਗੱਲ ਹੋ ਯੂਕੇ ਦਾ ਵੀਜ਼ਾ ਅਪਲਾਈ ਕੀਤਾ ਮੈਂ ਪਹਿਲੇ ਕਰੋਨਾ ਦੇ ਕੋਲ ਮੈਂ ਤਾਂ ਲੱਗਾ ਹੀ ਤਾੜੀ ਮਾਰ ਲਾਹੌਰ ਜਾਈਦਾ ਆਈਦਾ ਵੀ ਹੈ ਮੈਂ ਜਨਾਬ ਜੀ ਉੱਥੇ ਚਲਾ ਗਿਆ ਸਾਰੇ ਡਾਕੂਮੈਂਟਸ ਪੂਰੇ ਕਰਕੇ ਜੋ ਜੋ ਮੈਨੂੰ ਕਿਹਾ ਹਰ ਚੀਜ਼ ਕਰ ਕਰਾ ਕੇ ਕਰਕੇ ਫੈਸਲਾਬਾਦ ਉਹ ਗੱਡੀ 'ਚ ਲਾਹੌਰ ਜਾ ਕੇ
ਟੋਕਨ ਲੈ ਕੇ ਜਮਾ ਕਰਾਉਣੇ ਸੀ ਨਾ ਆਪਣਾ ਕੇਸ ਜਿਹੜਾ ਹੁੰਦਾ ਤੁਹਾਡਾ, ਕਹਿੰਦਾ ਪਾਸਪੋਰਟ ਦੇ, ਪਾਸਪੋਰਟ ਨਹੀਂ ਲੱਭ ਰਿਹਾ। ਘਰ ਫੋਨ ਕੀਤਾ, ਮੈਂ ਕਿਹਾ ਦੇਖਣਾ ਇੱਥੇ ਪਾਸਪੋਰਟ ਪਿਆ ਕਿਤੇ, ਕਹਿੰਦੇ ਹਾਂਜੀ। ਤੇ ਤੁਸੀਂ ਦਫ਼ਤਰ ਪਹੁੰਚੇ। ਤੇ ਮੈਂ ਲਾਹੌਰ, ਹਾਏ ਹਾਏ। ਹਾਂ ਅਕਸਰ ਹੋ ਜਾਂਦਾ ਏਦਾਂ। ਓਏ ਹੋਏ ਸਹੀ ਗਿਆ ਯਾਰ। ਨਹੀਂ ਬਾਕੀ ਉਸਤਾਦ ਜੀ ਇਹ ਵੀ ਇੰਨਾ ਭੁੱਲਦਾ ਸੀ, ਇੱਕ ਜਗ੍ਹਾ ਤੇ ਇਹਦਾ ਸੂਟ ਕੱਲਾ ਚੱਲ ਗਿਆ, ਕਹਿੰਦਾ ਉਹ ਲੋ ਮਿੱਠਾ ਦੇ ਉੱਤੇ ਹੀ ਰਹਿ ਗਿਆ। ਨਹੀਂ ਬੰਦਾ ਭੁੱਲਣਹਾਰ ਵਾ, ਭੁੱਲ ਜਾਂਦਾ, ਐਸੀ ਕੋਈ ਗੱਲ ਨਹੀਂ ਹੈਗੀ ਭਾਜੀ। ਨਹੀਂ ਉਹ ਕਹਿੰਦਾ ਨਾ ਸਹੀ, ਕਹਿੰਦਾ ਇਹਦੀ ਕੱਲੀ ਕਮੀਜ਼ ਟੰਗੀ ਹੋਵੇ ਨਾ, ਉਹਦੀ ਵੀ ਕਾਲਰ ਦੇ ਕੋਲ ਇੰਜ ਬੋਲ ਰਹੀ ਹੁੰਦੀ, ਇੰਨਾ ਬੋਲਦਾ ਯਾਰ ਅੱਛਾ ਇਹ ਐਨਕ ਜਿਹੜੀ ਵੈਸੇ ਸ਼ੌਕ ਨੂੰ ਲਾਈ? ਨਹੀਂ ਨਹੀਂ, ਇੱਥੇ ਈਫਾ ਵਾਰਡ ਹੋਣ ਡਿਆ ਵਾ, ਕੀੜੀਆਂ ਦਾ ਹੀਰੋ ਆਇਆ ਵਾ। ਈਫਾ ਨਹੀਂ ਹੁੰਦਾ ਯਾਰ, ਆਈਫਾ ਹੁੰਦਾ ਵਾ। ਉਹੀ ਵਾਰਡ ਹੋਣ ਡਿਆ ਵਾ, 5 ਵਾਰ ਲੈਣ ਆਏ ਆ। ਇੱਕ ਦਿਨ 2-3 ਮਿੰਟ ਚੁੱਪ ਕੀਤਾ ਤੇ ਲਫ਼ਜ਼ ਅੰਦਰੋਂ ਇਹਨਾਂ ਦੇ ਦੰਦ ਚੁੱਕ ਕੇ ਆਪ ਵੇਖਣ ਦੇ ਕੀ ਹੋਇਆ। ਬੇਸਿਕਲੀ ਮਰ ਚੁੱਕਿਆ ਵਾ, ਗਰਮੀਆਂ ਦੀਆਂ ਛੁੱਟੀਆਂ ਆਇਆ ਹੋਇਆ। ਸਾਜੀ ਬਤਾਊ ਨੂੰ ਅੱਗ ਲਾ ਕੇ ਕਜੀਆ ਵਿੱਚ ਚੱਲਣ ਨਹੀਂ ਦਿਆ। ਤੂੰ ਕਹ ਬਤਾਉਂ ਦੀ ਡੰਡੀ ਨੂੰ ਅੱਗ ਲਾ ਕੇ ਦੇਣ ਕਰਕੇ ਕੀ ਕਰ ਰਿਹਾ ਭਾਈ? ਅੱਜ ਸੁੱਤਾ ਪਿਆ ਤੇ ਕੰਡੀ ਜੰਜਨ ਦੀ ਲੱਗੀ। ਆਹੋ ਬੋਲੀ ਆ ਅੰਦਰੋਂ। ਨਿੱਕਾ ਜਿਹਾ ਚੂਚਾ ਕਰਕੇ ਤੇ ਪਾਣੀ ਪੈਪ ਨਾਲ ਤਰੋਂ ਕੱਢਿਆ ਨਿਕਲ ਕੇ। ਮਾਮਾ ਨੇ ਨਿੱਕਾ ਚੂਚਾ ਕੀਤਾ, ਵੱਡਾ ਪੈਪ ਨਾਲ ਪੈਪਰ ਨਾਲ ਲੱਗਾ। ਤੇ ਥੋੜੀ ਜਿਹੀ ਸਪੀਡ ਹੋਇਆ ਤੇ ਚੂਚਾ ਵੀ ਕੰਨ ਚ ਵੱਜਿਆ ਜਾ। ਇਹਦੇ ਅੱਬੇ ਨੇ ਕਿਹਾ ਮੇਰੇ ਤੋਂ ਪਿੱਛੋਂ ਆਪਣੀ ਤੇ ਆਪਣੀ ਅੰਮੀ ਦੀ ਹਿਫਾਜ਼ਤ ਕਰੀ, ਤੇ ਹਿਫਾਜ਼ਤ ਤੇ ਟੀਕੇ ਲਵਾਉਣ ਡਿਆ। ਇਹ ਕਿਹੜੀ ਹਰਕਤ ਹੋਈ? ਉਹ ਚਲੋ ਅੱਧਾ ਤੱਕ ਯਾਰ ਤੂੰ ਆਰਾਮ ਨਾਲ ਗੱਲ ਕਰ ਲੈ ਮਾੜੀ। ਕਰਾਟੇ ਖੇਲਦਾ ਤੇ ਪੀ ਆ ਕੇ ਉਹਨਾਂ ਦੇ ਸਾਹਮਣੇ ਇੱਦਾਂ ਵੇਖ ਲੱਤਾਂ ਬਾਹਰ ਬੋਲੀ। ਪੀਰਾਂ ਦੇ ਸਾਹਮਣੇ ਅੱਛਾ ਲੱਤਾਂ ਬਾਹਰ ਖੋਲ ਕੇ ਕਰਕੇ ਬੈਠੋ। ਸਾਜੀ ਤੁਸੀਂ ਕਰਾਟੇ ਖੇਡੇ ਨਾ ਵਾਲਾ? ਬਹੁਤ, ਮੇਰੀ ਪਹਿਲੀ ਜ਼ਿੰਦਗੀ ਦੀ ਗੇਮ ਹੀ ਉਹ ਸੀ। ਹੈ ਤਾਂ ਪਤਾ ਨਹੀਂ ਸੀ ਹੁੰਦਾ, ਜਦੋਂ ਪਹਿਲੇ ਦਿਨ ਸਿੱਖਣ ਗਏ ਤੇ ਉਹ ਵਰਦੀ ਪਿਛਲੇ ਤੋਂ ਖੁਪਾ ਲਈ। ਤੇ ਸਾਰੇ ਕਹਿੰਦੇ ਐਨ ਮੂੰਹ ਕਰਕੇ ਖੜੇ ਆ। ਇਹਦੇ ਚ weight ਹੀ ਬਹੁਤ ਥੋੜਾ ਚਾਹੀਦਾ ਕਰਾਟੇ। ਥੋੜਾ ਹੀ ਹੁੰਦਾ ਸੀ ਫਿਰ ਮੈਂ ਤੁਸੀਂ ਨੂੰ ਆਈ ਪਿਛੋ ਵਿੱਚ। ਨਹੀਂ ਸਾਜੀ ਇੰਨਾ ਥੋੜਾ ਨਹੀਂ ਹੈਗਾ ਤੁਹਾਡਾ। ਮੈਂ ਨਹੀਂ ਹੁੰਦਾ ਸੀ। ਨਹੀਂ ਉਸਤਾਦ ਜੀ ਸਲਿਮ ਸਮਾਰਟ ਸੀਗੇ ਯਾਰ। ਹਾਂ ਹਾਂ ਤੇ ਉਹ ਤੂੰ ਤਾਂ ਮਿਲਿਆ? ਮੈਂ ਤਸਵੀਰਾਂ ਦੇਖੀਆਂ, ਮਿਲਿਆ ਉਦੋਂ ਕੋਈ ਵੀ ਨਹੀਂ ਸੀ। ਹਾਂਜੀ ਕਿਤੇ ਐਵੇਂ ਨਾ ਕਹਿ ਦੇ ਉਦੋਂ ਅਸੀਂ ਇਕੱਠੇ ਫਿਰਦੇ ਰਹੇ ਆ, ਹਮ ਸਾਰੇ ਪਤਾ ਵਾ। ਤੂੰ ਵੀ ਮਿੱਠਾ ਕਰਾਟੇ ਕਦੀ ਖੇਡੇ? ਕੀ ਹੋਇਆ ਕਰਾਟੇ ਖੇਡੇ? ਕੀ ਇਹ ਅੰਦਾਜ਼ ਹੁੰਦੇ ਆ, ਤੂੰ ਅਕਸਰ ਕਿਤੇ ਪਿੰਡਾਂ ਚਾਹੇ ਬਜ਼ੁਰਗ ਇੱਥੇ ਗੱਲ ਕਰ ਇਹ ਹੁੰਦਾ ਵਾ। ਪਿੰਡਾਂ ਥਾਵਾਂ ਤੇ ਬਜ਼ੁਰਗਾਂ ਦਾ ਸਾਡੇ ਨਾਲ ਤੈਨੂੰ ਬਜ਼ੁਰਗ ਹੈਗਾ ਤੂੰ ਉਹ ਗੱਲ ਕਰ ਕਰਾਟੇ ਖੇਡੇ? ਹਾਂਜੀ ਬਸ ਇੰਨੀ ਗੱਲ ਦਵਾ ਮਾਰ ਤੂੰ ਖੇਡੇ ਯਾਰ? ਨਹੀਂ ਭਰਾਵਾ ਭਾਜੀ ਇਹ ਖੇਡੇ ਹਰੇ ਵਰਦੀ ਪਈ, ਅੱਗ ਲੱਗ ਗਈ ਵਰਦੀ ਨੂੰ। ਇਹ ਜਦਾਂ ਨਹੀਂ ਕਰਕੇ ਹੋ ਇਹ ਆਪਣੀ ਬਗਲ ਸੋ ਕੇ ਬੇਹੋਸ਼ ਹੋ ਜਾਂਦੇ। 5 ਸਾਲ ਲਾ ਕੇ ਤੇ ਕਰਾਟੇ ਸਿੱਖੇ ਤੇ ਕੁੱਤੇ ਦੇ ਡਰ ਤੋਂ ਨੁੱਕਰ ਤੇ ਖੜਾ ਕਰਦਾ। ਕੀ ਕੁੱਤੇ ਦੇ ਡਰ ਤੋਂ ਭਾਈ ਨੁੱਕਰ ਕੋ ਕਹਿ ਰਿਹਾ 5 ਸਾਲ ਲਾ ਕੇ ਉਹਨੇ ਕਰਾਟੇ ਸਿੱਖੇ ਅੱਛਾ ਲੜਨਾ, ਤੇ ਕੁੱਤੇ ਦੇ ਡਰ ਤੋਂ। ਭਾਜੀ ਉਹਨੇ ਕਰਾਟੇ ਕੁੱਤਿਆਂ ਨਾਲ ਲੜਨ ਵਾਸਤੇ ਨਹੀਂ ਸਿੱਖੇ, ਇਨਸਾਨ ਆਵੇ ਕੋਈ ਅੱਗੇ। ਨਹੀਂ ਵੈਸੇ ਉਹਨੂੰ ਹੁਣ ਕੁੱਤੇ ਇਹ ਤਾਂ ਗੱਲ ਵੀ ਬਾਡੀ ਬਿਲਡਰ ਆ ਜੀ ਤੇ ਕੁੱਤੇ ਕੋ ਡਰ ਹੈ, ਇਹ ਗੱਲ ਗਲਤ ਆ, ਇਹ ਲੌਜਿਕ ਨਹੀਂ ਬਣਦੀ। ਇਦਾਂ ਹੀ ਬਾਡੀ ਬਿਲਡਿੰਗ ਹੋਰ ਚੀਜ਼ ਆ, ਕੁੱਤੇ ਦਾ ਚੱਕ ਹੋਰ ਚੀਜ਼ ਆ। ਹਾਂ ਕਰਾਟੇ ਸਿੱਖ ਕੇ ਤੇ ਆਪਣੀ ਦੁਕਾਨ ਬਣਾ ਲਈ। ਕਰਾਟੇ ਵਾਲੀ ਤੂੰ ਮੰਮੋ ਮੋਟਰਸਾਈਕਲਾਂ ਦਾ ਸਿੱਖ। ਸਾਜੀ ਕਰਾਟਿਆਂ ਦਾ ਕੰਮ ਸਿੱਖ ਕੇ ਤੇ ਬਾਹਰ ਲਾਈਨਾਂ ਲਿਖਾਉਣੀਆਂ ਨਹੀਂ ਆਉਂਦੀਆਂ, ਬਾਹਰ ਲਾਈਨ ਲਗਾਤੀ ਹਸਪਤਾਲ ਪਾ ਕੇ ਆਪਣਾ ਖਰੀਦੋ ਕਰਾਟੇ ਹਮ ਵੇਚਤੇ ਹੈ। ਸਾਜੀ ਨੇ 12 ਸਾਲ ਲਾ ਕੇ ਤੇ ਬਲੈਕ ਬੈਲਟ ਹੋ ਗਿਆ ਤੇ ਐਂਡ ਤੇ ਐਕਸੀਡੈਂਟ ਹੋ ਗਿਆ, ਲੱਤਾਂ ਬਾਹਾਂ ਟੁੱਟ ਗਈਆਂ। ਇਹ ਕੀ ਬਦਕਿਸਮਤੀ। ਬਾਅਦ ਚ ਉਹਨਾਂ ਨੂੰ ਵਾਹ ਵਾਹ ਮੂੰਹ ਨਾ ਕਰਨੇ 12 ਸਾਲ ਖਿਦਮਤ ਕਰਦਾ ਰਿਹਾ ਉਸਤਾਦ ਦੀ ਕਰਾਟੇ ਵਾਲੇ ਦੀ। ਉਹਨੇ 12 ਸਾਲ ਬਾਅਦ ਕਿਹਾ ਜਾ ਮਿੱਠੇ ਤੂੰ, ਕਹਿੰਦਾ ਉਸਤਾਦ ਜੀ ਸਿਖਾਇਆ ਨਹੀਂ ਕੁਝ, ਕਹਿੰਦਾ ਹੁਣ ਤੂੰ ਲੜਨਾ ਵਾ ਕਿ ਸਿੱਖਣਾ। ਉਹ ਪਿਛਲਾ 100 ਸੀ। ਸੌਰੀ ਯਾਰ। ਮੈਂ ਕਿਹਾ ਕਿੱਥੇ ਤੂੰ ਵੀ ਕਰਾਟੇ ਸਿੱਖਦਾ? ਕਹਿੰਦਾ ਨਹੀਂ ਕਰਾਟੇ ਜਾਈਦਾ ਕਲੱਬ ਜਾਣਾ। ਮੈਂ ਕਿਹਾ ਤੂੰ ਤਾਂ ਕਰਾਟੇ ਸਿੱਖਦਾ? ਕਹਿੰਦਾ ਨਹੀਂ ਐਜ਼ ਨਾਂ ਚੱਕੂ ਜਾ ਰਿਹਾ। ਐਜ਼ ਏ ਨਾਨ ਚਾਕੂ। ਆਪਣੇ ਸ਼ਾਗਿਰਦ ਨੂੰ ਲੈ ਕੇ ਟੈਰਸ ਤੇ ਖਲੋਤਾ ਵਰਦੀ ਪਾ ਕੇ। ਲੈ ਲਓ ਜੀ ਅੱਛਾ ਵਲੀਮੇ ਤੇ ਵੀ ਚਲਾ ਗਿਆ ਉਦਾਂ ਹੀ, ਉਦਾਂ ਹੀ ਵਲੀਮੇ ਤੇ ਜਾ ਰਿਹਾ, ਇੱਥੋਂ ਕੱਢ ਕੇ ਸਲਾਮੀ ਦੇ ਰਿਹਾ। ਬੈਂਕ 'ਚ ਘੰਟਾ ਕੁ ਬੈਠਾ ਅਫਸਰ ਦੇ ਕੋਲੇ, ਪਾਗਲ ਉਹਦੀ ਚਾਹ ਦੀ ਜਸ਼ਾਦਾ ਪਾ ਕੇ ਪੀ ਗਿਆ। ਇਹਨੇ ਆਪਣੇ ਭਤੀਜੇ ਦੀ ਸਾਲਗਿਰਾ ਤੇ ਬਹੁਤ ਬੁਰੀ ਐਂਟਰੀ ਕੀਤੀ। ਉੱਡ ਕੇ ਉੱਤੋਂ ਦੀ ਕਹਿੰਦਾ ਯਾਹੂ ਕੇਕ ਤੇ ਲੱਤ ਮਾਰ ਉਹਨਾਂ ਫੜ ਕੇ ਕੁੱਟਿਆ। ਓਏ ਹੋਏ। ਅੱਛਾ ਕਰਾਟੇ ਦਾ ਦੌਰ ਹੁੰਦਾ ਸੀ ਇਹ। ਹੁਣ ਤੇ ਸਾਜੀ ਮੈਂ ਕਰਾਟੇ ਵਾਕਈ ਇਹ ਛਿੰਨ ਜਿਹੜੀ ਬਣਾਉਣਾ ਨਾ ਇਹ ਸਾਜੀ ਮੈਂ ਬਾਂਧਦੇ ਹੁੰਦੇ ਸੀ। ਤੂੰ ਛਿੰਝ ਬਣਾਉਂਦਾ ਵਾ। ਨਹੀਂ ਸਿੱਝ ਪਾਉਣਾ। ਉਹ ਕਹਿੰਦੇ ਹੁੰਦੇ ਸੀ ਇਹ ਪੱਕੀ ਕਰੋ, ਇਹ ਹੱਡੀ ਜਿਹੜੀ ਨਾ ਇਹ ਮਾਰ 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 ਮਾਰ। ਨਹੀਂ ਮੈਂ ਦੂਜੇ ਸਿੱਕੇ ਸ਼ੋਤੋਕਾਨ ਵਾਲੇ। ਹਾਂਜੀ ਸ਼ੋਤੋਕਾਨ ਉਹ ਵੀ ਛੋਟੇ ਛੋਟੇ ਕਾਨ ਖੇਡਦੇ ਸ਼ੋਤੋਕਾਨ ਹੋਰ ਕੈਟਾਗਰੀ ਹੈ, ਉਹ ਤੈਕਵਾਂਡੋ ਆ।
ਹੋਰ ਨਿਜ਼ਾਮ, ਉਹ ਜਿਹੜੀ ਸ਼ੇਨਾਂ ਉਹ ਹਾਂ ਲੜਾਈ ਲੁੜੀ ਵਾਲਾ। ਸ਼ੋਤੋਕਾਨ ਦੂਜਾ ਨਿਜ਼ਾਮ ਆ। ਹਾਂ, ਉਹ ਬਹਿ ਕੇ ਇੱਕ ਦੂਸਰੇ ਨੂੰ ਏਦਾਂ ਗਾਲਾਂ ਗੋਲਦੇ ਨੇ। ਸ਼ੋਤੋਕਾਨ ਚ ਮੂੰਹ ਤੇ ਪੰਚ ਨਹੀਂ ਕਰ ਸਕਦੇ ਤੁਸੀਂ, ਕਿੱਕ ਕਰ ਸਕਦੇ, ਪੰਚ ਨਹੀਂ ਕਰ ਸਕਦੇ। ਅੱਛਾ, ਇਹ ਉਸਤਾਦ ਜੀ ਜਿਹੜਾ ਨਜਾਇਜ਼ ਰੌਲਾ ਪਾਉਂਦੇ ਰਹਿੰਦੇ ਉਹ ਵੀ ਉਹ ਤੁਸੀਂ ਤਾਂ ਐਨਰਜੀ ਨਹੀਂ ਨਾ, ਥੋੜਾ ਹਿਸਾਬ ਕਿਤਾਬ ਹੁੰਦਾ। ਘੰਟਾ ਪਹਿਲਾਂ ਚਾਹਣਾ ਤੂੰ ਇਹੀ ਕੰਮ ਬਗੈਰ ਆਵਾਜ਼ ਤੋਂ ਕਰ। ਹਾਂ ਫਿੱਕਾ ਹੋ ਗਿਆ, ਠੀਕ ਹੋ ਗਿਆ। ਹਾਂ, ਇਹ ਗੱਲ ਨਹੀਂ, ਥੋੜੀ ਜਿਹੀ ਕੋਈ ਗੱਲਬਾਤ ਵੀ ਹੁੰਦੀ ਹੈ। ਨਹੀਂ ਫਿਰ ਜਾਂ ਤਾਂ ਡਾਇਰੈਕਟ ਲੜ ਪਓ, ਗਿਰਵਾਨ ਫੜੋ, ਲਾਫੇ ਕਰਾਓ, ਲਹੂ ਨਾਲ ਕਰ ਲਿਓ। ਇਹ ਪ੍ਰੈਕਟਿਸ ਹੁੰਦੀ ਹੈ, ਲੜਨ ਵਾਲਾ ਕੰਮ ਨਹੀਂ ਹੁੰਦਾ। ਇਹ ਪ੍ਰੈਕਟਿਸ ਤੂੰ ਦੇਖਿਆ ਉਹ ਜਿਹੜਾ ਇਪਮੈਨ ਦੇਖ, ਉਹਦੇ ਚ ਉਹਨਾਂ ਨੇ ਉਹ ਇੱਕ ਫੱਟੀ ਜੀ ਦੇ ਲੱਗੇ ਹੁੰਦੇ ਇੰਜ ਕਰਨ ਟਕਰ 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 ਟਕਰ, ਉਹ ਜਿਹੜੇ ਕਿੱਲੇ, ਉਹ ਬੇਸਿਕਲੀ ਅੱਗੇ ਉਹ ਕਰੈਕਟਰ ਆ। ਹਾਂਜੀ, ਉਹਦੇ ਕਿੰਨੀਆਂ ਹੀ ਬਾਹਾਂ ਬਣਾਈ। ਉਹਦੀਆਂ ਕਿੰਨੀਆਂ ਬਾਹਾਂ ਬਣਾਈਆਂ, ਕੋਈ ਜਿੱਧਰੋਂ ਵੀ ਵਾਰ ਕਰੇ ਤੂੰ ਇਹਨੂੰ ਇੰਜ ਰੋਕਣਾ, ਇੰਜ ਰੋਕਣਾ, ਇੰਜ ਰੋਕਣਾ, ਲਾਤਾਂ ਤੂੰ ਆ ਫੜ ਕੇ, ਉਹ ਪ੍ਰੈਕਟਿਸ ਹੁੰਦੀ ਇਹਦੀ। ਅਬਾਸ ਨੇ ਵੀ ਉਹ ਬਣਾਇਆ। ਅੱਛਾ, ਅਬਾਸ ਮਹੀਨਾ ਤੋਂ ਇੰਜ ਕਰਕੇ ਪ੍ਰੈਕਟਿਸ ਕਰਦਾ ਰਿਹਾ। ਜਦੋਂ ਅਸਲੀ ਬੰਦੇ ਨਾਲ ਲੜਨ ਦੀ ਵਾਰੀ ਆ, ਥੱਲੋਂ ਚੁੱਪ ਇੰਜ ਕਰ ਖੰਜਰ ਪਰੋਤਾ ਕਹਿੰਦਾ ਉਹ ਤੇ ਕਹਿੰਦੇ ਸੀ ਇਹੀ ਹਿਸਾਬ ਹੋਣਾ। ਮਿੱਟੀ ਤੇ ਮਿਲੀ ਜਾਂਦੀ ਉਸਤਾਦ ਜੀ ਉਹ ਲਈ ਪਮੈਨ ਵਾਲੀ। 3 ਸਾਲ ਉਧਰ ਪ੍ਰੈਕਟਿਸ ਕਰਦਾ, ਅਗਲੇ ਬੰਦੇ ਨੇ ਇਸ ਕਿਸਮ ਦੀ ਲੱਤ ਪਾਈ। ਉਹ ਕੰਜਰ ਭਾਜੀ ਹੁਣੀ ਫਰਕ ਹੋ ਨਹੀਂ, ਗਿਆ। ਹੁਣ ਦੇਖੋ ਨਾ ਸਾਹਮਣੇ ਤੁਹਾਡੇ 3 ਇੱਟਾਂ ਪਈਆਂ, ਤੁਸੀਂ ਚੁੱਪ ਕਰਕੇ ਗੱਲਾਂ ਕਰਦੇ ਆ, ਤੋੜ ਦੋ। ਇਹ ਕਿਹੜੀ ਗੱਲ ਉਹ ਹੋਈ? ਯਾਰ ਇਹ ਚੁੱਪ ਕਰਕੇ ਇੰਜ ਕਰਕੇ ਨਹੀਂ ਟੁੱਟਦੀਆਂ। ਆ ਵੇਖੋ ਜੀ ਮੇਰੇ ਆਮ ਕਬਰ ਨਹੀਂ ਏਦਾਂ ਨਹੀਂ ਟੁੱਟਦੀਆਂ, ਏਦਾਂ ਨਹੀਂ ਟੁੱਟਦੀਆਂ। ਉਹਦੇ ਨਾਲ ਥੋੜਾ ਕਰਨਾ ਪੈਂਦਾ ਆਪਣਾ ਬ੍ਰਿਥ, ਉਹਨੂੰ ਕੀ ਕਹਿੰਦੇ ਬ੍ਰਿਥ, ਉਹ ਜਿਹੜਾ ਬ੍ਰੀਥਿੰਗ, ਸਾਹ ਰੋਕ ਕੇ ਤੇ ਫਿਰ ਹਾਂ ਲੌਕ ਕਰਨਾ। ਸਾਜੇ ਨਾ ਮਿੱਠੇ ਦਾ ਵਿਆਹ ਸੀ, ਕਰਾਟੇ ਵਾਲੀ ਵਰਦੀ ਪਾ ਕੇ ਉੱਤੇ ਕੁੱਲਾ ਪਾ ਕੇ ਸੱਸ ਪਿਆਰ ਦੇਣਾ ਹੀ ਤੈਨੂੰ ਉਹ ਨਿਕਾਹ ਖਾ ਕੇ ਤਾਂ ਕਬੂਲ ਕਰ ਕਬੂਲ। ਫਰੀ ਨੂੰ ਸਾਲੀਆਂ ਦੁੱਧ ਪਿਲਾ ਲੀਆਂ ਵਿਆਹ ਤੇ, ਉਹਨੂੰ ਕਿਹੜਾ ਮੈਂ ਡਾਈਟ ਤੇ ਹੋ ਵੀ ਦੁੱਧ ਪੀ ਮਾਮਾ। ਉਹ ਮੈਂ ਕਦੋਂ ਕਹਾਂ ਨੂੰ ਮਾਮਾ ਚੋਟਾ ਟੱਪ ਯਾਰ ਐ ਨੇ ਬਕਵਾਸ ਯਾਰ ਉਹ ਕੋ ਗੱਲਾਂ ਤੂੰ ਯਾਰ ਨਾ। ਇਹਨੇ ਵੀ ਖੇਡੇ ਸਾਂ ਮੈਂ ਇਹਨੇ ਹਾਂਜੀ ਇਹਦੇ ਸਾਂ ਇਹ ਥੋੜਾ ਕਰਾਟੇ ਵੀ ਖੇਡਦਾ ਤੇ ਨਾਲੇ ਥੋੜਾ ਹਲਕਾ ਜਿਹਾ ਉਹ ਵੀ ਸੀ ਨਿਜ਼ਾਮ ਟੈਪ ਹੈ। ਐ ਟਾਈਮ ਆਹ ਸਾਜੀ ਕਰਾਟੇ ਸਾੜੀ ਦੇ ਹਿਸਾਬ ਦੇ ਸਵਾਈ ਵਰਦੀ ਉਹ ਇਤੋਂ ਅੱਜ ਵਰਦੀ ਪਰ ਪੂਰੀ ਸਾੜੀ ਪਾ ਕੇ ਉੱਤੇ ਬੈਲਟ ਬੰਨੀ। ਨਹੀਂ, ਅਬਾਸ ਵੀ ਕਰਾਟੇ ਖੇਡਦਾ ਸੀ ਤੇ ਹਲਕੀ ਜਿਹੀ ਰੂਟ ਆ ਗਈ ਸੀ। ਉਹ ਜੋ ਸਾਰੇ ਸਿਰ ਸੇ ਲੈ ਲਾ ਕੇ ਸਾਰੇ ਇਦਾਂ ਬੈਠੇ ਹੁੰਦੇ ਨੇ, ਉਹ ਸਾਰੇ ਇਦਾਂ ਬੈਠੇ ਤੇ ਆਪ ਇਦਾਂ ਬੈਠਾ ਹੋਇਆ ਨਹੀਂ ਨਾਲ ਉਹ ਵੀ ਐਕਸ਼ਨ ਮਾਰਨਾ ਐ ਬੈਠਾ ਕੀ ਇੰਜ ਕਰ ਰਿਹਾ। ਹਾਏ ਹਾਏ ਹਾਂ ਇਹ ਵੀ ਮਾਰਨਾ ਨਾਲ ਐਕਸ਼ਨ, ਕਿ ਵੀ ਲੜਾਈ ਵਾਲਾ ਵੀ ਐਕਸ਼ਨ। ਇਹ ਤੇ ਪਿਓਰ ਹੀ ਹੋ ਗਿਆ। 8 ਸਾਲ ਲਾ ਕੇ ਇਹਨੇ ਕਰਾਟੇ ਸਿੱਖੇ ਤੇ ਉੱਤੇ ਕੰਧ ਡਿੱਗੀ ਮਾਰ ਗਿਆ। ਇਹ ਤੇਰੀ ਮਿਹਨਤ ਜ਼ਾਇਆ ਕਰਨ ਦੇ ਚੱਕਰ 'ਚ। ਇਹਨੇ ਵੀ 12 ਸਾਲ ਲਾ ਕੇ ਕਰਾਟੇ ਸਿੱਖਿਆ ਤੇ ਸੱਸ ਨੇ ਤਰੀਤਾ ਦਾ ਪੌਕ ਪੜਵਾਤਾ। ਓਏ ਹੋਏ ਹੋਏ, ਸਾਜੀ ਇੱਥੇ ਛੋਟੀ ਜਿਹੀ ਜੇਬ ਵੀ ਲਵਾਈ ਵਰਦੀ ਦੇ ਵਿੱਚ, ਉਹ ਚ ਸੁਰਗੀ ਰੱਖੀ। ਉਸਤਾਦ ਜੀ ਖਵਾਜਾ ਸਰਾਈਆ ਤੁਸੀਂ ਤੇ ਕਰਾਟੇ ਬਾਜ਼ੀ ਨਹੀਂ ਸੀਗੀ, ਇੰਜ ਕਰਕੇ ਲੜਾਈ ਮੁੱਕੀ ਤੇ ਚੁੰਨੀ ਲੈ ਕੇ ਪਰਾਂ ਨੂੰ ਤੁਰ ਪਏ। ਨਹੀਂ, ਖਵਾਜਾ ਸਰਾ ਵੀ ਸੀ ਤੇ ਕਰਾਟੇ ਵੀ ਸਿੱਖਦਾ ਸੀਗਾ। ਜਿੱਧਰ ਕਰਾਟਾ ਮਾਰੇ ਇੰਜ ਕਰਕੇ 5 ਮਾਰੇ ਛਾਂ ਛਾਂ ਦੀ ਆਵਾਜ਼ ਆਈ। ਬਾਅਦ 'ਚ ਦੇਖਿਆ ਮਾਸਟਰ ਨੇ ਘੁੰਗਰੂ ਲਾਏ ਨਹੀਂ, ਉੱਤੇ ਪਾਈ ਤੋਂ ਵਰਦੀ। ਇੱਥੇ ਤਾਂ ਕਰ ਲੈ। ਇਹਨੇ ਉਸਤਾਦ ਜੀ ਕੱਥਕ ਅਕੈਡਮੀ ਦੇ ਨਾਲ ਬਣਾ ਲਿਆ ਕਰਾਟਿਕ ਅਕੈਡਮੀ ਤੇ ਉੱਤੇ ਗਾਣੇ ਵੀ ਲਾਏ ਨੇ, ਕਰਾਟੇ ਨਾ ਕਰੇ ਨੇ। ਖੁਸਰਾ ਸੀ ਤੇ ਕਰਾਟੇ ਸਿੱਖਣ ਲੱਗ ਗਿਆ। ਅਕੈਡਮੀ ਦਾ ਨਾਂ ਰੱਖਿਆ ਸ਼ਨਕਾਰ ਕਰਾਟੇ ਕਲੱਬ। ਬਲੈਕ ਬੈਲਟ ਵਾਲੀ ਵਰਦੀ ਪਾਈ, ਜੇਬੀ ਚ ਲੱਖੇ ਕਬੂਤਰ ਵੀ ਪਾਏ, ਗਰਮਾਂਡੇ ਵੀ, ਚੂਚਾ ਟੂਟਾ ਵੀ ਪਾਇਆ। ਯਾਰ ਹਲਕਾ ਜਿਹਾ ਖੁਸਰਾ ਸੀ ਤੇ ਕਰਾਟੇ ਸਿੱਖਣ ਲੱਗ ਗਿਆ। ਕਰਾਟੇ ਵਾਲੀ ਵਰਦੀ ਉਤੋਂ ਸਹੀ ਬੰਦੇ ਵਾਲੀ ਪਾਈ, ਥੱਲੋਂ ਚੂੜੀ ਵਾਲਾ ਪਜਾਮਾ ਪਾਇਆ ਹੋਇਆ। ਵਾਪਸ ਦਿੱਤਾ ਗਿਆ। ਸਾਜੀ ਕਰਾਟੇ ਵਾਲੀ ਵਰਦੀ ਦੇ ਥੱਲੇਲੀ ਜੇਬ ਲਵਾਈ ਹੈ, ਉਹਦੇ ਚ ਸਿਗਰਟ ਕੱਢ ਕੇ ਪੀ ਗਿਆ। ਯਾਰ ਖੁਸਰਾ ਸੀ ਕਰਾਟੇ ਸਿੱਖਦਾ ਸੀ, ਉਹਨੂੰ ਇੰਜ ਕਰਕੇ ਬਲੈਕ ਬੈਲਟ ਦਿੱਤਾ ਤੇ ਮੋੜ ਕੇ ਪਿੰਕ ਬੈਲਟ ਲੈ ਲਿਆ। ਕਿੰਨਾ ਰੰਗ ਮੈਨੂੰ ਆ ਰੰਗ ਪਸੰਦ। ਅੱਛਾ ਇਹਦੇ ਚ ਕਰਾਟੇ ਤੇ ਸਾਜੀ ਸ਼ੋਤੋਕਾਨ ਤੇ ਤੁਸੀਂ ਤੀਸਰਾ ਕੀ ਦੱਸਿਆ? ਟੈਕਵਾਂਡੋ, ਸ਼ੋਤੋਕਾਨ ਤੇ ਕਮਾਂਡੋ ਇਹ ਕੋਈ ਇਲਾਕਾ? ਇਹ ਨਹੀਂ, ਇਹਨਾਂ ਦੀ ਆਪਣੀ ਆਪਣੀ ਇਹਨਾਂ 'ਚ ਰੂਲਸ ਚੇਂਜ ਹੁੰਦੇ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਨਾ, ਸ਼ੋਤੋਕਾਨ ਦੇ ਵਿੱਚ ਤੁਸੀਂ ਫੇਸ ਪੰਚ ਨਹੀਂ ਕਰ ਸਕਦੇ। ਉਸ ਤੋਂ ਬਾਅਦ ਸ਼ੋਤੋਕਾਨ ਦੇ ਵਿੱਚ ਕਈ ਐਸੇ ਕਰੈਕਟਰ ਮੁੰਡੇ ਹੁੰਦੇ ਸੀ ਵੀ ਫਾਈਟ ਹੋ ਗਈ ਨਾ ਤੇ ਉਹ ਵਿੱਚੋਂ ਹਲਕਾ ਜਿਹਾ ਨਾ ਉਹਨਾਂ ਦਾ ਪੰਜਾਬੀ ਪੂਣਾ ਵੀ ਜਾਗ ਪੈਂਦਾ ਸੀ ਤੇ ਸੁਣ ਵੀ ਬਹੁਤ ਪੈਣਾ ਇਸ ਕਿਸਮ ਦਾ ਠਾਕਾ ਗੁੱਸੇ 'ਚ ਆ ਜਾਣਾ। 10 ਸਾਲ ਲਾ ਕੇ ਕਰਾਟੇ ਸਿੱਖੇ, ਇੱਕ ਦਿਨ ਪੂਰੇ ਜਾ ਕੇ ਤਾਂ ਲੂਬਾ ਚ ਕਹਿੰਦੇ ਬੀਮ ਜਾ ਕੇ ਮਰ ਗਿਆ, ਲਵੇਟਿਆ ਕਹਿੰਦਾ। ਇਹ ਨਾ ਕਰਾਟੇ ਸਿੱਖੇ, ਛੱਤ ਤੋਂ ਡਿੱਗ ਪਿਆ ਉੱਤੋਂ। 8-9 ਸਾਲ ਕਰਾਟੇ ਸਿੱਖੇ ਤੇ ਛੱਤ ਤੋਂ ਪੈਰ ਤਲ ਗਿਆ, ਗੁੱਡੀ ਡਾਉਂਦਾ ਥੱਲੇ ਡਿੱਗਿਆ ਤੇ ਮੱਲੇ ਵਾਲੇ ਤਾਂ ਕਹਿ ਰਹੇ ਉਹ ਕਰਾਟੇ ਵਾਲਾ ਨਹੀਂ, ਉਹ ਡਿੱਗ ਪਿਆ। ਇਹਦਾ ਨਾਮ ਪੈ ਗਿਆ। ਅੱਛਾ ਇਹਦਾ ਮੱਲੇ 'ਚ ਏਦਾਂ ਹੀ ਜ਼ਿਕਰ ਹੋ ਰਿਹਾ, ਉਹ ਕਰਾਟੇ ਵਾਲਾ ਮੁੰਡਾ ਨੂੰ ਉਹ ਮਾਰਿਆ ਉਹਨੇ ਇੱਕ ਨੇ। ਇਹ ਮਹੱਲੇ 'ਚ ਆਪਣੇ ਦੁਕਾਨਦਾਰ ਮਹੱਲੇ ਦੇ ਨੂੰ ਉਹਨੂੰ ਕਹਿੰਦਾ ਸੀ ਬੱਚੇ ਨੂੰ ਭੇਜ ਗਿਆ, ਉਹਨੂੰ ਕਿਹਾ ਕਰਾਟੇ ਵਾਲੇ ਦੀ ਇੱਕ ਬੋਤਲ ਭੇਜ ਦੇ। ਮਾਈਆਂ ਗੱਲਾਂ ਕਰਨ ਦੀਆਂ ਇਹਦੇ ਨਾਲ ਵੇਖ ਵੇਖ ਕੇ। ਨਹੀਂ ਹਾਂ ਮੁੰਡਾ ਹੀ ਜਿਹਨੇ ਕਰਾਟੇ
ਵਿਆਹ ਦੇ ਵਿੱਚ ਔਰਤਾਂ ਗੱਲਾਂ ਕਰਨ ਦੀ ਜੀ ਦੇਖ ਲਾ ਉਹਨੇ ਕਰਾਟੇ ਵਾਲੇ ਨੂੰ ਨਹੀਂ ਬੁਲਾਇਆ। ਆਹੋ ਨਾ ਹੀ ਕਰਾਟੇ ਵਾਲਾ ਪੈ ਗਿਆ। ਇਹਦੀ ਬੁੱਢੀ ਆਪਣੇ ਬੱਚੇ ਨੂੰ ਕਹਿੰਦੀ ਹੜ ਕਿਉਂ ਕਰਾਟੇ ਵਾਲਾ ਆਉਣ ਵਾਲਾ ਹੀ ਆ। ਆ ਲੈਂਦੇ ਕਰਾਟੇ ਵਾਲੇ ਨੂੰ। ਇਹਦੀ ਬੁੱਢੀ ਦਾ ਭੱਲੇ ਚ ਨਾ ਪਿਆ ਕਰਾਟੇ ਵਾਲਿਆਂ ਦੀ ਨੂੰ। ਨਹੀਂ ਉਹ ਜਿੱਦਾਂ ਪਹਿਲਾਂ ਹੁੰਦਾ ਨਾ, ਪਹਿਲੇ ਉਸਤਾਦ ਹੀ ਹੁੰਦਾ ਸੀ ਮਾਸਟਰ ਨਹੀਂ ਤੇ ਉਸਤਾਦ ਉਸਤਾਨੀ ਏਦਾਂ ਪਿੰਡਾਂ 'ਚ ਨਾਂ ਚੱਲਦੇ ਸੀ। ਇਹਦੀ ਬੁੱਢੀ ਦਾ ਨਾਂ ਸੀ ਕਰਾਟੇ ਵਾਲੀ, ਕਰਾਟੇ ਵਾਲਾ ਕਰਾਟੜੀ। ਆਹੋ ਤੇ ਕਰਾਟੜੀ ਉਹ ਕਰਾਟੇ ਵਾਲੇ ਦੇ ਘਰ ਦੀ। ਇਹਦੀ ਅੰਮੀ ਇਹਦੇ ਅੱਬੇ ਨੂੰ ਬੁਲਾਉਂਦੇ ਕਰਾਟੇ ਵਾਲੇ ਦੇ ਅੱਬੂ। ਆਹੋ ਆਹੋ ਨਹੀਂ ਮੱਲੇ 'ਚ ਬਾਬੇ ਗੱਲਾਂ ਕਰਨ ਦੇ ਉਹ ਕਰਾਟੇ ਵਾਲਾ ਚਵਲ ਮਾਰ ਕੇ ਗਿਆ ਭਾਈ। ਅਸੀਂ ਤਾਂ ਸਕੂਲ ਵਿੱਚ ਤੇ ਮਸ਼ਹੂਰ ਹੋਇਆ ਐਵੇਂ 20 ਦਿਨ ਗਿਆ ਤੇ ਮਸ਼ਹੂਰ ਹੋ ਗਿਆ। ਬਾਬਾ ਗੱਲਾਂ ਕਰਨ ਰਿਹਾ ਮਸਜਿਦ ਦਾ ਮਦਰਸਾ ਚੰਦਾ ਇਕੱਠਾ ਲਓ ਜੀ ਕਰਾਟੇ ਵਾਲਾ 1000 ਦੇ ਕੇ 900 ਮੇਰੇ ਕੋਲ ਲੈ ਗਿਆ। ਮਰਦਮਸ਼ਵਾਰੀ ਵਾਲੇ ਕਹਿ ਰਹੇ ਨੇ ਕਿ 4 ਜੀ ਤੁਸੀਂ ਹੋ ਗਏ ਤੇ ਇੱਕ ਕਰਾਟੇ ਵਾਲਾ ਪਾਓ। ਹੌਲੀਆਂ ਮਾਈਆਂ ਗੱਲਾਂ ਕਰਨ ਦੀਆਂ ਆਪਸ ਵਿੱਚ ਭਲਾ ਕਰਾਟੇ ਵਾਲੇ ਦੇ ਕਿੰਨੇ ਬੱਚਿਆਂ ਨੂੰ ਪਿਆਏ ਸੀ। ਲੋਕ ਵਿਆਹ ਤੇ ਕਹਿੰਦੇ ਆ ਇਹ ਹਾਜੀ ਸਾਹਿਬ ਸਾਰੇ ਖਾ ਕੇ ਕਰਾਟੇ ਵਾਲੇ ਨੇ। ਇਹ ਹੈ ਠੀਕ ਹੈ। ਉੱਥੇ ਉਹ ਲੰਗਰ ਵੰਡਣ ਦੇ ਤੇ ਇਹਦੇ ਲੋਕ ਸੋਟੀ ਕਰਕੇ ਓਏ ਕਰਾਟੇ ਵਾਲੇ ਪਿੱਛੇ ਹੋ ਜਾ ਤੂੰ ਲੈ ਗਿਆ। ਨਹੀਂ ਸਿਆਣਾ ਬੰਦਾ ਮੱਲੇ ਦੀ ਬੈਠਕ ਤੇ ਖਲੋ ਕਹਿੰਦਾ ਜੇ ਅੰਦਰ ਕੋਈ ਕਰਾਟੇ ਵਾਲਾ ਬੜਿਆ ਨਾ। ਅੱਛਾ ਜੁਡੋ ਕਰਾਟੇ ਦਾ ਮਾਹਰ ਆ ਤੇ ਹਰ ਲੜਾਈ 'ਚ ਸਭ ਤੋਂ ਪਹਿਲੇ ਗੈਪ ਹੀ ਹੁੰਦਾ। ਕਦੀ ਨਹੀਂ ਦੇਖਿਆ ਵੀ ਕਿਤੇ ਕੋਈ ਕਰਾਟਿਆਂ ਦਾ ਵੀ ਯੂਜ਼ ਕੀਤਾ ਹੋਵੇ। ਆਹੋ ਸਾਜੀ 12 ਸਾਲ ਦੇ ਕਰਾਟੇ ਸਿੱਖੇ ਨੇ ਤੇ ਇੱਕ ਮੁੰਡੇ ਨਾਲ ਲੜਾਈ ਹੋ ਗਈ ਤੇ ਉਹਨੂੰ ਕਹਿਣਾ ਖਲੋ ਮੈਂ ਆਪਣੇ ਭਰਾ ਨੂੰ ਦੱਸਦਾ। ਆਹ ਦੱਸ ਹੈ ਬੇਰ ਤੂੰ 12 ਸਾਲ ਕਾਤੋਂ ਲਾਏ ਕਰਾਟੇ ਵਾਲੀ ਵਰਦੀ ਪਾਈ ਨਾਲ ਇੰਨਾ ਢੇਰ ਤਵੀਤੋਂ ਦਾ ਹੋਇਆ। ਕਿਵੇਂ ਭੱਜਵਾ। 12 ਸਾਲ ਕਰਾਟੇ ਸਿੱਖ ਕੇ ਫੇਰ ਹਰ ਬੰਦੇ ਨੂੰ ਕਹਿੰਦਾ ਬਹਿ ਗੱਲ ਕਰਦੇ ਭਾਈ ਬਹਿ। ਤੂੰ ਬਾਬਾ ਨੇ ਕਿਉਂ ਸਿੱਖ। ਇਹਦਾ ਮਤਲਬ ਹੈ ਜਿਗਰਾ ਹੋਰ ਚੀਜ਼ ਆ ਤੇ ਕਰਾਟੇ ਹਾਂਜੀ, ਟਾਈਪ ਜਾਂ ਵੇਲ ਲਿਫਟਿੰਗ ਜਾਂ ਕੋਈ ਵੀ ਐਸਾ ਸਿਸਟਮ ਉਹ ਹੋਰ ਚੀਜ਼ ਆ। 12 ਸਾਲ ਉਸਤਾਦ ਜੀ ਕਰਾਟੇ ਤੇ ਬਲੈਕ ਬੈਲਟ ਹੋ ਗਿਆ। ਇੱਕ ਬੰਦਾ ਨੂੰ ਗਾਲਾਂ ਕੱਢੀ ਜਾ ਰਿਹਾ ਕਹਿੰਦਾ ਕੱਢ ਲੈ ਤੂੰ ਭਾਈ ਵੱਡਾ ਹੋ ਲੈ। ਤੇਰੀ ਹਾਂਡੀ ਚ ਜਾਂਦੀ ਹੈ ਉਹ ਸਭ। ਯਾਰ 12 ਸਾਲ ਲਾ ਕੇ ਕਰਾਟੇ ਸਿੱਖੇ ਤੇ ਹੁਣ ਅਕੈਡਮੀ ਦੇ ਬਾਹਰ ਜਿਹੜੇ ਨਵੇਂ ਸਿੱਖਣ ਵਾਲੇ ਉਹ ਨਾ ਇਸ ਕੰਮ ਚ ਨਾ ਕੁਛ ਨਹੀਂ ਪਿਆ। ਆਹੋ ਵੀ ਸਹੀ ਗੱਲ ਆ। ਤੁਸੀਂ ਕਰਾਟੇ ਸਿੱਖ ਲਏ 20 ਸਾਲ 10 ਸਾਲ ਲੜਾਈ ਦੇ ਵਿੱਚ ਹੁਣ ਉੱਥੇ ਜਿਹੜਾ ਉਹ ਜਿਗਰਾ ਅੱਗੇ ਲੜਨ ਦਾ ਉਹ ਹੀ ਨਹੀਂ ਹੈਗਾ। ਕਰਾਟੇ ਕੀ ਕਰ ਲੈਣਗੇ ਤੇ ਜਿਹੜੇ ਜਿਗਰਾ ਉਹਨੇ ਭਾਵੇਂ ਉਹਨੇ 80 ਕਿਸਮ ਦੀ ਕਰਾਟੇ ਵਾਲੇ ਦੇ ਮਾਰਨੀ। ਕਿਤੇ ਉਸਤਾਦ ਜੀ ਜਿਗਰਾ ਹੋਣਾ ਚਾਹੀਦਾ ਜਵਾਨ। ਉਮਰਾਂ 'ਚ ਕੀ ਰੱਖਿਆ। ਇਹਨੇ 14 ਸਾਲ ਲਾ ਕੇ ਨੇ ਕਰਾਟੇ ਸਿੱਖੇ ਵਿਚਾਰੇ ਨੇ। ਬੈਂਕ ਦੇ ਬਾਹਰ ਕਿਤੇ ਬਿੱਲ ਲਾਉਣ ਗਿਆ ਉੱਥੇ ਡਕੇਟ ਫੈਰ ਮਾਰ ਕੇ ਹੋ ਗਏ। ਅੱਛਾ ਸਾਜੀ ਤੁਸੀਂ ਫਿਲਮ ਵੇਖੋ ਨਾ ਇਪ ਮੈਨ ਜਿਹੜੇ ਬਰੂਸ ਲੀ ਦੇ ਉਸਤਾਦ ਸੀ ਠੀਕ ਹੈ ਨਾ। ਉਹ ਜਿਹੜਾ ਦੌਰ ਉਹਨਾਂ ਨੂੰ ਆਇਆ ਨਾ ਉਸ ਦੌਰ 'ਚ ਜਿੱਥੇ ਵੀ ਤੁਹਾਡੀ ਬਾਹਰ ਅੰਦਰ ਲੜਾਈ ਹੋ ਗਈ ਨਾ ਕਿਤੇ ਉਹ ਕਰਾਟਿਆਂ ਲਈ ਅੱਗੇ ਵੀ। ਹਾਂ ਇਹ ਨਹੀਂ ਵੀ ਉਹ ਕੁਸੁੰਨੇ ਮੁਖੀ ਵਾਲਾ ਵਾ ਤੇ ਮੈਂ ਇਪ ਮੈਨ ਐਨੀ ਨਹੀਂ ਸੀ ਹੁੰਦਾ। ਸਾਰੇ ਕਰਾਟਿਆਂ ਵਾਲੇ ਸੀ। ਉਸਤਾਦ ਜੀ ਬਹੁਤ ਤੇਜ਼ ਖੇਡਦੇ ਆ। ਹਾਂ ਉਹ ਇਪ ਮੈਨ ਜਿਹੜੇ ਅੱਛਾ ਕੈਸੀ ਗੱਲ ਉਸਤਾਦ ਜੀ ਉਹ ਹਕੀਕਤ ਇਹ ਹੈ ਕਿ ਜਿਹੜੇ ਬਰੂਸ ਲੀ ਦੇ ਉਸਤਾਦ ਸੀ ਨਾ ਇਪ ਮੈਨ ਜਿਨ੍ਹਾਂ ਕੋ ਬਰੂਸ ਲੀ ਨੇ ਹਿਸਾਬ ਲਾਇਆ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਪਰੰਪਰਾ ਚੱਲੀ ਆ ਰਹੀ ਨਾ ਜਿਹਦੇ ਸਾਡੇ ਸਟਾਈਲ ਸਾਡੇ ਉਹ ਜਿਹੜੇ ਕਾਟੇ ਇਹ ਉਹ ਸਾਰਾ ਜੋ ਵੀ ਹੁੰਦਾ ਮੈਂ ਨਹੀਂ ਯਾਰ ਮੈਂ ਇਹਦੇ ਚ ਇਜ਼ਾਫਾ ਕਰਨਾ ਥੋੜਾ ਮੈਂ ਆਪਣੀ ਕੋਈ ਇਹਦੇ ਚ ਨਿਜ਼ਾਮ ਕਰਨਾ। ਇਸ ਤੋਂ ਉਹਨਾਂ ਦੇ ਭਰਾਵਾਂ ਨਾਲ ਵੀ ਉਹਨਾਂ ਦੀ ਨਹੀਂ ਬਣੀ ਮਤਲਬ ਘਰ ਵੀ ਰੋਲਾ। ਫਿਰ ਇਹਨੂੰ ਉਹ ਪਸੰਦ ਆਇਆ ਬਰੂਸ ਲੀ ਕਿ ਯਾਰ ਇਹ ਠੀਕ। ਉਹ ਕਹਿੰਦਾ ਸੀ ਭਾਈ ਮੈਂ ਉਹ ਲਕੀਰ ਦਾ ਫਕੀਰ ਨਹੀਂ ਹੈਗਾ ਮੈਂ ਆਪਣੀ ਵੀ ਕੋਈ ਥੋੜੀ ਜਿੱਦਤ ਪਾਈ ਹੈ। ਉਹਦੇ ਚ ਇਹ ਸੀ ਕਿ ਵੀ ਉਹ ਲੱਤ ਨਹੀਂ ਮਾਰਨੀ ਕੋਈ ਇਸ ਟਾਈਪ ਦਾ ਉਹਨਾਂ ਦੇ ਫੇਸ ਤੇ ਲੱਤ ਕਿੱਕ ਨਹੀਂ ਮਾਰਨੀ। ਇਹ ਸਾਰਾ ਕੁਝ ਹੀ ਭਾਈ ਖੜਕਾ ਦਿੰਦਾ ਸੀ ਇਪ ਮੈਨ ਜਿਹੜੇ ਸੀ। ਹਾਂਜੀ ਔਰ ਇਹ ਬਰੂਸ ਲੀ ਇਹ ਜੈਨੂਇਨ ਵੀ ਸਿੱਖੇ ਹੋਏ ਲੋਕ। ਹਾਂਜੀ ਬਰੂਸ ਲੀ ਉਹਨਾਂ ਦੇ ਸ਼ਗਿਰਦ ਸੀ। ਅੱਛਾ ਉਸਤਾਦ ਜੀ ਬਰੂਸ ਲੀ ਨੂੰ ਕਹਿੰਦੇ ਜ਼ਹਿਰ ਦਿੱਤਾ ਗਿਆ ਸੀ। ਸੁਣਿਆ ਵਾ ਇਦਾਂ ਦੇ ਬੜਿਆਂ ਦਾ ਸੁਣਿਆ ਵਾ ਇੱਥੇ ਹੁਣ ਬਹੁਤ ਸੁਣਿਆ। ਤੇਰੇ ਮਗਰ ਵੀ ਕਈ ਬੰਦੇ ਫਿਰਨ ਡੇ। ਨਹੀਂ ਉਹ ਜਿੱਦਾਂ ਇਹਨੇ ਭੱਜ ਕੇ ਜਾ ਕੇ ਪੁੱਠੀ ਬਾਜ਼ੀ ਮਾਰ ਕੇ ਕਰਨਾ ਹੀ ਖੋਦੇ। ਉਹ ਯਾਰ ਉਹ ਤੇ ਨਾਰਮਲ ਬੱਚੇ ਕਰੀ ਫਿਰਦੇ ਆ ਇਹ ਯਾਰ। ਵੀ ਗਿਆ ਅੱਜ ਕਰਕੇ ਭੱਜ ਕੇ ਜਾ ਕੇ ਨੇ ਉਹਦਾ ਮਸ਼ਹੂਰ ਸੀ 4 ਇੰਚ ਕਿ 5 ਇੰਚ ਤੋਂ ਯਾਨੀ ਕਿ ਇੰਨੇ ਕੁ ਫਾਸਲੇ ਤਾਂ ਉਹ ਇੰਚ ਪੰਚ ਮਾਰਦਾ ਸੀ ਤੇ ਬੰਦੇ ਨੂੰ ਉਹ ਚਾਹੁੰਦਾ ਸੀ ਬੰਦਾ ਉਹਦਾ ਆ ਬਰੂਸ ਲੀ ਦਾ ਮਸ਼ਹੂਰ ਸੀ। ਉਸਤਾਦ ਜੀ ਭੱਜ ਕੇ ਗਿਆ ਨੇ ਇੰਜ ਕਰਕੇ ਕੰਧ ਨਾਲ ਛਾਲ ਮਾਰ ਕੇ ਕੰਧ ਨਾਲ ਲੱਗਿਆ ਵਾ ਸਾਰੀ ਕੰਧ ਦੇਖੀ ਉਧਰ ਮਿਸਤਰੀ ਹਲੇ ਵਾਰ ਲਾਉਣ ਹੀ ਡਿਆ ਸੀ ਗਿੱਲੀ ਨੇ ਲੱਗ। ਹਾਂਜੀ ਅੱਛਾ ਮਾੜੇ ਜਿਹੇ ਮਹੱਲੇ 'ਚ ਰਹਿੰਦਾ ਵਾ ਤੇ ਉੱਥੇ ਕਰਾਟੇ ਸਿੱਖੇ ਆ ਮਤਲਬ ਉਹ ਸਾਰੇ ਚੀਜ਼ਾਂ ਕਰ ਰਹੇ ਦਾ। ਉਹ ਤਾਂ ਬੋਲਦਾ ਵਾ ਉਦਾਂ ਹੀ ਹਰਕਤ ਕਰਦਾ ਬਾਹਰ ਬੈਲ ਵਿੱਚ ਕੌਣ ਬੈਲ ਵੱਜੀ ਤਾਂ ਕੌਣ ਤੇ ਉਹਨੇ ਕੋ ਪੁੱਛਿਆ ਵੀ ਅਬੂ ਹੈ ਘਰ ਨਹੀਂ ਸਾਥੀ ਕਰਾਟੇ ਸਿੱਖ ਲੈ ਤੇ ਬਾਅਦ ਚ ਲੰਗਰ ਵਾਲੀ ਲਾਈਨ ਚ ਵੀ ਨਿਕਲੋ। ਸਾਜੀ ਕਰਾਟੇ ਸਿੱਖਦੇ ਥੋੜਾ ਤਬੀਅਤ ਨੂੰ ਮਿੱਠਾ ਜਿਹਾ ਸੀ ਨਾ ਤੇ ਇੱਥੇ ਲੱਕ ਤੇ ਦੁਪੱਟਾ ਬੰਨ ਕੇ ਲੜਦੇ।
ਨਹੀਂ ਇੰਜ ਕਰਕੇ ਪੰਜਿਆਂ ਨਾਲ ਕੰਧ ਚੜਿਆ ਵਾ ਐ ਘੰਟਾ ਲਾ ਕੇ ਕੰਧ ਚੜਿਆ ਉਧਰੋਂ ਫੜਿਆ ਗਿਆ ਅੱਗੇ ਥਾਣਾ ਸੀ ਤੇ ਮਾਪਾ ਦੇਖ ਤੇ ਟੱਪੜੀ ਗਈ ਨਾ ਉਹਨੂੰ ਗਿਆ ਔਰ ਰस्से ਚੜ ਕੇ ਹਾਲੀ ਆਟਮ ਨਹੀਂ ਕਰਦੀ ਥੱਲੇ ਲਾ ਕੇ ਕਰਨੇ ਉੱਤੋਂ ਵੀ ਡਿੱਗ ਗਿਆ ਨਹੀਂ ਮਾਪਾ ਜੀ ਬਿਲਕੁਲ ਜ਼ਮੀਨ ਤੇ ਰੱਖ ਕੇ ਕਰ ਰਿਹਾ ਰੱਖਿਆ ਫਿਰ ਐਂ। ਜਿਵੇਂ ਆ ਵਾ ਤੂੰ ਉੱਤੋਂ ਵੀ ਡਿੱਗ ਪਿਆ ਤੇ ਮੋਢਾ ਕਢਾ ਲਿਆ। ਅੱਛਾ ਯਾਰ ਉਹ ਵੀ ਕੀ ਬੈਲੈਂਸ ਆ ਫਰੀਦ ਖਾਨ ਤੂੰ ਕਰ ਸਕਦਾ? ਨਹੀਂ ਉਸਤਾਦ ਜੀ ਉਹ ਬਹੁਤ ਮੁਸ਼ਕਿਲ। ਇੱਕ ਮੈਂ ਤੇ ਉਹ ਵੇਖ ਕੇ ਹੈਰਾਨ ਆ ਜਿਹੜਾ ਵਾਂਸਾਂ ਦੇ ਉੱਤੇ ਮੇਲੇ ਸਾਡੇ ਇੱਥੇ ਵੀ ਤੁਰੇ ਫਿਰਦੇ ਵਾਂਸਾਂ ਦੇ ਉੱਤੇ ਉਹ ਨਹੀਂ ਵਾਂਸਾਂ ਉਹ ਹੋ ਸਕਦਾ ਉਹ ਸੇਮ ਉਹੀ ਟੈਕਨੀਕ ਹੈ ਜਿਵੇਂ ਬੱਚਾ ਤੁਰਨਾ ਸਿੱਖਦਾ। ਜਦੋਂ ਤੂੰ ਬੱਚਾ ਤੁਰਨਾ ਸਿੱਖਦਾ ਨਾ ਤੇ ਉਹਦੀਆਂ ਲੱਤਾਂ ਤੇ ਇੰਜ ਤੂੰ ਵਾਂਸਾਂ ਦੇ ਉੱਤੇ ਤੁਰਨਾ ਉਹ ਬੈਲੈਂਸ ਕਰਕੇ ਸਿੱਖ ਲੇਗਾ। ਯਾਨੀ ਉਹਦਾ ਹਿਸਾਬ। ਲੇਕਿਨ ਜਿਹੜਾ ਰੱਸੇ ਤੇ ਤੁਰਨਾ ਸਾਜੀ ਫਰੀਕਾ ਦੇ ਉਹ ਉੱਤੇ ਪਤਾ ਨਹੀਂ ਉਹ ਧੜਾ ਵੀ ਚੁੱਕਿਆ ਉਹ ਧੜਾ ਵਾ ਬੇਸਿਕਲੀ ਉਹ ਜਿਹੜਾ ਨਹੀਂ ਬਾਂਸ ਚੁੱਕਿਆ ਹੁੰਦਾ ਉਹ ਬੇਸਿਕਲੀ ਧੜਾ ਵਾ ਮੇਰੇ ਹਿਸਾਬ ਨਾਲ। ਹਾਂ ਉਹਦਾ ਇਹ ਵਰਲਡ ਰਿਕਾਰਡ ਹੈਗਾ ਇੱਕ ਆਸਟ੍ਰੇਲੀਅਨ ਮੁੰਡੇ ਦਾ ਆਈ ਥਿੰਕ ਪਤਾ ਨਹੀਂ ਕਿ ਉਹਨੇ ਇੱਕ ਪਹਾੜੀ ਤੋਂ ਦੂਸਰੀ ਪਹਾੜੀ ਤੱਕ ਹੈ ਸੀ ਸੇਫਟੀ ਸਾਰਾ ਕੁਝ ਉਹਨੇ ਪਾਈ ਸੀ ਲੇਕਿਨ ਉਹਦਾ ਰਿਕਾਰਡ ਹੈਗਾ ਕਿ ਉਹਨੇ ਇੱਕ ਮਾਊਂਟੇਨ ਤੋਂ ਲੱਗ ਕੇ ਦੂਸਰੀ ਮਾਊਂਟੇਨ ਤੱਕ ਦਾ ਸਫ਼ਰ ਤੈਅ ਕੀਤਾ ਰੱਸੇ ਤੇ ਰੱਸੇ ਤੇ। ਉਹ ਕਿੱਦਾਂ ਭੱਜ ਵੀ ਪਿਆ ਵਿੱਚ ਨਹੀਂ ਸਾਜੀ ਇਦਾਂ ਹੀ ਆ ਸਾਹ ਵੀ ਲੈ ਲਿਆ ਬਹਿ ਕੇ। ਨਿਸਤਾਜੀ ਫਰੀਕਾ ਦੀ ਵੀਡੀਓ ਦੇਖੀ ਸੀ ਕਿ ਉਹ ਕਾਲੇ ਕਾਲੇ ਬੱਚੇ ਉਹ ਵਾਂਸ ਦੇ ਨੱਠੇ ਭੱਜੇ ਫਿਰਦੇ ਆਹੋ ਉਹ ਨਹੀਂ ਹੈਗਾ ਐਡਾ ਰੌਲਾ। ਇਹ ਵੀ ਚੜਾ ਵਾਂਸਾਂ ਤੇ ਇੰਜ ਕਰਕੇ ਚੜਿਆ ਵਾ ਤੇ ਚੰਡਾ ਪੈ ਗਿਆ ਨਾਲ ਦੇ ਝਾਤੀ ਪੈੜੇ ਉਹਨੂੰ ਫੜ ਲਿਆ ਉਹਨੂੰ ਝਾਤੀਆਂ ਮਾਰਦਾ ਹਾਂ ਸਾਜੀ ਇਹਨੇ ਵੀ ਸਾਜੀ ਕਰਾਟਿਆਂ ਦਾ ਸਾਜੀ ਇਹਨੇ ਵੀ ਉਹ ਰੱਸੇ ਵਾਲੀ ਆਈਟਮ ਗੰਦੇ ਨਾਲੇ ਤੇ ਰੱਸਾ ਬੰਨ ਕੇ ਉਹਦੇ ਤੇ ਆਇਆ ਟੁਰਨ ਡਿਆ ਐ ਲਿਜਾ ਕੇ ਤੇ ਜਿੱਤ ਗਿਆ ਪਰ ਲੰਘ ਗਿਆ ਤੇ ਗੰਦੇ ਨਾਲੇ ਚਾਲ ਮਾਰ ਕੇ ਜਿੱਤ ਗਿਆ ਖੁਸ਼ੀ ਨਾਲ ਪਿੱਛੇ ਇਹਦਾ ਭਾਈ ਯੱਕ ਤਾਂ ਬੈਟਿੰਗ ਚ ਬੜਿਆ ਉਹਨੇ ਕਿਹਾ ਆ ਕੀ ਰੌਲਾ ਇਹਦੇ ਤੇ ਕਹਿੰਦੀ ਪਤਾ ਨਹੀਂ ਭਾਈ ਕਰਾਟੇ ਵਾਲੀ ਹੋ ਗਿਆ ਉਹ ਮਹੱਲੇ 'ਚ ਮਸ਼ਹੂਰ ਹੋਇਆ ਕਰਾਟਿਆਂ ਵਾਲਾ। ਵਿਆਹ ਸ਼ਾਦੀ ਤੇ ਕਿਤੇ ਵਾਸ਼ਰੂਮ 'ਚ ਗੰਦ ਪਿਆ ਉਹਨਾਂ ਤੇ ਕਹਿੰਦੇ ਕਰਾਟੇ ਵਾਲਿਆਂ ਦਾ ਕੰਮ ਅਗਲੀ ਲੈ ਚ ਫੋਟੋ ਕਰਾਟੇ ਵਾਲੀ ਆਈ ਤਾਂ ਪਿਛਲੇ ਕਹਿੰਦਾ ਭਾਜੀ ਤਾਂ ਠੀਕ ਆ ਹੋ ਗਿਆ ਉਹਦਾ ਨਾਂ ਬਰੂਸਲੀ ਤੇ ਸਾਰਿਆਂ ਨੂੰ ਮਲੇ ਕਹਿੰਦੇ ਚੂਸ ਲਈ ਲੈ ਚੂਸ ਲਈ। ਅੱਛਾ ਯਾਰ ਬਰੂਸਲੀ ਵੀ ਇੱਕ ਐਸਾ ਕਰੈਕਟਰ ਹੋਇਆ ਜਿਵੇਂ ਲੋਕੀ ਰੈਫਰੈਂਸ ਦਿੰਦੇ ਸੀ ਨਾ ਓਏ ਆ ਐਡਾ ਮਾਈਕਲ ਜੈਕਸਨ ਤੋਂ ਹੈਨਾ ਇਹ ਕੈਸਾ ਤੇ ਇਹ ਬਰੂਸਲੀ ਦਾ ਵੀ ਹੁੰਦਾ ਸੀ। ਵਾਓ ਬਰੂਸ ਲੀ ਵਾਹ ਵੀ ਵਾਹ ਜੀ ਬੜਾ ਲੜਿਆ ਵੀ ਬਰੂਸਲੀ ਮਤਲਬ ਉਹ ਵੀ ਇੱਕ ਨਾਮ। ਸਪੀਡ ਤੋਂ ਜੈਕੀ ਜਨ ਬਹਿ ਜਾ ਅੱਡਾ ਤੋਂ ਜੈਕੀ ਜਨ ਆਹੋ ਆਹੋ ਅੱਛਾ ਜੈਕੀ ਚਨ ਬੇਸਿਕਲੀ ਸਟੰਟਮੈਨ ਆ। ਸਟੰਟਮੈਨ ਜਿਹੜੇ ਮਤਲਬ ਕਿ ਉਹ ਕਰਦੇ ਸੀ ਇਹ ਟਾਈਪ ਸੀ। ਉਹ ਫਾਈਟਰ ਨਹੀਂ ਹੈਗਾ ਜੈਨੂਇਨ। ਉਹ ਜਿਹੜੇ ਸਟੰਟ ਕਰਦਾ ਨਾ ਉਹਦਾ ਬਹੁਤ ਲੇਕਿਨ ਉਹਦੀ ਸਪੀਡ ਬਹੁਤ ਕਮਾਲ ਬਹੁਤ ਬੜੇ ਆਰਟਿਸਟ ਹੋਏ ਨੇ ਯਾਰ। ਮਲੇ ਚ ਲੋਕੀ ਗੱਲਾਂ ਕਰਨੇ ਉਹ ਭਾਈ ਦੇਖਿਆ ਪਤਾ ਲੱਗਾ ਪਾਨ ਸ਼ਾਪ ਤੋਂ ਨਾ ਕਰਾਟੇ ਵਾਲਾ ਬੋਤਲ ਪੀ ਕੇ ਨਿਕਲ ਗਿਆ ਪੈਸੇ ਦਿੱਤੇ ਯਾਰ ਇਹਦਾ ਨਾਂ ਇਦਾਂ ਲਿਖਾਉਂਦੇ ਸੀ ਕਰਾਟੇ ਵਾਲਾ ਵਲਦ ਚਪੇੜਾ ਵਾਲਾ ਕਰਾਟਿਆਂ ਵਾਲਾ ਬਲਦ ਸ਼ੋਤੋਕਾਨ। ਹਾਂ ਨਹੀਂ ਇਹਨਾਂ ਨੂੰ ਬਰੂਸਲੀ ਨੂੰ ਜ਼ਹਿਰ ਨਹੀਂ ਸੀ ਦੇਣਾ ਚਾਹੀਦਾ। ਉਹ ਯਾਰ ਇਹ ਅਫਵਾਹ ਹੀ ਆ। ਕਹਿੰਦੇ 48 ਘੰਟੇ ਬਾਅਦ ਜ਼ਹਿਰ ਅਸਰ ਕੀਤਾ। ਉਹ ਯਾਰ ਉਹ ਵੀ ਇਨਸਾਨ ਸੀ ਕੀ ਹੋ ਗਿਆ ਤੈਨੂੰ ਯਾਰ। ਮੈਂ ਅਖਬਾਰ 'ਚ ਆਪ ਪੜਿਆ ਕਹਿੰਦੇ ਵੀ ਲਾਗੋਂ ਉਹਨੇ ਕਿਹਾ ਸੀ ਤੁਸੀਂ 20 ਫੁੱਟ ਤੋਂ ਨਾ ਉਹ ਆਹੋ ਆਪਣੀ ਭੈਣ ਦੇ ਘਰ ਸੀ ਪਤਾ ਨਹੀਂ ਕਿ ਕਿੱਥੇ ਇਦਾਂ ਦੱਸਦੇ ਨੇ ਤੋਂ ਉਹਨੇ ਜ਼ਹਿਰ ਦਿੱਤਾ ਤੇ ਇਹ ਹੋਇਆ ਉਹ ਹੋਇਆ। ਨਹੀਂ ਕਹਿੰਦੇ 20 ਫੁੱਟ ਦੀ ਦੂਰੀ ਤੋਂ ਮੈਨੂੰ 32 ਬੋਰ ਦੀ ਗੋਲੀ ਮਾਰੋ ਟਨ ਦੀ ਆਵਾਜ਼ ਆਊਗੀ। ਹਾਂ ਜਿਸੇ ਮੈਨੇ ਪੱਕਾ ਕਾਲਿਆ ਸੀ ਸਾਜੀ ਪੱਥਰ ਸੀਗਾ। ਇਹ ਵੀ ਕਰਾਟੇ ਸਿੱਖ ਕੇ ਇਹਨੇ ਕਿਤੇ ਆ ਜਿਹੜੇ ਕੂੜਾ ਚੁੱਕਣ ਵਾਲੇ ਵਿਚਾਰੇ ਨਹੀਂ ਉਹਨੂੰ ਚਪੇੜ ਮਾਰ ਕੇ ਤੇ ਕਹਿੰਦਾ ਇਹਨਾਂ ਮੈਨੂੰ ਜ਼ਹਿਰ ਦੇ ਦੇ। ਇੱਕ ਨਾ ਬੀਬੀ ਕਾਲੇ ਚਨੇ ਵਾਲਾ ਸਾਲਨ ਬਾਹਰ ਡੋਲਣ ਜਾਂਦੀ ਤੇ ਸਿਆਣੀ ਜੀ ਭਾਈ ਕਹਿੰਦੀ ਨਹੀਂ ਬਾਹਰ ਹੋਦੀ ਤੇ ਰੱਖਦੇ ਕਰਾਟੇ ਵਾਲਾ ਲੈ ਜੀ। ਲੇਕਿਨ ਕਿਸੇ ਹਜੂਮ 'ਚ ਜਾਂਦਾ ਸੀ ਲੋਕ ਕਹਿੰਦੇ ਉਹ ਜੇਬਾਂ ਤੇ ਹੱਥ ਰੱਖ ਲਓ ਕਰਾਟੇ ਵਾਲਾ ਫਿਰ ਡੇ ਭਾਈ। ਮਹੱਲੇ 'ਚ ਕਿਤੇ ਕੋਈ ਧੀ ਧਿਆਣੀ ਦਾ ਜਹੇਜ਼ ਲਾਉਣਾ ਹੁੰਦਾ ਸੀ ਨਾ ਤੇ ਕਹਿੰਦੇ ਉਹ ਕਰਾਟੇ ਵਾਲੇ ਨੂੰ ਆ ਲੈਂਦੇ ਪੇਟੀ ਉੱਤੇ ਚੜਾ ਲੈ। ਹਾਂ ਸਾਡੇ ਵੱਲ ਇੱਕ ਮੁੰਡਾ ਮੈਨੂੰ ਯਾਦ ਕਰਾਤਾ 2 ਪਾਣ ਉਹਨੂੰ ਖਵਾਉਣੇ ਸਾਰੇ ਘਰ ਦਾ ਸਮਾਨ ਢਵਾ ਲਓ। ਤੇ ਜਾਨ ਉਹਦੇ ਚੇਨੀ ਸੀ ਕੱਲਾ ਹੀ ਡਬਲ ਡੋਰ ਫ੍ਰਿਜ ਮੋਢੇ ਤੇ ਰੱਖ ਕੇ ਲੈ ਜਾਂਦਾ ਹੁੰਦਾ ਸੀ ਗਲੀ 'ਚ ਤੁਰਿਆ ਜਾ ਰਿਹਾ। ਹਾਂਜੀ ਹਾਂਜੀ ਉਹ ਹੁੰਦੇ ਮੁੰਡੇ ਹਾਂਜੀ ਯਾਰ ਦੋਸਤ ਇਦਾਂ ਦੇ ਵੀ ਹੁੰਦੇ ਸੀ ਉਸਤਾਦ ਜੀ ਅਸੀਂ ਟਰਾਲੀ ਮਿੱਟੀ ਦੀ ਸਟਾਈ ਹੈ ਨਾ ਵਿਹੜਾ ਉੱਚਾ ਕਰਨ ਲਈ ਤੇ ਉਹਨਾਂ ਨੇ ਐਵੇਂ ਹੀ ਸਾਰਿਆਂ ਨੇ ਸ਼ੁਗਲ ਮੇਰੇ ਨਾਲੇ ਗੱਲਾਂ ਬਾਤਾਂ ਹੱਸਣਾ ਖੇਡਣਾ ਤੇ ਨਾਲੇ ਉਹਨਾਂ ਘਰ ਦਾ ਸਮਾਨ ਵੀ ਇਦਾਂ ਹੀ ਆ ਖੇਡਦੇ ਉਹ 4-5 ਯਾਰ ਦੋਸਤ ਨਾ ਸ਼ੂਗਰ ਮਿਲੇ ਜੀ। ਇਦਾਂ ਹੁੰਦੇ ਮਹੱਲੇ 'ਚ ਨਾ ਕਈ ਯਾਰ ਦੋਸਤ ਹੁੰਦੇ ਊਤ ਟੈਪ ਚਾਚੀ ਸਪਰੈਟ ਫੜਾ ਦੇ ਬਸ ਆ ਤੇਰਾ ਸਾਰਾ ਸਮਾਨ ਸੁੱਟ ਦੂ ਸਪਰੈਟ ਪੀ ਕੇ ਸਹੀ ਰਾਹ ਲੱਗੇ ਰਹਿੰਦੇ ਕੱਲ ਟੈਪ ਨਾ ਵੀ ਖੁੱਲੇ ਹੱਥ ਪੈ। ਇਹ ਹਰ ਇੱਕ ਮਾਈ ਸੀ ਉਹ ਡੇਲੀ ਉਹਨੂੰ ਕਹਿੰਦਾ ਦੀ ਮਾਂ ਜੀ ਸਪਰੈਟ ਪਿਆ ਤੇ ਸਪਰੈਟ ਪੀ ਕੇ ਨਿਕਲ ਜਾਂਦਾ ਅਲਮਾਰੀ ਉੱਥੇ ਪਈ ਹੈ ਮਾਰੀ ਉੱਤੇ ਵੀ ਆਬਾਸ ਵੀ ਇੱਕ ਮਾਈਨ ਕਹਿੰਦਾ ਮਾਈ ਤੁਸੀਂ ਸਪਰੈਟ ਪੜਾ ਦਿਓ ਕਹਿੰਦੇ ਨਹੀਂ ਪੁੱਤ ਤੈਨੂੰ ਮੈਂ ਲਵਾ ਦਿੰਨੀ ਤੂੰ ਪੀਣ ਵਾਲਾ ਨਹੀਂ। ਯਾਰ ਅੱਛਾ ਬਸ ਤੂੰ ਕਦੀ ਜ਼ਿੰਦਗੀ 'ਚ ਕੋਈ ਖੇਲ ਨਹੀਂ ਖੇਲੀ? ਹਾਂਜੀ ਖੇਲ ਨਹੀਂ ਸਨੋਕਰਾਂ ਤੋਂ ਇਲਾਵਾ ਫਿਜ਼ੀਕਲੀ ਯਾਨੀ ਕਿ ਲਾਈਕ ਜਿੱਦਾਂ ਫੁੱਟਬਾਲ ਕ੍ਰਿਕਟ ਖੇਲੀ ਕਿੰਨੀ ਕੁ? ਇਹ ਬਾਬਾ
ਕਿੰਨੇ ਕੁ ਸਾਲ? ਇਹ 3 ਕੁ ਸਾਲ ਖੇਲੀ ਸਲਸਲ। ਮੁਸਲਸਲ ਇਹ ਵੀ ਨਾਲ ਹੁੰਦਾ ਸੀ? ਨਹੀਂ, ਇਹਨਾਂ ਦੀ ਲਹਿਦਾ ਟੀਮ ਸੀ ਉਸਤਾਦ ਜੀ। ਅੱਛਾ, ਉਹ ਸ਼ੁਰੂ ਤੋਂ ਮੁਖਾਲਫਾ? ਹਾਂਜੀ, ਮਤਲਬ ਸਾਡੀ ਟੀਮ ਦਾ ਨਾਮ ਸੀ ਤੂਫਾਨ 11। ਹੈ ਤੂਫਾਨ 11। ਓਏ ਯਾਰ ਤੂਫਾਨ ਲੈਣ। ਹਾਂਜੀ ਉਸਤਾਦ ਜੀ ਸਾਡੀ ਵੱਡੀ ਟੀਮ ਸੀ, ਇਹਨਾਂ ਦੀ ਛੋਟੀ ਟੀਮ ਹਾਂ, ਹਾਂ, ਹਾਂ। ਇਦਾਂ ਹੁੰਦੀਆਂ ਨਾ ਮੱਲੇ ਚ, ਉਹ ਸੀ। ਉਸਤਾਦ ਜੀ, ਅੱਛਾ ਅੱਛਾ, ਜੂਨੀਅਰ ਜੂਨੀਅਰ ਸੀਨੀਅਰ ਦਾਨਿਸ਼ ਦੀ ਟੀਮ ਚ ਨਾ 5 ਵਜੇ ਇਹਨਾਂ ਦੀ ਟੀਮ ਪੂਰੀ ਹੁੰਦੀ ਸੀ। ਕਿਉਂ? ਉਹ ਸਾਰੇ ਹੀ ਸ਼ਿਫਟਾਂ ਵਾਲੇ ਸੀ, ਉਹਨਾਂ ਨੂੰ 5 ਵਜੇ ਛੁੱਟੀ ਹੁੰਦੀ ਸੀ। ਉਹ ਫਿਰ ਉਹ ਸ਼ਾਮ ਦਾ ਮੈਚ ਖੇਡਦੇ। ਹਾਂ ਨਹੀਂ ਅੱਛਾ, ਕ੍ਰਿਕਟ ਦੀ ਤੇ ਕਿ ਤੂੰ ਕੀ ਸੀ ਉਹਦੇ ਚ? ਤਾਂ ਜੀ ਸਾਡੀ ਲਹਿਦਾ ਟੀਮ ਨਹੀਂ ਨਹੀਂ, ਉਹਦੇ ਚ ਤੂੰ ਬੋਲਰ ਸੀ, ਬੈਟਸਮੈਨ ਸੀ, ਵਿਕਟ ਕੀਪਰ ਸੀ, ਕੀ ਸੀ? ਇਹ ਦੂਜਾ ਸੀ ਜਿਹੜਾ ਵਾਈਟ ਰੱਖਿਆ ਤੇ ਨਹੀਂ, ਮੈਂ ਕੁਛ ਇਨਵੈਸਟਰ। ਵੀ ਨਹੀਂ ਸੀ, ਹੈਂ? ਬਸ ਇਨਵੈਸਟਰ ਉਹ ਜਿਹੜੇ ਟੇਪਾ ਟੂਪਾ ਨਹੀਂ ਲਿਆਉਂਦਾ। ਇਨਵੈਸਟਰ ਸਹੀ। ਜਿੱਦਾਂ ਪਿਆ ਵਾ ਤੇ ਟੀਮ ਦਾ ਇਨਵੈਸਟਰ ਕਿਦਾਂ ਨੇ ਟੇਪਾ ਟੂਪਾ ਲਿਆਉਣ ਵਾਲੇ ਨਹੀਂ ਹੁੰਦੇ? ਮਤਲਬ ਮੈਂ ਚਿੱਲ ਕਰਦਾ ਸੀ ਉੱਥੇ, ਮੈਂ ਖੇਲਦਾ ਘੱਟ ਸੀ। ਉਦਾਂ ਮੈਨੂੰ ਬੋਲਿੰਗ ਦਾ ਬਹੁਤ ਸ਼ੌਕ। ਹਾਂ, ਅੱਛਾ। 3 ਸਾਲ ਯਾਨੀ ਤੂੰ ਮੁਸਲਸਲ ਕ੍ਰਿਕਟ ਜਿਹੜੀ ਮੁਸਲਸਲ, ਹਾਂ। ਉਹ ਇਦਾਂ ਹੀ ਲਿਆ ਕੇ ਸਮਾਨ ਉਹਨਾਂ ਨੂੰ ਦਿੱਤਾ। ਹਾਂ, ਤੇ ਲਾਸਟ ਮੈਚ ਚ ਜਿਹੜਾ ਸੀ ਹਰੇ ਸੀ ਨਾ। ਅੱਛਾ, ਲਾਸਟ ਮੈਚ ਚ ਹਾਂਜੀ ਉਸਤਾਦ ਜੀ ਹਰੇ ਹਰੇ ਸੀ ਤੁਸੀਂ? ਹਾਂਜੀ, ਉਹ ਹਰੇ। ਤੇ ਉਸ ਤੋਂ ਪਹਿਲਾਂ? ਉਸ ਤੋਂ ਪਹਿਲੇ ਵੀ ਹਰੇ, ਤੇ ਉਸ ਤੋਂ ਪਹਿਲਾਂ? ਉਦੋਂ ਵੀ ਹਰੇ। ਚਲੋ, ਉਸ ਤੋਂ ਪਿਛਲੇ 5 7 10? ਹਾਂਜੀ ਉਸਤਾਦ ਜੀ ਹਰੇ ਸੀ ਮਤਲਬ। ਤੇ ਲਾਸਟ? ਅੱਛਾ, ਉਹ ਕਹਿ ਰਿਹਾ ਜਿਹੜਾ ਸੀ ਲਾਸਟ ਹਾਰੇ ਆ। ਅੱਛਾ ਅੱਛਾ ਅੱਛਾ, ਇਹ ਨਹੀਂ ਕਹਿ ਰਿਹਾ ਕਿ ਲਾਸਟ ਅਸੀਂ ਹਾਰ ਗਏ। ਹਾਂ, ਉਹ ਕਹਿੰਦਾ ਜਿਹੜਾ ਸੀ ਫਿਰ ਲਾਸਟ ਹਾਰੇ ਨਾ। ਉਸਤਾਦ ਜੀ ਹਾਂ, ਉਹ ਬੰਦੇ ਜਰਾ ਨੇ- ਥੋੜਾ ਜਿੱਦਾਂ ਨਾ ਉਹ ਬੰਦੇ ਨੇ ਭਲਾ ਕੀ ਕੀਤਾ, ਉਹ ਜਿਨ੍ਹਾਂ ਨਾਲ ਅਸੀਂ ਮੈਚ ਕੀਤਾ ਉਹਨਾਂ ਨੇ ਉਸਤਾਦ ਜੀ ਪ੍ਰੋਫੈਸ਼ਨਲ ਜਿਹੜੇ ਪਲੇਅਰ ਸੀ ਨਾ, ਉਹ ਉਹਨਾਂ ਲੂਮਾਂ ਵਾਲੇ ਕੱਪੜੇ ਪਾ ਕੇ ਉਹਨਾਂ ਨੂੰ ਖਿਲਾਰਦਾ। ਉਹ ਉਹਨਾਂ ਨੇ ਡਲੈਪਰ ਟੰਗੇ, ਛਿੱਕੇ ਮਾਰਨ ਉਸਤਾਦ ਜੀ। ਸਾਰੇ ਪਲੇਅਰ ਕਹਿੰਦੇ ਭਾਈ ਪਲੇਅਰ ਆ, ਜਾਣ ਕੇ ਦੇ। ਲੋ ਜੀ, ਜਿੱਦਾਂ ਨਾ ਫਰੀਦ ਸਾਹਿਬ, ਇਹ ਗੱਲ ਜਿਹੜੀ ਨਾ, ਇਹ ਬੜਾ ਇਹਦਾ ਹੁੰਦਾ ਵਾ, ਦਾਓ ਪੇਚ ਹੁੰਦੇ ਆ ਅਲਫਾਜ਼ਾਂ ਦੇ, ਮੀਨਿੰਗ ਚੇਂਜ ਉਹਨਾਂ ਅਲਫਾਜ਼ਾਂ ਤੇ ਹੀ। ਜਿੱਦਾਂ ਬੜੀ ਮਸ਼ਹੂਰ ਇੱਕ ਗੱਲ ਆ ਕਿ ਹੁਣ ਇਹ ਤੂੰ ਲੈਣ ਇਕੱਠੀ ਕਹਿਣੀ ਆ ਕਿ ਇਹ ਰੋਕੋ ਮਤ ਜਾਣੇ ਦੋ, ਇਕੱਠੀ ਕਹਿ, ਰੋਕੋ ਮਤ ਜਾਣੇ ਦੋ। ਰੋਕੋ ਮਤ ਜਾਣੇ ਦੋ। ਹੁਣ ਤੂੰ ਰੋਕੋ ਤੇ ਪੌਜ਼ ਲੈ ਕੇ ਅਗਲੇ ਲਫ਼ਜ਼ ਕਹਿ। ਹਾਂ, ਰੋਕੋ ਮਤ ਜਾਣੇ ਦੋ। ਇਹਦਾ ਕੀ ਮਤਲਬ ਆ? ਰੋਕੋ ਮਤ ਨਾ ਜਾਣ। ਨਾ ਜਾਣਦੇ। ਹੁਣ ਤੂੰ ਰੋਕੋ ਮਤ ਤੇ ਪੌਜ਼ ਲੈਣਾ, ਬਾਕੀ ਕਹਿ। ਰੋਕੋ ਮਤ ਜਾਣੇ ਦੋ। ਇਹਦਾ ਕੀ ਮਤਲਬ ਆ? ਹਾਂ, ਇਹਨੂੰ ਰੋਕ ਨਾ ਜਾਣ ਦੇ। ਕੈਸਾ? ਉਹੀ ਅਲਫਾਜ਼ ਨੇ, ਸਿਰਫ ਪੌਜ਼ ਦੇ ਵਿੱਚ ਮੀਨਿੰਗ ਚੇਂਜ ਹੋ ਗਈ। ਰੋਕੋ ਮਤ ਜਾਣੇ ਦੋ, ਰੋਕੋ ਮਤ ਜਾਣੇ ਦੋ। ਵਾਹ ਕੈਸੀ ਗੱਲ ਕਿਆ ਬਾਤ। ਇਦਾਂ ਦੇ ਬਹੁਤ ਨੇ। ਇੱਕ ਇੰਟਰਵਿਊ ਹੋਇਆ ਵਾ ਤੇ ਉਹਨੇ ਕਿਹਾ ਕਿ ਤੇਰੇ ਜਨਰਲੀ ਸਵਾਲ ਪੁੱਛਣੇ, ਤੇਰੀ ਸੈਂਸ ਵੇਖਣੀ ਕੀ ਹੈ। ਤੇ ਉਹ ਅੰਦਰ ਉਹਨੇ ਕਿਹਾ ਜਾ ਕੇ ਨਾ, ਤੇ ਉਹ ਸਰ ਨੂੰ ਇੰਟਰਵਿਊ ਦੇ। ਤੇ ਉਹ ਅੰਦਰ ਬੈਠਾ ਬੰਦਾ ਜਿਹੜਾ ਆਫੀਸਰ ਸੀ, ਉਹਨੇ ਨਾ ਚਾਹ ਹੱਥ 'ਚ ਫੜੀ ਤੇ ਉਹਨੇ ਕਿਹਾ ਯੂ ਕਮ ਆਫਟਰ ਟੀ। ਤੇ ਚਾਹ ਪੀਣ ਲੱਗ ਗਿਆ ਤੇ ਉਹ ਬਾਹਰ ਨਿਕਲ ਗਿਆ। ਉਹਨੇ ਕਿਹਾ ਯੂ ਕਮ ਆਫਟਰ ਟੀ, ਚਾਹ ਤੋਂ ਬਾਅਦ ਆਈ। ਚਾਹ ਤੋਂ ਬਾਅਦ ਆਈ। ਲੇਕਿਨ ਉਹ ਨਿਕਲ ਗਿਆ ਬਾਹਰ, ਉਹਨਾਂ ਨੂੰ ਫੇਲ ਕਰ ਦਿੱਤਾ। ਉਹਨੇ ਕਿਹਾ ਜੀ ਮੈਨੂੰ ਵਜ੍ਹਾ ਫੇਲ ਕਰਨ ਦੀ। ਉਹ ਅਗਲਾ ਮੁੰਡਾ ਫਿਰ ਆਇਆ, ਉਹ ਬੜਾ ਜ਼ਹੀਨ ਸੀ। ਉਹਨੇ ਕਿਹਾ ਜੀ ਯੂ ਕਮ ਆਫਟਰ ਟੀ। ਉਹਨੇ ਕਿਹਾ ਯੈਸ ਸਰ। ਉਹ ਕਹਿੰਦਾ ਬੈਠ। ਤੂੰ ਚਾਹ ਤੋਂ ਬਾਅਦ ਆਇਆ? ਨਹੀਂ, ਯੂ ਜਿਹੜਾ ABCD ਦਾ ਯੂ ਕਮ ਆਫਟਰ ਟੀ। ਉਹਨੇ ਕਿਹਾ ਯੂ ਜਿਹੜਾ ਨਾ ਆਫਟਰ ਟੀ ਤੋਂ ਬਾਅਦ ਆਂਦਾ। ਯਾਨੀ ਦੂਸਰਾ ਮਤਲਬ ਉਹਨੇ ਉਹ ਸੈਂਸ ਦਾ। ਇਹ ਤੇ ਨਾਂ ਰੱਖਣ ਵਾਲੀਆਂ ਗੱਲਾਂ ਨੇ। ਲੇਕਿਨ ਅਗਲਾ ਐਡਾ ਜ਼ਹੀਨ ਹੋਵੇ ਤੇ ਉਹਨੂੰ ਉਸ ਟਾਈਮ ਥੋੜਾ ਪ੍ਰੈਸ਼ਰ 'ਚ ਵੀ ਹੁੰਦਾ ਬੰਦਾ। ਇਹ ਕੀ ਗੱਲ ਹੋਈ ਵੀ ਉੱਥੇ ਉਹਨੂੰ ਅਰਸਤੂ ਦੇ ਕੋਲ ਗਿਆ ਇੰਟਰਵਿਊ ਦੇਣ, ਐਸੇ ਫਿਰ ਕਪੂਰਾ ਉਹ ਬੱਸ ਕਰਦੇ ਹੀ ਯਾਰ। ਲੈ, ਭਲਾ ਕੀ ਉਸਤਾਦ ਜੀ, ਇਹ ਤਾਂ ਜਾਣ ਕੇ ਗੱਲ ਕਰਨ ਵਾਲੀ ਆ, ਮੈਂ ਤੇ ਆ ਕਿਹਾ ਸੀ। ਇਹ ਤੇ ਉਹ ਹਿਸਾਬ ਫਰੀਦ ਕਾ ਚਪਾਈ ਲੈ ਦੱਸ, ਬੜਾ ਆਪਣੀ ਗੱਲੋਂ ਕਦੀ। ਉਸਤਾਦ ਜੀ ਨੇ ਓਏ ਆਹੋ, ਇੱਧਰ ਸੁਣਿਓ, ਆ ਦੇਖੀ ਲੌਜੀਕ ਨਾਲ ਸਵਾਲ ਹੁੰਦੇ ਕਾਕਾ। ਨਹੀਂ ਉਸਤਾਦ ਜੀ, ਇੱਕ ਬਾਹਰ ਦੇ ਮੁਲਕ ਡਰਾਈਵਰੀ ਦਾ ਇੰਟਰਵਿਊ ਸੀ, ਉਹ ਬੰਦਾ 10 ਮਿੰਟ ਲੇਟ ਗਿਆ, ਉਹਨਾਂ ਨੇ ਰੱਖ ਲਿਆ, ਕਹਿੰਦੇ ਆਰਾਮ ਨਾਲ ਚਲਾਏਗਾ। ਹਾਂ ਅੱਜ ਕੱਲ੍ਹ ਲੌਜਿਕ ਸਮਝ ਆਉਂਦੀ ਹੈ। ਉਹ ਜਿਵੇਂ ਇੱਕ ਹੋਟਲ ਵਾਲੇ ਬੰਦੇ ਨੇ ਉਹ ਰੱਖੇ ਵੇਟਰ, ਜਿਹੜਾ ਵੇਟਰ ਦੀ ਭਰਤੀ ਕਰਦਾ ਸੀ ਨਾ, ਉਹ ਬੜਾ ਨੈਸ਼ ਕਰੈਕਟਰ ਸੀ। ਕਿਉਂਕਿ ਵੇਟਰ ਇੱਕ ਐਸੀ ਜੌਬ ਆ ਉਸਤਾਦ ਜੀ, ਤੁਹਾਨੂੰ ਗਾਲਾਂ ਵੀ ਸੁਣਨੀਆਂ ਪੈਣੀਆਂ। ਐਸੇ ਰੈਸਟੋਰੈਂਟ ਉਹਨੇ ਰੈਸਟੋਰੈਂਟ ਤੇ ਸ਼ਰਾਬ ਪੀਤੀ, ਨਸ਼ਾ ਕੀਤਾ, ਵਾਹ ਵਾਹ ਓਏ ਫਲਾਣਿਆ ਢੀਂਗੜੇ ਜੀ, ਉਹਨੂੰ ਮੈਨੇਜ ਕਰਨਾ, ਹੈਂਡਲ ਕਰਨਾ। ਖੜੂਸ ਕਰੈਕਟਰ ਆ ਗਿਆ, ਪਲੇਟ ਨਹੀਂ ਧੋਤੀ, ਆ ਨਹੀਂ ਆਤੀ, ਆ ਨਹੀਂ। ਹੋਟਲਾਂ 'ਚ ਬੜਾ ਕੁਝ ਹੁੰਦਾ। ਰੈਸਟੋਰੈਂਟਾਂ 'ਚ ਸਰ, ਰੈਸਟੋਰੈਂਟ ਕਹਿੰਦੇ ਨਾ ਖਾਣੇ ਵਾਲੇ ਰੈਸਟੋਰੈਂਟ, ਉਹਨਾਂ 'ਚ ਹਰ ਕਿਸਮ ਦਾ ਗਾਹਕ ਆ। ਤੇ ਕਾਮਯਾਬ ਹੋ ਜਾਂਦਾ ਜਿਹੜਾ ਸਾਰਿਆਂ ਨੂੰ ਹਿਸਾਬ ਨਾਲ ਮੈਨੇਜ ਕਰੋ, ਸਮਝ ਜਾਂਦਾ ਕਿ ਦੀ ਆ ਤਬੀਅਤ ਆ। ਕੁਛ ਇਦਾਂ ਦੇ ਨੇ, ਮਤਲਬ ਬੂਫੇ ਲੱਗਾ ਜਾਂ ਮਤਲਬ ਉਹਦਾ ਖੜਾ, ਉਹਨਾਂ ਨੇ ਨਿੱਕੀ ਨਿੱਕੀ ਗੱਲ 'ਚ ਆ ਯਾਰ ਪਿਛਲੀ ਵਾਰੀ ਤਿਆਰ ਨਹੀਂ ਸੀ ਟੇਸਟ ਆ। ਉਹ ਵੇਟਰ ਹਾਇਰ ਕਰਦਾ ਸੀ। ਉਹ ਵੇਟਰ ਅੰਦਰ ਆਇਆ ਉਸਤਾਦ ਜੀ, ਉਹਨੇ ਅੰਦਰ ਆ ਕੇ ਉਹਨੇ ਕਿਹਾ ਕਿ ਹਾਂਜੀ, ਉਹਨੇ ਕਿਹਾ ਜੀ ਇੰਟਰਵਿਊ। ਉਹਨੇ ਕਿਹਾ ਤੇਰੀ ਫਲਾਣੇ ਉਹਨੇ 30-35 ਮਾਵਾਂ ਭੈਣਾਂ ਦੀ ਗਾਲਾਂ। ਉਹ ਭਾਈ ਉਹਨੇ ਕਿਹਾ ਨੌਕਰੀ ਦੇਣੀ, ਨਾ ਦਿਓ ਨਾ ਦਿਓ, ਫਲਾਣਾ ਹੋ ਗਿਆ। ਯਾਨੀ ਉਹ ਸਬਰ ਵੀ ਚੈੱਕ ਕਰ, 3-4 ਤਰੀਕੇ ਨਾਲ ਵੇਟਰ ਨੂੰ ਚੈੱਕ ਕਰਦਾ ਸੀ
ਕਿ ਇਹਦਾ ਕੀ ਹਿਸਾਬ ਕਿਤਾਬ। ਫਿਰ ਰੱਖਦਾ ਉਹਨੂੰ ਸੀ ਜਿਹੜਾ ਉਹਨੂੰ ਬਾਅਦ ਚ ਕਮਾਂਡਰ ਵੀ ਕਰਦਾ ਸੀ, ਔਰ ਉਹਨੂੰ ਨਾਮ ਵੀ ਦਿੰਦਾ ਸੀ ਸ਼ਹਿਰਯਾਰ ਵਾਲਾ। ਇਹਨੂੰ ਵੀ ਉਸਤਾਦ ਜੀ ਉਹਨਾਂ ਨੇ ਕਿਹਾ ਵੀ ਕਿਹੜਾ ਇਹ ਵੀ ਕਿਹਾ, ਆਹ ਇਹ ਮੈਂ ਤੁਹਾਨੂੰ ਕਹਿਣ ਲੱਗਾ ਸੀ, ਇਹ ਵੀ ਕਿਹਾ, ਮੇਰਾ ਇਹੀ ਮਕਸਦ ਸੀ। ਇਹ ਵੀ ਕਿਹਾ ਤੇ ਉਹਨੇ ਨੂੰ ਗਾਲਾਂ ਕੱਢੀਆਂ ਤੇ ਇੱਕ ਗਲੋ ਕਹਿੰਦਾ ਓਕੇ ਸਰ ਨੌਕਰੀ ਓਕੇ, ਕਹਿੰਦਾ ਨਹੀਂ ਮੈਂ ਸਿਰਫ ਗਾਲਾਂ ਹੀ ਕੱਢਣੀਆਂ। ਨਹੀਂ ਇਹ ਵੀ ਦੋ ਤਿੰਨ ਵਾਰੀ ਸੀਵੀ ਜਮਾ ਕਰਾਉਣ ਗਿਆ ਤੇ ਗਾਲਾਂ ਹੀ ਖਾਈ ਜਾਵੇ। ਹੁਣ ਕਿ ਕੰਮ ਲੱਭਣ ਸੀ ਜਾਂ ਸਿਰ ਗਾਲਾਂ ਹੀ ਸੀਵੀ ਦਿੰਦਾ ਸੀਗਾ, ਕੋਈ ਗਾਲਾਂ ਹੀ ਕੱਢੀ ਜਾ। ਸਾਜੀ ਅੱਗੇ ਆ ਉਹਨੇ ਇੰਨੀ ਗਾਲ ਵਾਈ ਉਹਦੇ ਮੂੰਹ ਚ ਰੌਲਾ, ਗਾਲਾਂ ਨਾ ਵਗੜ ਟੀਚਰ ਕਰਕੇ ਕਹਿੰਦਾ ਸਰ ਮੂੰਹ ਸਾਫ਼ ਕਰਕੇ ਕੱਢੋ। ਉਹਨੇ ਭਾਈ ਟ੍ਰੇਨਿੰਗ ਤੇ ਚੰਗੀਆਂ ਗਾਲਾਂ ਕੱਢੀਆਂ, ਉਹਨੂੰ ਕਹਿੰਦਾ ਪਿਓਵਾ ਵਜਾਓ ਭਾਈ ਕੋਈ ਕੱਢ ਲਓ। ਨਹੀਂ ਚੰਗੀਆਂ ਗਾਲਾਂ ਸੁਣੀਆਂ 5-7 ਵਾਰੀ ਸੀਵੀ ਦੇਣ ਗਿਆ ਤੇ ਕਹਿੰਦਾ ਸੀਵੀ ਦੇ ਕੇ ਨਾ ਕੁਰਸੀ ਤੇ ਬੈਠ ਕੇ ਨਿਕਲ ਕੇ ਨਾ ਕਰੀਏ ਗਾਲਾਂ ਸ਼ੁਰੂ ਜੀ। ਉਹਨੇ ਭਾਈ ਗਾਲਾਂ ਕੱਢੀਆਂ ਤੇ ਅਗਲੇ ਦਿਨ ਮੁੰਡੇ ਇਕੱਠੇ ਕਰਕੇ ਉੱਤੇ ਫੇਰਨ ਆ। ਨਹੀਂ ਨਹੀਂ ਨਹੀਂ, ਉਹਨੇ ਗਾਲਾਂ ਕੱਢ ਕੇ ਤੇ ਹੁਣ ਸਬਰ ਕਰ ਲਿਆ, ਸਬਰ ਕਰਕੇ ਤੇ ਹੋਰ ਅੱਛਾ ਬਣ ਕੇ ਕਹਿੰਦਾ ਸਰ ਤੁਸੀਂ ਇਹ ਨਾ ਟੈਨਸ਼ਨ ਲਵੋ ਕਿ ਮੈਂ ਗਾਲਾਂ ਸੈਲੀਆਂ ਦੇਸ ਤੋਂ ਨੌਕਰੀ ਕੱਢ ਲਓ, ਤੁਸੀਂ ਨਹੀਂ ਵੀ ਰੱਖਣਾ ਤਾਂ ਵੀ ਰਹਿਣ ਦਿਓ ਕੋਈ ਨਹੀਂ। ਅੱਛਾ ਆਹੋ ਅੱਛਾ ਇਹ ਫਿਰ ਵੈਸੇ ਹੀ ਜਾਂਦਾ ਸੀ ਉਹਦੇ ਕੋਲ ਸਿਰਫ ਗਾਲਾਂ ਸੁਣਨ ਆਹੋ। ਉਹਨੂੰ ਨਹੀਂ ਨਹੀਂ, ਫਿਰ 2-3 ਵਾਰ ਮੁਲਾਕਾਤ ਤੇ ਫ੍ਰੀ ਹੋ ਗਏ, ਫਿਰ 2 ਇਹ ਕੱਢਦਾ 4 ਹੋਏ ਵੀ ਕੱਢ ਦਿੰਦਾ, 2 ਵੀ ਕਾ ਫਿਰ ਦੋਸਤ ਬਣ ਗਏ ਸੀਗੇ। ਯਾਰ ਗਾਲਾਂ ਸੁਣੋ ਤੋਂ ਪਹਿਲਾਂ ਉਹਨੂੰ ਕਹਿੰਦਾ ਪਹਿਲੇ ਕਿ ਚਾਹ ਕਰਦੇ ਉੱਪਰ ਕੇ ਆਰਾਮ ਨਾਲ ਗਾਲਾਂ ਕੱਢੀਏ। ਆਪ ਚਾਹ ਪੀ ਲੈਣਾ। ਹਾਂਜੀ ਇੰਨਾ ਬਿਮਾਰ ਹੁੰਦਾ ਸੀ ਡਾਕਟਰ ਨੇ ਇਹਦਾ ਨਾਮ ਜ਼ਬਾਨੀ ਯਾਦ ਕੀਤਾ। ਨਹੀਂ ਨਹੀਂ, ਮਹੱਲਿਆਂ ਦੇ ਡਾਕਟਰ ਦੇ ਮਹੱਲਿਆਂ ਦੇ। ਅੱਛਾ ਹੁਣ ਇੱਕ ਤਾਂ ਮਹੱਲਾ ਵਾ ਉਹਦੇ ਚ 14 ਡਾਕਟਰ ਨੇ, 3 ਗਲੀਆਂ ਜੇਕਾ 3 ਗਲੀਆਂ ਫਿਰ ਹੋਮਿਓਪੈਥਿਕ ਵਾਲਾ, ਫਿਰ ਹਕੀਮ, ਫਿਰ ਇੱਕ ਡਾਕਟਰ ਤੇ ਇੱਕ ਮੇਨ ਆਫ ਦਾ ਮਹੱਲਾ ਡਾਕਟਰ ਹੁੰਦਾ ਸੀ। ਮਹੱਲਾ ਆਫ ਮੇਨ ਆਫ ਦਾ ਡਾਕਟਰ ਮਹੱਲੇ ਦਾ ਹੈਡ ਆਫ ਮੱਲਾ। ਹਾਂ, ਉਹਦੇ ਚ ਕਹਿੰਦੇ ਯਾਰ ਉਹ ਤੋਂ ਦਵਾਈ ਲੈ, ਇੱਕੋ ਪੁੜੀ ਨਾਲ ਠੰਡ ਪੈ ਜਾਣੀ। ਆਹ ਇਹ ਮਸ਼ਹੂਰ ਹੁੰਦੇ ਮਹੱਲਿਆਂ ਚ ਯਾਰ, ਉਹ ਪੀਲੀ ਜੀ ਗੋਲੀ ਦਿੰਦਾ, ਉਹਨੂੰ ਜਾ ਕੇ ਗਈ ਹੁਣ ਕੀ ਡਾਕਟਰ ਸਾਹਿਬ ਹੋਗਾ, ਬੰਦਾ ਪੁੱਛੇ ਵੀ ਉਹ ਡਾਕਟਰ ਦਾ ਕੰਮ ਆ। ਆਹੋ ਜਿਹਨੂੰ ਦੀ ਪੀਲੀ ਗੋਲੀ ਨਾਲ ਤੈਨੂੰ ਆਰਾਮ ਆਗੋ ਸਾਰੇ ਉਹ ਡਾਕਟਰ ਕੋ ਜਾ ਤੇ ਦੇਖਿਓ ਤੈਨੂੰ ਇੱਕ ਪੀਲੀ ਜੀ ਗੋਲੀ ਦੇਗਾ, ਤੇ ਜਦੋਂ ਆ ਕੇ ਨਾ ਯਾਰ ਮੈਂ ਡਾਕਟਰ ਨੂੰ ਕਹਿਣਾ ਉਹਨੇ ਉਹ ਪੀਲੀ ਜੀ ਗੋਲੀ ਦਿੱਤੀ ਲੈ, ਯਾਨੀ ਇਹ ਡਾਕਟਰਾਂ ਦਾ ਨਿਜ਼ਾਮ ਸੀ। ਸਾਜੀ ਜਿਹੜਾ ਉਹ ਗਾਲਾਂ ਨਹੀਂ ਸੀ ਕੱਢਦਾ ਇੰਟਰਵਿਊ ਲੈ ਇਹ ਡੇਲੀ ਉਹਦੇ ਆਫਿਸ ਦੇ ਅੱਗੋਂ ਦੇ ਲੰਘ ਕੇ ਕਹਿੰਦਾ ਹਾਂ ਕੀ ਦੇਣ ਕੱਢਣੀਆਂ ਗਾਲਾਂ ਉਹ ਇੰਨੀਆਂ ਗਾਲਾਂ ਕੱਢੀ ਜਾਣਾ ਤੇ ਕੋਲ ਖੋਤਾ ਕਹਿੰਦਾ ਭਾਈ ਹੁਣ ਮਕਾਓ ਕੰਮ ਮਕਾ। ਅੱਛਾ ਨੂੰ ਇੰਨੀ ਆਦਤ ਪੈ ਗਈ ਗਾਲਾਂ ਖਾਣ ਦੀ, ਹਰ 4 ਦਿਨ ਬਾਅਦ ਇੱਕ ਦਿਨ ਉਹਨੇ ਨੌਕਰੀ ਦਾ ਕਹਿਤਾ, ਉਹਨੇ ਨੌਕਰ ਨੇ ਕਿਹਾ ਯਾਰ ਜਾ ਤੂੰ ਆ ਜਾ ਨੌਕਰੀ ਤੇ, ਕਹਿੰਦਾ ਉਹ ਸ਼ਿਟ ਕੰਮ ਖਰਾਬ ਹੋ ਗਿਆ। ਰੀਤ ਨੂੰ ਵੀ ਉਹ ਸੀਨ ਕੇ ਵੇਖ ਕੇ ਗਾਲਾਂ ਕੱਢਦੇ ਤੇ ਪੋਡਕਾਸਟ ਵਾਲਾ ਸਪੀਕਰ ਉਹਦੇ ਨੂੰ ਕਰਦੇ। ਨਹੀਂ ਬਾਸ ਨੂੰ ਇੱਕ ਦਿਨ ਉਹਨੇ ਗਾਲਾਂ ਕੱਢੀਆਂ ਨੇ ਤੇ ਦੋ ਦੋਸਤਾਂ ਨੂੰ ਕਹਿੰਦਾ ਯਾਰ ਗੁੱਸੇ ਲੱਗਣ ਡਏ। ਜਿਹੜਾ ਮੇਰਾ ਯਾਰ ਆ ਅੱਲਾ ਦੀ ਹਜ਼ਾਤੀ ਕਰੇ ਡਾਕਟਰ ਸਾਹਿਬ, ਉਹਨੇ ਮੈਨੂੰ 15 ਦਿਨ ਪਹਿਲੇ ਕਹਿਤਾ ਭਰਾ ਨੇ ਜਾਨਵਰ ਲਿਆਉਣੇ ਆ ਇਸ ਵਾਰੀ ਮੰਡੀ ਦੇ, ਕਹਿੰਦਾ ਤੁਸੀਂ ਅੱਛਾ ਵੀ ਤੂੰ ਦੱਸ ਜਿਹੜੇ ਹੁੰਦੇ ਨੇ ਸਰਜਨ ਕਿਹਨੂੰ ਕਹਿੰਦੇ ਡਾਕਟਰਾਂ ਨੂੰ? ਸਰਜਨ ਸਾਜੀ ਇਹ ਜਿਹੜੇ ਸੱਜੀ ਸਾਈਡ ਤੇ ਹੁੰਦੇ। ਸੱਜਣ ਦੇ ਪਰਵਾਹ। ਹਾਂਜੀ ਸਰਜਨ ਸਰਜਨ ਇਹ ਸਰ ਦੇ ਜਿਹੜੇ ਹੁੰਦੇ ਜਨ ਹਾਂ ਸਰ ਦੇ ਤੇ ਜਨ ਮਤਲਬ ਇਹ ਬੰਦਿਆਂ ਦੇ। ਅੱਛਾ ਬੰਦਿਆਂ ਦੇ ਸਿਰ ਦੇ ਡਾਕਟਰ ਹਾਂਜੀ ਸਰਜਨ। ਤੇ ਅੱਛਾ ਜਿਹੜੇ ਸਰਜੀਕਲ ਉਹ ਦੂਜੇ ਖਵਾਤੀਨ ਹੁੰਦੇ ਉਹ ਸਿਰ ਦੇ ਡਾਕਟਰ। ਉਹ ਸਰਜੀਕਲ। ਕਿੱਥੇ ਸਾਰੀ ਜ਼ਿੰਦਗੀ ਕੱਢਤੀ ਤੁਸੀਂ, ਵੇਖ ਲਓ ਤੁਹਾਨੂੰ ਪਤਾ ਹੀ ਨਹੀਂ ਕੁਝ। ਤੇ ਆਰਥੋਪੈਡਿਕ ਕਿਹੜੇ ਹੁੰਦੇ? ਆਰਥੋਪੈਡਿਕ ਆ ਜਿਹੜੇ ਹੱਥਾਂ ਦੇ। ਹਾਂ ਆਰਥੋਪੈਡਿਕ ਕੀ ਲਕੀਰੋਂ ਮਿਲ। ਅੱਛਾ ਈਐਨਟੀ ਕਿਹੜਾ ਹੁੰਦਾ ਡਾਕਟਰ? ਈਐਨਟੀ ਇਹ ਜਿਹਨੂੰ ਸ਼ਾਰਟ ਪੈਂਦੀ ਆ ਬਰਨੀ ਉਹਨਾਂ ਟਾਲੇ। ਉਹਦਾ ਹੁੰਦਾ ਈਐਨਟੀ। ਕਰੰਟ ਵਾਲੇ? ਹਾਂਜੀ ਕਰੰਟ ਵਾਲੇ। ਬਰਕੀ ਅੱਜ ਜਿਹੜੇ ਜਲੇ ਹੁੰਦੇ ਜਿਨ੍ਹਾਂ ਦੇ ਆਗੂ ਕੋ ਲੱਗ ਜਾਂਦੇ। ਹਾਂ ਉਹ ਈਐਨਟੀ। ਹਾਂਜੀ ਸਾਈਡ ਇਫੈਕਟ ਵਾਲੇ ਜਿਹੜੇ। ਅੱਛਾ ਗਾਇਨੀ ਡਾਕਟਰ ਕਿਹੜੇ ਹੁੰਦੇ? ਗਾਇਨੀ ਹਾਂਜੀ ਗਾਇਨੀ ਆ ਜਿਹੜੇ ਆ ਗਲੇ ਦੇ ਹੁੰਦੇ ਆ ਜਿਹੜੇ ਟੌਂਸਿਸ। ਹਾਂਜੀ ਟੌਂਸਿਸ, ਉਹ ਜਿਨ੍ਹਾਂ ਕੋ ਨਹੀਂ ਗਾਇਆ ਜਾਂਦਾ ਉਹਨਾਂ ਦੇ ਜਾਂ ਜਿਨ੍ਹਾਂ ਦੇ ਕਦੂਤਾ ਨਿਕਲ ਆਉਂਦਾ। ਗਾਇਨੀਸ। ਹਾਂਜੀ ਅੱਛਾ ਗਾਣਾ ਗਾਇਨੀਸ। ਗਾਇਨੀਸ ਹਾਂ ਗਾਇਨੀ ਉਹਨੂੰ ਕਹਿੰਦੇ ਗਾਇਨੀਸ ਡਾਕਟਰ ਆਏ ਸਿੰਗਰਾਂ ਦੇ ਜਿਹੜੇ ਹੁੰਦੇ। ਹਾਂਜੀ ਤਾਜੀ। ਹਾਂ ਸਾਈਕੋਲੋਜਿਸਟ ਕਿਹਨੂੰ ਕਹਿੰਦੇ? ਸਾਈਕੋਲੋਜਿਸਟ ਪਾਗਲ ਨੂੰ। ਪਾਗਲ ਨੂੰ ਨਹੀਂ, ਪਾਗਲ ਦਾ ਇਲਾਜ ਕਰਨ ਵਾਲੇ ਨੂੰ। ਹਾਂਜੀ ਉਹਨੂੰ ਹੀ ਪਾਗਲ ਦੇ। ਸੱਚਾ ਬੱਚਾ ਵਾਲਾ ਕਿਹੜਾ ਡਾਕਟਰ ਹੁੰਦਾ? ਸੱਚਾ ਬੱਚਾ ਆਏ ਜਿਹੜੇ ਡਿਲੀਵਰੀ ਕੇਸ ਆਏ। ਇਹਨਾਂ ਤਾਂ ਉਸਤਾਦ ਨੂੰ ਪਤਾ ਸਾਰਾ। ਨਹੀਂ ਤਾਂ ਫਿਜ਼ੀਸ਼ੀਅਨ ਕਿਹਨੂੰ? ਨਹੀਂ ਸੱਚਾ ਬੱਚਾ ਸਾਜੀ। ਸੱਚਾ ਬੱਚਾ ਨਹੀਂ, ਸੱਚਾ ਬੱਚਾ ਉਹ ਮੇਰਾ ਖਿਆਲ ਆਪਰੇਸ਼ਨ ਦੇ ਆਏ। ਆਹੋ ਹਾਂ ਆਪਰੇਸ਼ਨ। ਇਹ ਤਾਂ ਸਤਾਜੀ ਫਿਜ਼ੀਸ਼ੀਅਨ ਕਿਹਨੂੰ ਕਹਿੰਦੇ? ਫਿਜ਼ੀਸ਼ੀਅਨ ਉਹ ਟਾਂਕੇ ਖੋਲਦਾ। ਤੇ ਲਾਉਂਦਾ ਕੌਣ? ਇਹ ਉਹ ਡਾਕਟਰ ਨੇ ਲਾਣੇ, ਉਹ ਸੋਲੂਸ਼ਨ ਨੇ ਖੋਲਣੇ। ਵੈਂਟੀਲੇਟਰ ਕੀ ਹੁੰਦਾ? ਵੈਂਟੀਲੇਟਰ ਇਹ ਜਿਹੜੇ ਪੈਰਾਂ ਦੇ ਜਿੰਨੇ ਪੈਰਾਂ ਦੇ ਜਿਹੜੇ ਮਤਲਬ ਜਿਹੜੇ ਸੌ ਜਾਂਦੇ ਆ।
ਹਾਂਜੀ ਉਸਤਾਦ ਜੀ ਜੋਰ ਜਿੰਨੇ ਵੀ ਅੰਦਰ ਹੱਡੀਆਂ ਉਹਨਾਂ ਦੇ ਉਹ ਉਹਨੂੰ ਵੈਂਟੀਲੇਟਰ ਹੁੰਦੇ ਆ। ਤੇ ਸਟੈਥੋਸਕੋਪ ਕਿਹਨੂੰ ਕਹਿੰਦੇ? ਕੀ ਸਟੈਥੋਸਕੋਪ ਇਹ ਤੇ ਨਹੀਂ ਕੋਈ ਬਿਮਾਰੀ ਉਸਤਾਦ ਜੀ। ਇਹ ਤਾਂ ਬਿਮਾਰੀ ਹੈ ਕੋਈ ਨਹੀਂ, ਇਹਦੇ ਤੋਂ ਕੋਲੋਂ ਹੁਣ ਬਕਵਾਸ ਕਰਨੇ ਨੇ। ਅੱਜ ਦਾ ਲਾਈਦੇ ਇਹ ਤਾਂ ਕਿਸੇ ਬ੍ਰਾਂਡ ਦਾ ਨਾਮ ਲੈਣਾ ਹੈ ਸਟੈਥੋਸਕੋਪ। ਵੇ ਲੋ ਫੜਿਆ ਗਿਆ ਕਹਿੰਦਾ ਆ ਲੈ ਡੈਂਟਿਸਟ ਕਿਹਨੂੰ ਕਹਿੰਦੇ? ਡੈਂਟਿਸਟ ਉਸਤਾਦ ਜੀ ਇਹ ਉਹ ਜਿਹੜੇ ਆ ਇੱਥੇ ਚਿੱਬ ਪੈ ਜਾਂਦੇ ਆ ਡੈਂਟ ਪੈ ਗਏ ਹਾਂ ਸਕਿਨ ਵਾਲੇ ਅੱਛਾ ਅੱਛਾ, ਜਿਹੜੇ ਉਹ ਕਹਿੰਦੇ ਨੇ ਪਿੱਛ ਕੇ ਗਾਲ। ਹਾਂਜੀ ਪਿੱਛ ਕੇ ਮਤਲਬ ਇੱਥੇ ਵੀ ਆ ਹੱਥਾਂ ਹਾਂ ਬਟ ਡੈਂਟ ਪੈ ਗਿਆ, ਕੋਈ ਵਿੰਗੀ ਚਿੱਪੀ ਉਹਨੂੰ ਡੈਂਟਿਸਟ। ਲੈ ਵੀ ਜੇ ਤੂੰ ਪਿਓ ਦਾ ਨਾ ਤੇ ਆ ਦੱਸੀ ਜੇ ਇੱਕ ਪਿਓ ਦਾ ਤੇ ਡਰਮਾਟੋਲੋਜਿਸਟ। ਉਸਤਾਦ ਜੀ ਇਹ ਜਿਹੜੇ ਡਰਦੇ ਉੱਚੀ ਥੋੜਾ ਆ ਮਾਈਕ ਆ। ਇਹ ਜਿਹੜੇ ਡਰਦੇ ਆ ਨਾ ਬੰਦੇ ਅਕਸਰ ਐਵੇਂ ਉਹਨਾਂ ਦੇ ਸਾਹਮਣੇ ਹਨੇਰੇ 'ਚ ਉਹਨਾਂ ਨੂੰ ਲੱਗੂਗਾ ਇੱਧਰ ਨੂੰ ਕੋਈ ਲੰਘਿਆ ਵਾ ਹਾਂ ਉਹ ਡਰਦੇ ਆ। ਘਰ ਖਾਲੀ ਕਰ ਦੂਗੇ ਕਹਿੰਦੇ ਇੱਥੇ ਕੁਝ ਹੈ ਹਾਂ ਹਾਂ ਮਤਲਬ ਜਿਹੜੀ ਸ਼ੱਕ ਨੂੰ ਕਹਿੰਦੇ ਹਾਂ ਹਾਂ, ਫੋਬੀਆ ਹੁੰਦਾ ਜਿਹਨਾਂ ਉਹਨੂੰ ਕਹਿੰਦੇ ਡਰਮਾਟੋਲੋਜੀ। ਡਰਮਾਟੋਲੋਜਿਸਟ। ਅੱਛਾ ਯੂਰੋਲੋਜਿਸਟ ਕਿਹਨੂੰ ਕਹਿੰਦੇ? ਯੂਰੋਲੋਜਿਸਟ ਅੱਖਾਂ ਦੇ ਡਾਕਟਰ ਨੂੰ ਜੀ ਸਰ, ਤੁਸੀਂ ਕੀ ਸਮਝਦੇ? ਯਾਰ ਤੈਨੂੰ ਇਹ ਕਿੱਦਾਂ ਪਤਾ? ਉਹ ਇੱਥੇ ਹੈਗਾ ਯੂਰੋਲੋਜਿਸਟ ਹਸਪਤਾਲ ਉੱਥੇ ਪਰੇਸ਼ਾਨ ਹੁੰਦੇ ਆ ਹਾਂ ਅੱਛਾ, ਯੂਰੋਨਿਸਟ ਕਿਹਨੂੰ ਕਹਿੰਦੇ? ਯੂਰੋਲੋਜਿਸਟ ਤਾਜੀ ਆ ਸਾਹ ਦੇ ਸਾਹ ਦੇ ਮਰੀਜ਼ ਨੂੰ ਨਹੀਂ ਕਹਿੰਦੇ ਡਾਕਟਰ ਨੂੰ ਇਹ ਹਾਂਜੀ ਯੂਰੋਲੋਜਿਸਟ ਇਹ ਉਹ ਆ ਅੱਛਾ ਤਬਖੀਰ ਕਿਹਨੂੰ ਕਹਿੰਦੇ? ਤਬਖੀਰ ਜਿਹੜੀ ਅਲਰਜੀ ਹੋ ਜਾਂਦੀ ਬੰਦੇ ਨੂੰ ਹਾਂਜੀ ਜਾ ਇੱਕ ਪਿਓ ਦਾ ਨਾ ਤੇ ਆ ਦੱਸੀ ਪੁੱਤਰ ਜੇ ਇੱਕ ਪਿਓ ਦਾ ਤੇ ਜ਼ਿਆ ਬਤੀਸ ਕਿਹਨੂੰ ਕਹਿੰਦੇ? ਓਏ ਯਾ ਜ਼ਿਆ ਬਤੀਜ਼। ਇਹ ਕੋਮੇ ਦੇ ਡਾਕਟਰ ਨੂੰ ਕਹਿੰਦੇ ਉਹ ਜਿਹੜਾ ਉਹ ਕਹਿੰਦੇ ਜ਼ਿਆ ਇਹ ਗਿਆ ਇਹ ਗਿਆ। ਹਾਂਜੀ ਇਹ ਗਿਆ ਵੀ ਅੱਛਾ ਹੈਪੇਟਾਈਟਸ ਤੇ ਤੂੰ ਸੁਣੀ ਆ? ਹਾਂਜੀ ਇਹ ਕਿਹੜੀ ਬਿਮਾਰੀ ਹੁੰਦੀ? ਇੱਕ ਕਮਜ਼ੋਰੀ ਨੂੰ ਸਾਡੀ ਹੈ ਹਾਂ ਵੀਕਨੈਸ। ਕਮਜ਼ੋਰੀ ਵੀਕਨੈਸ ਹੈ। ਨਹੀਂ ਡਾਇਰੀਆ ਕਿਹਨੂੰ ਕਹਿੰਦੇ? ਹੈ ਡਾਇਰੀਆ ਡਾਇਰੀਆ ਨਹੀਂ ਇਹ ਅੱਛਾ ਕਾਰਡੀਓਲੋਜੀ ਕੀ ਹੈ? ਕਾਰਡੀਓਲੋਜੀ ਤਾਜੀ ਇਹ ਅੱਜ ਜਿਨ੍ਹਾਂ ਦੇ ਕੋਪ ਨਿਕਲਿਆ ਹੈ ਹਾਂਜੀ ਆ ਪਿੱਛੇ ਜਿਹੜੇ ਕੋਪੇ ਹੁੰਦੇ ਉਹਨਾਂ ਦਾ ਇਲਾਜ ਹੁੰਦਾ। ਹਾਂਜੀ ਕਾਰਡੀਓਲੋਜੀ ਨੂੰ ਕਾਰਡੀਓਲੋਜੀ ਉੱਥੇ ਸਾਰੇ ਕੁੱਬੇ ਪਏ ਹਾਂ ਕਾਫ ਨਾ ਕਾਫ ਤੇ ਕਾਫ ਨਾ ਕੋਪ। ਇਹ ਕਹਿੰਦੇ ਨੇ ਉਹਦੀ ਕਾਰਡੀਓਲੋਜੀ ਨਿਕਲਿਆ ਇੱਥੇ ਭਾਈ ਆਹੋ ਅੱਛਾ ਅੱਛਾ ਅੱਛਾ। ਚੈਸਟ ਇਨਫੈਕਸ਼ਨ ਕਿਹਨੂੰ ਕਹਿੰਦੇ? ਜਸਟ ਇਨਫੈਕਸ਼ਨ ਇੰਫੈਕਸ਼ਨ ਜਿਨ੍ਹਾਂ ਦੇ ਜਿਸਮ ਨੂੰ ਮਸਲਾ ਬਣ ਜਾਂਦਾ ਉਹ ਤਾਂ ਸਾਰੇ ਦੁਨੀਆ ਦੇ ਜਿਹੜੇ ਜਿਸਮ ਨੂੰ ਮਸਲਾ ਬੰਦਾ ਤਾਜੀ ਜਿਸਮ ਦਾ ਕਿਹੜੇ ਹਿੱਸੇ ਨੂੰ ਚੈਸਟ ਇਨਫੈਕਸ਼ਨ ਕਹਿੰਦੇ? ਜਸਟ ਕਹਿੰਦੇ ਆ ਮੇਰਾ ਜਸਟ ਆ ਇੱਥੇ ਆ ਥੱਲੇ ਹੁੰਦੀ ਜਸਟ ਆ ਚਸਟੀ ਆ ਸਾਰੀ ਤੇ ਥਾਇਰਾਇਡ ਕਿਹਨੂੰ ਕਹਿੰਦੇ? ਹੈ ਥਾਇਰਾਇਡ ਇਹ ਇੱਕ ਟੀਮ ਆ ਕ੍ਰਿਕਟ ਉਹਨੂੰ ਕਹਿੰਦੇ ਉਹ ਥਾਈਲੈਂਡ। ਭਾਜੀ ਉਹ ਥਾਈਲੈਂਡ ਆ। ਤੈਨੂੰ ਆਪ ਨੂੰ ਪਤਾ, ਤੂੰ ਦੱਸ ਕਿਹਨੂੰ ਕਹਿੰਦੇ ਥਾਇਰਾਇਡ? ਥਾਇਰਾਇਡ ਹਾਂਜੀ ਕਿਹਨੂੰ ਕਹਿੰਦੇ? ਇੱਥੇ ਹੁੰਦਾ ਵਾ ਇੱਥੇ। ਉਹ ਨਹੀਂ ਥਾਈਲੈਂਡ ਆ ਸਾਜੀ ਥਾਈਲੈਂਡ ਹਾਂ ਹੂੰ ਉਹਨੂੰ ਨਹੀਂ ਅੱਛਾ ਫੁੱਟਵਰਕ ਕਿਹਨੂੰ ਕਹਿੰਦੇ? ਫੁੱਟਵਰਕ ਕੰਨਾਂ ਨੂੰ ਸਾਜੀ ਸਾਹਮਣੇ ਸਾਰਿਆਂ ਨੂੰ ਪਤਾ ਇਹ ਵਾ ਤਾਂ ਨਾ ਪੁੱਛੋ ਸਾਜੀ ਇੰਨੇ ਸਾਲ ਤੇ ਇਹਦੇ ਬੱਚੇ ਕੰਨਾਂ ਨੂੰ ਫੁੱਟਵਰਕ ਹੀ ਕਹਿੰਦੇ ਆ ਨਾ ਅੱਛਾ ਪਿਗਮੈਂਟੇਸ਼ਨ ਕਿਹਨੂੰ ਕਹਿੰਦੇ? ਹੈ ਕੀ ਭਾਜੀ? ਪਿਗਮੈਂਟੇਸ਼ਨ। ਓ ਯਾਰ ਜਾਣਦੇ ਆ ਫਰੀਦ। ਸਾਜੀ ਪਿਗਮੈਂਟੇਸ਼ਨ ਇੱਕ ਬਿਮਾਰੀ ਹੈ। ਭਾਜੀ ਇਹ ਤੁਸੀਂ ਹੁਣੇ ਲਾਈ ਆਪਣੇ ਆਪ ਨੂੰ। ਹਾਂਜੀ ਦੱਸੋ। ਉਹ ਸਾਜੀ ਜਿਹੜੇ ਖੰਡੇ ਨਹੀਂਗੇ ਉਹਨਾਂ ਦਾ ਵਾਲੇ ਦਾ ਪਿਗਮੈਂਟੇਸ਼ਨ। ਹਾਂਜੀ ਉਹਨਾਂ ਦਾ ਹੀ ਨਹੀਂ ਨਾ ਕੀ? ਇਹ ਪਿਗ ਮਿਨਿਸਟਰ ਪਿਗ ਮਿਨਿਸਟਰ। ਆਹੋ ਪਿਗ ਮਿਨਿਸਟਰ ਮਾਂ ਬੋਲੋ ਨੂੰ ਪਿਗ ਮਿਨਿਸਟਰ ਪਿਗ ਮਿਨਿਸਟਰ। ਅੱਜਾ ਯਾਰ ਫਰੀਦਾ ਹਾਂ ਕੋਈ ਮੁਸ਼ਕਲ ਸਵਾਲ ਪੁੱਛੋ ਨੂੰ। ਅੱਛਾ ਸਿਟੀ ਸਕੈਨ ਕਿਹਨੂੰ ਕਹਿੰਦੇ? ਸਿਟੀ ਸਕੈਨ ਤਾਂ ਆ ਪ੍ਰੋਟੀਨ ਇੱਥੋਂ ਜਦੋਂ ਤੁਸੀਂ ਕਰਦੇ ਨਾ ਸਕੈਨ ਖੂਨ ਵੀ ਅੱਖਾਂ ਨੂੰ ਕਰਦੇ ਆ ਪ੍ਰੋਟੀਨ ਜਿਹੜਾ ਸਕੈਨ ਕਰਦੇ ਸਿਟੀ ਸਕੈਨ ਤੇ ਸਿਟੀ ਦਾ ਮਤਲਬ ਤੇ ਸ਼ਹਿਰ ਹੁੰਦਾ। ਤਾਜੀ ਨਹੀਂ ਇਹ ਸਿਟੀ ਕੋਈ ਵੀ ਹੋਂਡਾ ਸਿਟੀ ਹੋਂਡਾ ਸਿਟੀ ਹਾਂਜੀ ਸਕੈਨ ਕਰ ਲਓ। ਹਾਂਜੀ ਸਿਟੀ ਜਿੱਥੇ ਮਰਜ਼ੀ ਹਾਂ ਯਾਨੀ ਤੁਸੀਂ ਕਿਸੇ ਵੀ ਸਿਟੀ ਚ ਅਗਰ ਕੋਈ ਸਕੈਨ ਕਰਾ ਰਹੇ ਹੋ ਹਾਂਜੀ ਤੇ ਉਹ ਸਿਟੀ ਸਕੈਨ ਆ। ਤੇ ਐਂਜੀਓਗ੍ਰਾਫੀ ਕਿਹਨੂੰ ਕਹਿੰਦੇ? ਓਏ ਇੱਕ ਗਰਾਊਂਡ ਆ ਤਾਜੀ ਇਹ ਕੀ ਕਰਨ ਦੇ ਆ ਉਹ ਤੂੰ ਵਿੱਚ ਮਿੱਠਾ ਜੀ ਨੂੰ ਵਰਗਲਾ ਨਾ ਘਟੀਆ ਸਵਾਲ। ਸਿੱਧਾ ਪੁੱਛ। ਫਿਜ਼ੀਓਥੈਰੇਪੀ ਕਿਹਨੂੰ? ਫਿਜ਼ੀਓਥੈਰੇਪੀ ਇਹ ਤਾਜੀ ਆ ਜਿਹੜੇ ਅੱਛਾ ਤੇਰੀਆਂ ਸਾਰੀਆਂ ਬਿਮਾਰੀਆਂ ਇੱਥੋਂ ਉੱਤੇ ਹੀ ਹੈ ਸਾਰਾ ਨਹੀਂ ਪਤਾ। ਤਾਜੀ ਆ ਬਿਮਾਰੀ ਇਹਨੇ ਕਈ ਲੜਦਾ ਹੀ ਆ ਇਹ ਕਿ ਫਿਜ਼ੀਓਥੈਰੇਪੀ। ਓਏ ਇਹ ਤਾਜੀ ਆ ਗੁਰਦਿਆਂ ਨੂੰ ਜਿਹੜਾ ਕਹਿੰਦੇ ਫਿਜ਼ੀਓਥੈਰੇਪੀ। ਹਾਂਜੀ ਆ ਤੁਸੀਂ ਸੋਟੀ ਨਾ ਦਿਖਾਉਂਦੇ ਇਹ ਵੀ ਉੱਤੇ ਦੀ ਬਿਮਾਰੀ ਸੀ। ਯਾਰ ਵੈਸੇ ਇੰਨਾ ਇਲਮ ਕਿਦਾਂ ਮੈਡੀਕਲ ਕਿਉਂ ਸਾਇੰਸ ਪੜ੍ਹੀ? ਮੇਰੇ ਮੈਡੀਕਲ ਨੂੰ ਚਾਹ ਜਾ ਮੇਰੇ ਮਾਮੂ ਨਹੀਂ, ਇਹਦੇ ਪੜ੍ਹੀ ਤੇ ਨਹੀਂ ਸੱਚੀ ਤੂੰ ਇਲਾਜ। ਹੈ ਤੋਦੀ ਮਾਮੂ ਤੇਰੇ ਡਾਕਟਰ ਆ? ਹਾਂਜੀ ਉਹ ਟੂਰਿਸਟ ਆ ਉਹ ਭਾਈ ਉਹ ਟਿਊਬਲਿਸਟ ਨਹੀਂ ਟੂਰਿਸਟ ਡਾਕਟਰ ਨੇ? ਟੂਰਿਸਟ ਮਤਲਬ ਮਰੀਜ਼ ਨੂੰ ਬੜੀ ਲੈ ਕੇ ਜਾਂਦੇ ਆ।
ਨਹੀਂ ਉਹ ਨਗਦ ਅੱਛਾ ਉਹ ਮਰੀਜ਼ਾਂ ਦੀ ਲੈ ਕੇ ਜਾਂਦੇ ਨੇ ਟੂਰ ਲੈ ਕੇ ਜਾਂਦੇ ਮਰੀਜ਼ਾਂ ਦੀ ਟੂਰ ਮਰੀ ਲੈ ਕੇ ਜਾਂਦੇ ਨਹੀਂ ਉਸਤਾਦ ਜੀ ਉਹ ਡਾਕਟਰ ਨੇ ਨਗਦ ਦਿਹਾੜੀ ਤੇ ਕੰਮ ਕਰਦੇ ਆ ਟੂਰਿਸਟ ਤਾਂ ਕਦੇ ਕਿਸੇ ਸ਼ਹਿਰ ਚ ਨਗਦ ਦਿਹਾੜੀ ਤੇ ਗਏ ਆਪਰੇਸ਼ਨ ਅੱਛਾ 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 ਹਾਂਜੀ ਕਹਿੰਦਾ ਮਾਮੂ ਉਸਤਾਦ ਜੀ ਉਹ ਡਾਕਟਰ ਉਹਨੇ ਸ਼ੀਸ਼ੇ ਤੇ ਬਾਹਰ ਲਿਖਾਇਆ ਇਹਨੂੰ ਲਾਹੌਰ ਲੈ ਜਾਓ ਤਾਜੀ ਉਹ ਲੈਣ ਚ ਆ, ਉਹ ਮੈਡੀਕਲ ਇੰਚਾਰਜ ਆ, ਉਹ ਬਾਹਰ ਜੋ ਰਹੀ ਦਵਾਈਆਂ ਆਉਂਦੀਆਂ ਨਾ ਜਿੰਨੀਆਂ ਵੀ ਉਹਨਾਂ ਦੇ ਅੰਡਰ ਚੋਂ ਜਾ ਰਹੀਆਂ ਉਹ ਹੁੰਦੀਆਂ ਲੈ ਚ ਹਾਂਜੀ ਲੈ ਉਹਨੂੰ ਨੇਰੇ ਚ ਕਰ ਨਹੀਂ ਉਹ ਹੁਣ ਬਾਹਰ ਗਈ ਨੇ, ਪਤਾ ਨਹੀਂ ਕਿੱਥੇ ਕਿੱਥੇ ਨਾਲ ਤਾਜੀ ਉਹ ਕੰਪਨੀ ਚਾਹ ਫੜ ਕੇ ਲਿਆ ਕੇ ਤੇ ਦੂਰ ਨਾ ਨਿਕਲ ਜਾਣ ਕਿੱਥੇ ਕਿੱਥੇ ਤਾਜੀ ਕੰਪਨੀ ਭੇਜਦੀ ਆ, ਪਤਾ ਨਹੀਂ ਕੀ ਦਵਾਈ ਕੰਪਨੀ ਹਾਂ ਤੇ ਤੂੰ ਉਹਨਾਂ ਦਾ ਨਾਲ ਲੱਗ ਤੇ 6 ਮਹੀਨੇ ਲਾ ਲੈਂਦਾ 6 ਮਹੀਨੇ ਮੈਂ ਲਾਏ ਤੇ ਮੈਨੂੰ ਇੰਨਾ ਪਤਾ ਸਾਰਾ ਮੈਨੂੰ ਮੈਡੀਕਲ ਜਿੰਨੀ ਓਏ ਯਾਰ ਕਿੱਥੇ ਵੀ ਸਾਰਾ ਟੋਟਲੀ ਮੈਨੂੰ ਲੈਟ ਡਿਜ਼ੀਜ਼ ਜਿੰਨੇ ਵੀ ਆ ਸਾਰਿਆਂ ਦਾ ਮੈਨੂੰ ਕੀ ਹੋਇਆ ਲੈਂਡ ਚੀਜ਼ ਲਾਈਟ ਹਸਪੀਟਲ ਦੇ ਅਜ਼ੀਜ਼ ਬਾਦਵਾਨ ਤੇ ਕਹਿੰਦਾ ਲੈਂਡ ਚੀਜ਼ ਮੈਨੂੰ ਸਾਰਿਆਂ ਦਾ ਪਤਾ ਸਿਵਲ ਸਿਵਲ ਵੀ ਉਹ ਨੈਸ਼ਨਲ ਹਸਪਤਾਲ ਕਿੱਥੇ ਫੈਸਲਾਬਾਦ ਦਾ ਨੈਸ਼ਨਲ ਕੋਈ ਇੱਧਰ ਆ ਜਿੱਥੇ ਤੇਰਾ ਸਾਈਕਲ ਦਾ ਐਕਸੀਡੈਂਟ ਹੋਇਆ ਸੀ ਤੇ ਪੱਟੀ ਕਰਾਈ ਸੀ ਉਹ ਓਏ ਉਹ ਸਮੁੰਦਰੀ ਰੋਡ ਤੇ ਤੂੰ ਦੱਸ ਲਾ ਉਹਨੂੰ ਓਏ ਉਹ ਭੁੱਲ ਕੇ ਸਗੋਂ ਉਹਦੇ ਲਾਗੇ ਲਾਗੇ ਸੀ ਤੇ ਯਾਰ ਜਿੱਥੇ ਬੁੜਾ ਦੀ ਅੱਖ 'ਚ ਜਦੋਂ ਸੂਆ ਵੱਜਾ ਸੀ ਜਿੱਥੇ ਲੈ ਕੇ ਉਹ ਗਏ ਨਾ ਯਾਰ ਲੈਂਡ ਉਹ ਤਾਂ ਕਿੰਨੀਆਂ ਜਗ੍ਹਾ ਤੇ ਲੈ ਗਏ ਤਾਜੀ ਨੈਸ਼ਨਲ ਯਾਰ ਜਦੋਂ ਤੇਰੇ ਛੋਟੇ ਭਰਾ ਦਾ ਖੋਤੇ ਨੇ ਚੱਕ ਭਰ ਲਿਆ ਸੀ ਹੱਥ ਦਾ ਹਾਂ ਲੈ ਕੇ ਗਏ ਸੀ ਨਾ ਖੋਤੇ ਨੂੰ ਕਿ ਖੋਤੇ ਨੇ ਤਾਜੀ ਗੁਲਾਮਾਬਾਦ ਤੇ ਨਹੀਂ ਆ ਨਹੀਂ ਇਹ ਹਿੰਟ ਦੋ ਮਾੜਾ ਜੀ ਚਾਹ ਪੀਓ ਨੈਸ਼ਨਲ ਲੱਭਦੇ ਗੁਲਾਮਾਬਾਦ ਮੈਂ ਇੱਕ ਵੇਖਿਆ ਵਾ ਹਸਪਤਾਲ ਉਹ ਨੈਸ਼ਨਲ ਹਸਪੀਟਲ ਫੈਸਲਾਬਾਦ ਫੈਸਲਾਬਾਦ ਹਿੰਟ ਦਵਾ ਇਹ ਦਿਲ ਦਾ ਵਾ ਨੈਸ਼ਨਲ ਨਹੀਂ ਤੇ ਉਹ ਫਿਰ ਉਹ ਇਹ ਦਿਮਾਗ ਦਾ ਯਾਰ ਜਿਹੜਾ ਇਹ ਮੈਂ ਤਾਂ ਹਿੰਟ ਦੇਣਾ ਯਾਰ ਹਾਂਜੀ ਉਹਦੇ ਬਾਹਰ ਮੈਡੀਕਲ ਸਟੋਰ ਵੀ ਹੈ ਲੋ ਲੱਭ ਲਿਆ ਨੇ ਉਹ ਸਮਝ ਆ ਮੈਨੂੰ ਤਾਂ ਸਮਝ ਆ ਲੱਗੇ ਹੁਣ ਵੀ ਇਹਨਾਂ ਨੂੰ ਸਮਝ ਲੱਗੇ ਤਾਜੀ ਅੱਗੇ ਕੀ ਹਸਪਤਾਲਾਂ ਦੇ ਬਾਹਰ ਵੀਡੀਓ ਸੈਂਟਰ ਬਣਿਆ ਹੁੰਦਾ ਉੱਥੇ ਕੋਈ ਹੋਰ ਹਿੰਟ ਦੋ ਕੋਈ ਉਹਦੇ ਸਾਹਮਣੇ ਇੱਕ ਵੱਡੀ ਫਲਾਂ ਵਾਲੀ ਦੁਕਾਨ ਵੀ ਹੈ ਓਏ ਇਹ ਤੂੰ ਹੁਣ ਵੀ ਨਾ ਪੁੱਛੇ ਵੱਡੀਆਂ ਦੋ ਸੜਕਾਂ ਨੇ ਡਬਲ ਰੋਡ ਆ ਅੱਛਾ ਤੇ ਕਲੱਬ ਤੇ ਨਹੀਂ ਲੱਗੇ ਹੈ ਹੈਗੇ ਆ ਖਾਣ ਪੀਣ ਵਾਲੀ ਚੀਜ਼ਾਂ ਇੱਕ ਹੋਰ ਹਿੰਟ ਦਵਾ ਹਾਂਜੀ ਦੋ ਉਹਦੇ ਅੰਦਰ ਮਰੀਜ਼ ਵੀ ਹੁੰਦੇ ਆ ਉਹ ਜਾ ਚੱਲਿਆ ਇਹ ਸਰਕਾਰੀ ਇੱਕ ਤੈਨੂੰ ਮੈਂ ਹਿੰਟ ਦਿੰਦਾ ਲੈ ਤੂੰ ਉੱਥੇ ਪਹੁੰਚੇਗਾ ਡਾਇਰੈਕਟ ਕਿਦਾਂ ਮੁੰਡਾ ਜਿਹੜਾ ਦੁਬਈ ਹੋਇਆ ਗੰਜਾ ਉਹਦਾ ਕੀ ਨਾਮ ਆ ਖਾਬਰ ਖਾਬਰ ਉਹਦੇ ਹੋਟਲ ਦੀ ਆਪਾਂ ਗਏ ਸੀ ਨਾ ਆ ਵੇਲੋ ਬਰਗਲਾਂ ਦੇ ਆ ਤਾਜੀ ਪੂਰਾ ਕਹਿੰਦਾ ਏਦਾਂ ਵਾ ਜਿੱਦਾਂ ਮੈਨੂੰ ਉੱਥੇ ਕੋਈ ਵੀ ਨਹੀਂ ਆ ਹਸਪਤਾਲ ਉਹ ਤੇ ਉਹਨਾਂ ਦਾ ਉਹ ਜਿਹੜਾ ਫੂਟ ਵਾਲਾ ਸੀਗਾ ਖਾਬਰ ਦੇ ਸਾਹਮਣੇ ਹਸਪਤਾਲ ਆ ਯਾਰ ਅੱਛਾ ਜੀ ਮੈਂ ਵੱਡਾ ਹਿੰਟ ਦੇਣਾ ਹਾਂਜੀ ਆਈਡੀਅਲ ਬੇਕਰੀ ਹਾਏ ਆਈਡੀਅਲ ਬੇਕਰੀ ਮਿਲੇ ਚੌਕ ਰੋਡ ਇਹ ਵੇਲ ਵੀ ਨਹੀਂ ਪਹੁੰਚੀ ਕਲਾਮਾ ਯਾਰ ਉੱਥੇ ਉਸਤਾਦ ਜੀ ਇੱਕ ਮੈਂ ਦੇ ਦਿੰਦਾ ਪਾਕਿਸਤਾਨ ਚੌਕ ਉੱਥੇ- ਲਾਗੇ ਹੈਗਾ ਵਾ ਉਹਦੇ ਇੰਨਾ ਲਾਗੇ ਵੀ ਨਹੀਂ ਇੰਨਾ ਦੂਰ ਵੀ ਨਹੀਂ ਇੰਨਾ ਤੋਂ ਯਾਨੀ ਇੱਥੋਂ ਦੇ ਹਿਸਾਬ ਨਾਲ ਹਾਂਜੀ ਲਾਗੇ ਹੀ ਆ ਪਾਕਿਸਤਾਨੀ ਚੌਂਕ ਉਹਦੇ ਲਾਗੇ ਹੀ ਆ ਯਾਰ ਪਾਕਿਸਤਾਨੀ ਚੌਂਕ ਤੋਂ ਨਾ ਮੋਟਰਸਾਈਕਲ ਤੇ ਤੁਸੀਂ 6 7 8 ਮਿੰਟ ਚ ਉੱਤੇ ਜਾ ਸਕਦੇ ਯਾਰ ਤੂੰ ਕੋਈ ਨਿਸ਼ਾਨੀ ਦੱਸ ਉਹਨੂੰ ਪਤਾ ਲੱਗੇ ਜਿੱਥੇ ਤੇਰਾ ਤਾਇਆ ਪੌੜੀਆਂ ਤੋਂ ਡਿੱਗਿਆ ਉਹ ਭਾਈ ਜੀ ਨਹੀਂ ਨਹੀਂ ਉਧਰ ਫੈਮਿਲੀ ਹਸਪਤਾਲ ਆ ਉਹਨਾਂ ਦਾ ਉੱਥੇ ਲੈ ਹਰ ਕੰਮ ਉੱਥੇ ਹੀ ਹੋਈ ਜਾ ਰਿਹਾ ਤਾਜੀ ਵੈਲ ਤੁਸੀਂ ਮੈਨੂੰ ਸਹੀ ਦਾ ਉਹ ਇਹ ਗੁਲਾਮਾਬਾਦ ਚ ਨੈਸ਼ਨਲ ਨਹੀਂ ਭਾਈ ਆ ਲਓ ਹਾਰ ਗਏ ਮੈਂ ਦੱਸਾਂ ਉਸਤਾਦ ਜੀ ਉਹ ਕਿਹੜਾ ਰੋਡ ਆ ਜਿਹੜਾ ਡਬਲ ਰੋਡ ਜਾਂਦਾ ਉਹ ਨਾੜਾ ਲੈਟੇ ਤੋਂ ਥੋੜਾ ਅੱਗੇ ਜਾ ਕੇ ਖੱਬੇ ਹੱਥ ਨੂੰ ਗੁਲਬਰਗ ਰੋਡ ਗੁਲਬਰਗ ਰੋਡ ਗੁਲਬਰਗ ਥਾਣਾ ਹਾਂ ਉੱਥੇ ਆਈਡੀਅਲ ਸਪੀਡ ਉਹ ਅੱਗੇ ਜਾ ਕੇ ਉਹਦੇ ਐਂਡ ਤੇ ਉਹ Legend। ਉਹ ਹੀ ਕਹਿ ਰਿਹਾ ਹੈ ਉਹ ਇਹ ਜਿਹੜਾ ਕਹਿ ਰਿਹਾ ਫਰੀਦ ਤਾਜੀ ਉਹ ਹੀ ਮੈਂ ਵੀ ਕਹਿ- ਉਹੀ ਤੂੰ ਕਹਿ ਰਿਹਾ ਹਾਂਜੀ ਉਹ ਮਤਲਬ ਉਹ ਡੀ ਗਰਾਊਂਡ ਨੂੰ ਜਦੋਂ ਜਾਈਦਾ ਵਾ ਉਹ ਦੇਖਿਆ ਆਹੋ ਉਹ ਡੀ ਗਰਾਊਂਡ ਉਧਰ ਨਾਮ ਵਾਲੀ ਸਾਈਡ ਤੋਂ ਗੁੱਜਰ ਬਸਤੀ ਆਂਦੀ ਆ ਉਧਰੋਂ ਜਿਹੜਾ ਰੋਡ ਨਿਕਲਦਾ ਗੁਲਾਮਾਬਾਦ ਵੱਲ ਉਹ ਇੱਕ ਮਿੰਟ ਠਹਿਰ ਜਾ ਡੀ ਗਰਾਊਂਡ ਤੋਂ ਗੁੱਜਰ ਬਸਤੀ ਤੇ ਉੱਥੋਂ ਗੁਲਾਮਾਬਾਦ ਹਾਂਜੀ ਉਸਤਾਦ ਜੀ ਰੋਡ ਨਿਕਲਦਾ ਨਹੀਂ ਜਿੱਥੋਂ ਉਧਰ ਤੁਹਾਨੂੰ ਨਾ ਸਮਝ ਆਵੇ ਉਸਤਾਦ ਜੀ ਉਹਨੇ- ਸਾਡੀ ਸ਼ਹਿਰ ਗੁੱਛੂ ਕਰ ਅੱਛਾ ਚੱਲ ਦੱਸ ਦੇ ਤੈਨੂੰ 1000 ਰੁਪਏ ਦਊਂ ਦੱਸ ਦੇ ਜ਼ਾਹਦ ਪਾਨਾ ਵਾਲਾ ਕਿੱਥੇ ਹੈ ਫੈਸਲਾਬਾਦ ਜ਼ਾਹਦ ਜ਼ਾਹਦ ਪਾਨ ਸ਼ਾਪ ਹਾਂਜੀ ਤਨਵੀਰ ਪਾਨ ਸ਼ਾਪ ਇਹ ਦੋ ਪਾਨ ਸ਼ਾਪ ਨੇ ਹਾਂਜੀ ਕੋਲ ਕੋਲ ਦੱਸ ਦੇ ਕਿੱਥੇ ਚੈਨਵਲ ਰੋਡ ਤੇ ਅੱਛਾ ਉਹਨੇ ਹੱਥ ਇੰਜ ਮਾਰਿਆ ਜਿਵੇਂ ਦੁਕਾਨ ਤੇ ਹੀ ਮਾਰ ਦੇਣਾ ਹੱਥ। ਤਾਜੀ ਉਹ ਜਿਹੜਾ ਗੁਲਾਮਾਬਾਦ ਨੂੰ ਜਾਂਦਾ ਰੋਡ ਉੱਤੇ ਦੋ ਮਸ਼ਹੂਰ ਫੈਸਲਾਬਾਦ ਦੇ ਪਾਪੂਲਰ ਨਹੀਂ ਉਹ ਪਤਾ ਨਹੀਂ ਕੌਣ ਆ ਤੂੰ ਜ਼ਾਹਦ ਪਾਨ ਸ਼ਾਪ ਤੇ ਤਨਵੀਰ ਪਾਨ ਸ਼ਾਪ ਦਾ ਤਨਵੀਰ ਪਾਨ ਛਾਪ ਇਹ ਸੁਣਿਆ ਮੈਂ ਭਾਈ ਤਨਵੀਰ ਪਾਨ ਛਾਪ 1000 ਰੁਪਏ ਦਾ ਸਵਾਲ ਆ ਤਨਵੀਰ ਓ ਯਾਰ ਜਿੱਥੋਂ ਤੇਰੇ ਮਾਸਟਰ ਦੀ ਮੋਟਰਸਾਈਕਲ ਨਹੀਂ ਸੀ ਚੁੱਕੀ ਗਈ ਤਾਜੀ ਇਹ ਓ ਇਕੱਠੇ ਯਾਰ ਤੂੰ ਇਹ ਪਾਨ ਵਾਲੇ ਇਕੱਠੇ ਆ ਕਿ ਲੈਦਾ ਉਹ ਕਿਤੇ ਆ ਹੋਰ ਤਨਵੀਰ ਤੇ ਉਹ ਕਿਤੇ। ਨਹੀਂ ਇਹ ਇਕੱਠੇ ਨਹੀਂ ਹੁੰਦੇ ਸਾਰਾ ਫੈਸਲਾਬਾਦ ਇਹਨਾਂ ਨੂੰ ਕਹਿੰਦਾ ਯਾਰ ਇਕੱਠੇ ਹੋ ਜਾ ਨਹੀਂ ਹੁੰਦੇ ਉਹ ਨਹੀਂ ਮਤਲਬ ਲਾਗੇ ਲਾਗੇ ਦੁਕਾਨਾਂ 1 ਕਿਲੋਮੀਟਰ ਦੇ ਲਾਗੇ ਹੀ ਇਹਨਾਂ ਦੇ ਓਏ ਯਾਰ 50 ਕਦਮਾਂ ਤੇ ਆ 50 ਕਦਮਾਂ ਤੇ ਰਾਹਤ ਪਾਨ ਛਾਪ ਤਨਵੀਰ
ਜਿਹੜਾ ਤੂੰ ਹਸਪਤਾਲ ਲੱਭਿਆ ਨਾ ਉਸੇ ਏਰੀਆ 'ਚ ਹੀ ਆ। ਉਹੀ ਆ। ਬਾ ਤੂੰ ਤੇ ਛੱਡ ਆਇਆ ਉੱਥੇ ਨੂੰ। ਇਹ ਉਹ ਗੁਲਾਮਾਬਾਦ ਦੇ ਵਿੱਚ ਆਏ ਨਹੀਂ ਨਹੀਂ ਤੂੰ ਚੱਲ ਦੱਸ ਜ਼ਾਹਰ ਟਿੱਕਾ ਛਾਪ ਕਿੱਥੇ ਹੈ? ਰਾਹਬ ਟਿੱਕਾ ਆਪਣਾ ਉਹ ਮਦੀਨਾ ਟਾਊਨ ਓਕੇ ਠੀਕ ਹੋ ਗਿਆ। ਸਹੀ। ਮਸਕੀਨ ਟਿੱਕੀਆਂ ਵਾਲਾ ਕਿੱਥੇ ਹੈ? ਇਹ ਉਹ ਤੇਰੇ ਹੈ ਗੁਲਾਮਾਬਾਦ ਨਹੀਂ ਰਜ਼ਾਬਾਦ ਨਹੀਂ ਨਹੀਂ ਗੁਲਾਮਾਬਾਦ ਤਾਜੀ ਉਹ ਮੇਨ ਰੋਡ ਗੁਲਾਮਾਬਾਦ ਦਾ ਨਹੀਂ ਗੁਲਾਮਾਬਾਦ ਦਾ ਰੋਡ ਤਾਂ ਫਿਰ ਪੱਤੇ ਸ਼ੁਰੂ ਹੁੰਦਾ। ਤੇ ਤਾਜੀ ਫਿਰ ਗੁਲਾਮਾਬਾਦ ਜਿੱਡਾ ਵੱਡਾ ਵਾ ਉਹਦੇ ਵਿੱਚ ਹੀ ਹੈ ਨਾ ਗੁਲਾਮਾਬਾਦ ਮਤਨਪੁਰੇ ਚੌਂਕ 'ਚ ਰਜ਼ਾਬਾਦ ਹਾਂਜੀ ਉਹ ਰੋਡ ਅੱਗੇ ਜਾ ਕੇ ਸੱਜੇ ਹੱਥ ਗੁਲਾਮਾਬਾਦ ਆ। ਤਾਜੀ ਮੇਰੇ ਲਈ ਸਾਰਾ ਗੁਲਾਮਾਬਾਦ ਹੀ ਆ ਲਓ ਅੱਛਾ ਰਜ਼ਾਬਾਦ ਇੱਕੋ ਪਾਕਿਸਤਾਨ ਨਜ਼ਰ ਤੋਂ ਰਵੇ। ਪਾਦਰਾ ਅੱਛਾ ਫੈਸਲਾਬਾਦ ਦਾ ਰੇਲਵੇ ਸਟੇਸ਼ਨ ਕਿੱਥੇ ਹੈ? ਰੇਲਵੇ ਸਟੇਸ਼ਨ ਇੱਧਰ ਝਾਲ ਤੇ ਚੱਲ ਸਮੁੰਦਰੀ ਰੋਡ ਤੇ ਸੋਚ ਸਮੁੰਦਰੀ ਰੋਡ ਤੇ ਮੈਨੂੰ ਸਹੀ ਦੱਸ ਦਿੱਤਾ। ਅੱਛਾ ਗਲਤ ਕਿੱਦਾਂ ਅਚਾਨਕ ਹੁੰਦਾ ਹੀ? ਸਮੁੰਦਰੀ ਰੋਡ ਤੇ ਕਿੱਥੇ? ਜਿੱਥੇ ਪਾਣੀ ਵਾਲੀ ਚੈਨਕ ਲੱਗੀ ਹਾਂ ਹਾਂਜੀ ਸਮੁੰਦਰੀ ਰੋਡ ਤੇ ਪਾਣੀ ਵਾਲੀ ਚਾਨਕ ਲੱਗੀ ਨੀ। ਸਮੁੰਦਰੀ ਰੋਡ ਤੇ। ਹਾਂਜੀ ਯਾਰ ਉਹਨੂੰ ਨਾਮ ਨੂੰ ਨਹੀਂ ਪਤਾ, ਉਹਨੂੰ ਬਾਕੀ ਜਗ੍ਹਾ ਪਤਾ ਬਸ। ਹਾਂ। ਨਾਮ ਨੂੰ ਚੇਤੇ। 에어ਪੋਰਟ ਵੀ ਉਧਰੋਂ ਹੀ ਜਾਂਦਾ ਵਾ ਅੱਗੇ ਨੂੰ ਜਾਂਦਾ ਸਤਿਆਨਾ ਰੋਡ ਕਿੱਥੇ? ਸਤਿਆਣਾ ਰੋਡ ਨਹਿਰ ਤੇ ਯਾਰ ਓਏ ਤੇਰੀ ਰਦੈਸ਼ ਫੈਸਲਾਬਾਦ ਦੀ ਹੈ? ਹਾਂਜੀ ਤਾਜੀ ਤੂੰ ਇੱਥੇ ਹੀ ਫਿਰਿਆ ਸਾਰੀ ਜ਼ਿੰਦਗੀ? ਇੱਥੇ ਬਾਹਰ ਬਹੁਤ ਘਟ ਗਿਆ ਹੁਣ। ਨਹੀਂ ਨਹੀਂ ਮਤਲਬ ਫੈਸਲਾਬਾਦ ਦੇ ਅੰਦਰ ਹੀ ਰਿਹਾ। ਹਾਂਜੀ ਫੈਸਲਾਬਾਦ ਤੇ ਜੇ ਕਿਤੇ ਖੁਦਾ ਨਾ ਖਾਸਤਾ ਤੂੰ ਘੱਟ ਫਿਰਦਾ ਹੁੰਦਾ ਤੇ। ਅੱਛਾ ਫੈਸਲਾਬਾਦ ਕਿੱਥੇ ਹੈ? ਉਹ ਜਾਮਿਆ ਚਿਸ਼ਤੀ ਵਾਲਾ ਉੱਤੇ ਸਟੇਡੀਅਮ ਬੋਲੇ ਜੋ ਮਾਈ ਦੀ ਝੁੱਗੀ। ਹਾਂਜੀ ਮਾਈ ਜੋ ਬੋਲੇ ਦੀ ਝੁੱਗੀ ਕੋ। ਹਾਂਜੀ ਉੱਥੇ ਸਹੀ ਤੇ ਆ, ਹੁਣ ਕੀ ਕਰ ਉੱਥੇ ਹੀ ਆ ਫੈਸਲਾਬਾਦ ਤੇ ਲਾਹੌਰ ਕਿਹੜੀ ਜਗ੍ਹਾ ਤੇ? ਲੋੜ ਪਤਾ ਨਹੀਂ ਇੱਧਰ ਆ ਲਾਹੌਰ ਦਾ ਨੂੰ ਪਤਾ ਵਾ ਐਡਾ ਵੀ ਬੇਵਕੂਫ ਨਹੀਂ ਗਾ। ਮਨਿਆਰੀ ਪਾਕਿਸਤਾਨ ਨਹੀਂ ਆ ਰਹੇ। ਮਨਿਆਰੇ 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 ਤੇਰੇ ਕਾਰੇ ਕਾਰੇ ਨੇ। ਅੱਛਾ ਉੱਥੇ ਆ ਸਾਜੀ ਦੋ ਤੁਸੀਂ ਕੁਝ ਪੁੱਛ ਲਓ ਯਾਰ, ਮੇਰੇ ਤੇ ਇਲਮ ਦੇ ਨੇ ਬੰਬੇ ਲਾਤੇ। ਨਹੀਂ ਇੱਧਰ ਨੁਸਰਤ ਫਤਿਹ ਅਲੀ ਖਾਨ ਅੰਡਰਪਾਸ ਕਿੱਥੇ ਆ? ਨਹੀਂ ਇਹ ਬਹੁਤ ਸਾਰੇ ਲੋਕਾਂ ਨੂੰ ਹਾਲੇ ਵੀ ਨਹੀਂ ਪਤਾ, ਲੇਕਿਨ ਲਿਖਿਆ ਤੇ ਪੜ੍ਹ ਲੈਂਦੇ ਆ, ਲੇਕਿਨ ਜੋ ਕਈ ਵਿੱਚ ਘਰਾਂ ਨੂੰ ਉਧਰ ਜਾਂਦੇ ਹੀ ਨਹੀਂ। ਜਿੱਥੇ ਇੰਨੇ ਆ ਮਾਸ਼ਾਅੱਲਾ ਨੂੰ ਸਾਰਾ ਨਹੀਂ ਨੂੰ ਉਹ ਚੀਜ਼ ਦੱਸੋ ਨਾ ਜਿਹੜੀ ਮਤਲਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਤੇ ਪਤਾ ਨਾ। ਹਾਂਜੀ ਤਾਜੀ ਵੱਡੇ ਕੋਲੋਂ ਹਾਂ ਅੱਛਾ ਉਸਤਾਦ ਜੀ ਇੱਥੇ ਬੈਠੇ ਆ, ਇਹਨੂੰ ਇਹ ਪੁੱਛੋ ਵੀ ਇੱਧਰ ਨੂੰ ਇਹਦਾ ਮੂੰਹ ਆ, ਝਾਲ ਕਿਹੜੀ ਰੁਖ ਤੇ ਕਿਹੜੀ ਸਾਈਡ ਤੇ? ਝਾਲ ਤਾਜੀ ਉਹ ਯਾਰ ਉਹਨੂੰ ਸਿੱਧਾ ਪੁੱਛਣਾ, ਉਹਨੂੰ ਪੁੱਛ ਬਈ ਤੂੰ ਕੀ ਉਹਨੂੰ ਕਹਿੰਦੇ ਨੇ ਪ੍ਰੈਸ ਕਲੱਬ ਕਿੱਥੇ ਹੈ? ਹਾਂ। ਇਹ ਪੁੱਛ ਉਹਨੂੰ। ਇਹ ਸਵਾਲ ਆ ਜੀ ਹਾਂ ਇਹ ਅੰਬਾਲੀ ਪੁਲੀ ਦੇ ਲਾਗੇ ਆਹੋ ਤਾਜੀ ਉੱਥੇ ਹੀ ਆ ਇਹ ਪੂਰਾ ਭਰਵਾਂ ਪੁੱਛਿਆ ਉਹਦੇ ਕੋਲ ਪ੍ਰੈਸ। ਉਧਰ ਹੀ ਆ ਉਹ ਜਿੱਧਰ ਆਂਦਾ ਵਾ ਉਹ ਸ਼ਨਾਖਤੀ ਕਾਰਡ ਵਾਲਾ ਦਫ਼ਤਰ ਹਾਂ ਹਾਂ ਉੱਥੇ ਹੀ ਹੈ ਹਾਂ ਜੇ ਰੋਡ ਤੋਂ ਜਾ ਕੇ ਨਾ ਅੱਗੇ ਨੂੰ ਜੇ ਰੋਡ ਦੇ ਕੋਲ। ਹਾਂ ਪਹੁੰਚ ਗਏ। ਅੱਛਾ ਅੱਛਾ ਤੂੰ ਇਹ ਦੱਸ ਘੰਟਾ ਘਰ ਕਿੱਥੇ ਹੈ? ਇਹ ਗੁੰਮਟੀ ਦੇ ਲਾਗੇ ਹਾਂ ਯਾਰ ਆਹ ਤੇ- ਗੁੰਮਟੀ ਕਿੱਥੇ ਹੈ? ਘੇਟਾ ਘਰ ਦੇ ਲਾਗੇ ਤੇ ਦੋਵੇਂ ਕਿੱਥੇ ਆ? ਇੱਕ ਦੂਜੇ ਦੇ ਲਾਗੇ ਦੋਵੇਂ ਕਿੱਥੇ? ਲਾਗੇ ਲਾਗੇ। ਹਾਂ ਕਿਸ ਸਟੇਡੀਅਮ ਕਿੱਥੇ? ਇਹ ਸਟੇਡੀਅਮ ਵਾ ਇਧਰ ਮਦੀਨਾ ਟਾਊਨ ਵਾਲੀ ਸਾਈਡ ਹਾਂ ਹਾਂ ਨਹੀਂ ਇਹਨਾਂ ਦਾ ਪਤਾ ਵਾ ਮੈਨੂੰ। ਕੋਨੂਰ ਦੇ ਲਾਗੇ ਵਾਰਸਪੁਰਾ ਕਿੱਥੇ? ਵਾਰਸਪੁਰਾ ਅੱਛਾ ਛੱਡ ਦੇ, ਮੰਡੀ ਕੁਆਟਰ ਵਾਲਾ ਤੂੰ ਇਹ ਦੱਸ ਸਾਨੀ ਬਾਵੇਂ ਵਾਲਾ ਕਿੱਥੇ ਹੈ? ਸ਼ਾਨੀ ਪਾਵੇ ਵਾਲਾ ਸ਼ਾਨੀ ਨਹੀਂ ਸਾਨੀ ਐਗਰੀਕਲਚਰ ਯੂਨੀਵਰਸਿਟੀ ਨਹੀਂ ਐਗਰੀਕਲਚਰ ਐਗਰੀਕਲ ਯੂਨੀਵਰਸਿਟੀ ਉੱਤੋਂ ਤੁਸੀਂ ਪਰਲੀ ਸਾਈਡ ਤੇ ਨਿਕਲਣਾ ਵਾ ਅੱਗੇ ਆਂਦਾ ਵਾ ਗੁਲਾਮਾਬਾਦ ਵੱਲ ਨੂੰ ਰੋਡ ਜਾਂਦਾ ਉਹ ਤੇਰਾ ਹਰ ਕੰਮ ਗੁਲਾਮਾਬਾਦ ਵੱਲ ਨੂੰ ਜਾਂਦਾ। ਉਹਨੂੰ ਹਰ ਉਹ ਕਿੱਧਰ ਆ ਸਾਨੀ ਪਾਵੇਂ ਵਾਲਾ? ਤੂੰ ਗੁਲਾਮਾਬਾਦ ਰੋਡ ਵੈਸੇ ਉਹ ਕਿਹੜਾ ਰੋਡ ਵਾਲਾ ਲੱਗਦਾ? ਗੁਰੂ ਨਾਨਕਪੁਰੇ ਆ ਯਾਰ। ਗੁਰੂ ਨਾਨਕਪੁਰਾ। ਉਹ ਕਿੱਧਰ ਗੁਲਾਮਾਬਾਦ ਆ ਗਿਆ? ਨਹੀਂ ਉਹ ਨਹੀਂ ਅਸਲ 'ਚ ਇਹਨੂੰ ਨਾ ਭੋਲੀ ਭੋਲੀ ਪਾਵੇਂ ਵਾਲਾ ਕਿੱਥੇ ਹੈ? ਭੋਲੀ ਪਾਵੇ ਵਾਲਾ ਇਹ ਤਾਂ ਮੈਂ ਨਾਮ ਸੁਣਿਆ ਸਾਜੀ ਮੈਂ ਗਿਆ ਨਹੀਂ ਉਹ ਤਾਂ ਜਿਹੜੇ ਤੇਰੇ ਤਾਏ ਨੂੰ ਸ਼ਾਟ ਤੋਂ ਰਾਮ ਆਈ ਸੀ, ਸ਼ਾਟ ਪਈ ਸੀ, ਉਹਨੂੰ ਪਾਵੇ ਖਵਾ ਕੇ ਲਿਆਏ। ਬੰਦਾ ਮਾਫ ਕਰੇ ਫਿਰ ਮਦਨੀ ਚੌਂਕ ਕਿੱਥੇ ਹੈ? ਮਦਨੀ ਚੌਕ ਇੱਕ ਕਾਦਰਾਬਾਦ ਉਸਤਾਦ ਜੀ ਨੇ ਪੁੱਛਿਆ ਸਟੇਜ ਲਾਈਫ ਕਿੱਥੇ ਆ? ਹਾਂ ਮਦਨੀ ਚੌਕ ਮੈਨੂੰ ਆ ਗਿਆ ਯਾਰ ਹਾਂ ਖੁਦਾ ਨੇ ਮਦੀਨਾ ਦੇ ਲਾਗੇ ਅੱਛਾ ਅੱਛਾ ਤੈਨੂੰ ਨਾ ਯਾਦ ਹੁੰਦਾ ਤੇ ਤੂੰ ਉਹਦੇ ਲਾਗੇ ਸੀ ਇਹਦੇ ਨਾਲੋਂ। ਤੂੰ ਕਿੱਥੇ ਆ ਗਿਆ? ਇਹ ਯਾਦ ਕਰਕੇ ਤੂੰ ਹੋਰ ਦੂਰ ਹੋ ਗਿਆ। ਉੱਥੇ ਹੀ ਆ ਹਾਂ ਸਹੀ ਗੱਲ। ਸੋਸਾ ਰੋਡ ਆ ਯਾਰ ਜਿੱਥੇ ਤੇਰੇ ਕਜ਼ਨ ਨੇ ਮੋਟਰਸਾਈਕਲ ਚੜਾਤੀ ਸੀ ਡੰਪਰ ਤੇ, ਉਹ ਉਹ ਯਾਰ ਇਹ ਕੀ ਹੈ ਯਾਰ? ਉਹ ਯਾਰ ਤੂੰ ਕਿਤੇ ਸਫਾਰੀ ਫੜੀ ਆ? ਲਾਈਆਬਾਦ ਕਿੱਥੇ? ਲਾਈਆਬਾਦ ਇੱਧਰ ਜਿੱਥੇ ਤੂੰ ਰਹਿੰਦਾ ਹਾਂ ਭਾਈ ਨਹੀਂ ਨਹੀਂ ਉਹਦਾ ਨੂੰ ਪਤਾ, ਉਹਦਾ ਨੂੰ ਪਤਾ। ਲਾਈਆਬਾਦ ਦਾ ਅੱਛਾ ਇਹ ਦੱਸ ਕਿ ਅੱਛਾ ਮੇਰੀ ਗੱਲ ਸੁਣ, ਮੈਨੂੰ ਇਹ ਦੱਸ ਭਾਂਡਿਆਂ ਵਾਲੀ ਗਲੀ ਘੰਟਾ ਘਰ ਦੇ ਕਿਹੜੇ ਬਾਜ਼ਾਰ 'ਚ ਆ? ਪੁਆਣਾ ਬਾਜ਼ਾਰ
ਢੰਗ ਬਾਜ਼ਾਰ ਤੇ ਪੌਣਾ ਬਾਜ਼ਾਰ। ਉਸਤਾਦ ਜੀ ਨੂੰ ਇਹ ਪੁੱਛੋ ਕਚਹਿਰੀ ਬਾਜ਼ਾਰ, ਝੰਗ ਬਾਜ਼ਾਰ, ਭਵਾਨਾ ਬਾਜ਼ਾਰ, ਉਸ ਤੋਂ ਬਾਅਦ ਨੋਵਲਟੀ ਪੁਲ ਬਾਜ਼ਾਰ, ਕਚਹਿਰੀ ਬਾਜ਼ਾਰ। ਨਵਲਟੀ ਪੁਲ ਬਾਜ਼ਾਰ। ਉਧਰ ਨੂੰ ਜਾਂਦਾ ਵਾ ਨਾ। ਲਓ ਜੀ ਭਾਜੀ 8 ਬਾਜ਼ਾਰਾਂ ਦੇ ਨਾਂ ਦੱਸਣੇ ਆ, ਹਾਂਜੀ। ਅੜਨਾ ਨਹੀਂ। ਜਾਂ ਤੇਰਾ ਕਿੰਨਾ ਜੁਰਮਾਨਾ ਹੁਣ ਤੱਕ ਬਣਿਆ? ਸਾਰਾ ਮਾਫ ਤੇਰਾ। ਅੱਛਾ ਜੀ, 8 ਤੇ ਕਚਹਿਰੀ ਬਾਜ਼ਾਰ, ਹਾਂ। ਭਵਾਨਾ ਬਾਜ਼ਾਰ, ਓਕੇ। ਇਹ ਕਚਹਿਰੀ ਬਾਜ਼ਾਰ, ਤਿੰਨ 2 ਵਾਰੀ ਕਿ ਭਵਾਨਾ ਬਾਜ਼ਾਰ, ਨਹੀਂ ਭਵਾਨਾ ਬਾਜ਼ਾਰ ਨਹੀਂ ਸਾਜੀ, ਉਸ ਤੋਂ ਬਾਅਦ ਕਚਹਿਰੀ ਬਾਜ਼ਾਰ ਤੇ ਭਵਾਨਾ ਬਾਜ਼ਾਰ। ਹਾਂਜੀ ਗੱਲਾ ਮੰਡੀ ਬਾਜ਼ਾਰ, ਦੋ ਹੀ ਦੋ। ਅੱਛਾ 3। ਗੱਲਾ ਮੰਡੀ ਵੀ ਹੋ ਗਿਆ। ਉਸ ਤੋਂ ਬਾਅਦ ਇਹ ਕਿਹੜਾ? ਸੂਤਰ ਮੰਡੀ ਬਾਜ਼ਾਰ, ਹਾਂ ਵਾਹ 4 ਸੁਨਿਆਰਾ ਬਾਜ਼ਾਰ, 5 ਉਸ ਤੋਂ ਬਾਅਦ ਕਨਿਆਰਾ ਬਾਜ਼ਾਰ। ਸਹੀ ਦੱਸ। ਤਾਜੀ ਨਹੀਂ ਸੁਨਿਆਰਾ ਬਾਜ਼ਾਰ, ਉਸ ਤੋਂ ਬਾਅਦ ਘੰਟਾ ਘਰ ਬਾਜ਼ਾਰ ਨਹੀਂ ਕਹਿਣਾ। ਨਹੀਂ ਘੰਟਾ ਘਰ, ਉਸ ਤੋਂ ਬਾਅਦ ਕਚਹਿਰੀ ਬਾਜ਼ਾਰ, ਇਹ ਭਵਾਨਾ ਬਾਜ਼ਾਰ ਵੀ ਹੋ ਗਿਆ। ਭਵਾਨਾ ਬਾਜ਼ਾਰ ਹੀ ਸਾਰਾ ਘੁਮਾਇਆ ਹੋਇਆ ਉਹਨਾਂ ਨੇ। ਇਸ ਮੋਬਾਈਲਾਂ ਵਾਲਾ ਕਿਹੜਾ ਵਾ ਭਲਾ ਬਾਜ਼ਾਰ? ਮੋਬਾਈਲਾ ਬਾਜ਼ਾਰ। ਹਾਂ, ਨਹੀਂ ਉਹ ਜਿਹੜਾ ਡੀਪ ਰੋਡ ਆਉਂਦਾ ਵਾ ਉਹ ਵਾ। ਡੀ ਗਰਾਊਂਡਾ ਬਾਜ਼ਾਰ। ਚੱਲ ਜਲਦੀ 4 ਹੋਏ ਹਲੇ। ਤੇ ਉਸ ਤੋਂ ਬਾਅਦ ਬਾਜ਼ਾਰੇ ਹੁਸਨ ਵੀ ਉਹ ਜਿਹੜਾ ਪਰੇ ਬਾਜ਼ਾਰੇ ਹੁਸਨ ਚਾਰ। ਬਾਜ਼ਾਰੇ ਹੁਸਨ ਬਾਜ਼ਾਰ। ਹਾਂ 4 ਹੋ ਗਏ। ਉਸ ਤੋਂ ਬਾਅਦ ਇਹ ਕਚਹਿਰੀ। ਅੱਛਾ ਉਹ ਜਿਹੜਾ ਖੁੱਲਾ ਬਾਜ਼ਾਰ ਆ ਵੱਡਾ। ਖੁੱਲਾ ਬਾਜ਼ਾਰ 6 ਹੋ ਖੁੱਲ੍ਹਾ ਬਾਜ਼ਾਰ। ਗਏ। 6 ਹੋ ਗਏ। ਹਾਂ ਖੁੱਲਾ ਬਾਜ਼ਾਰ ਹੋ ਗਿਆ। ਜਿੱਥੇ ਸ਼ਰਟਾਂ ਛੋਟਾ ਵਿਕਦੀਆਂ ਉਹ ਬਾਜ਼ਾਰ ਨਹੀਂ ਕਿੰਨਾ। ਅੱਛਾ ਜਿਹੜਾ ਬਾਜ਼ਾਰ ਉਹਦੇ ਜ਼ੇਨ ਜਿਹੜਾ ਉਹਨੇ ਸੁਨਿਆਰਾ ਬਾਜ਼ਾਰ ਕਿਹਾ ਨਾ, ਉਹਨੇ ਬਾਜ਼ਾਰ ਉਹਦੇ ਜ਼ੇਨ ਚ ਆ ਗਿਆ, ਉਹਨੂੰ ਨਾਂ ਨਹੀਂ ਆ ਰਿਹਾ। ਆ ਕੋ ਰੇਲ ਬਾਜ਼ਾਰ ਦਾ। ਆਹੋ ਰੇਲ ਬਾਜ਼ਾਰ, ਹਾਂ ਉਹ ਤੂੰ ਕਹਿਤਾ ਸੁਨਿਆਰਾ ਬਾਜ਼ਾਰ। ਮੈਂ ਭਾਈ ਮੰਨ ਲਿਆ। ਗੱਲਾ ਮੰਡੀ ਵੀ ਉਸ ਤੋਂ ਬਾਅਦ ਹੋ ਗਿਆ। ਭਵਾਨਾ ਬਾਜ਼ਾਰ ਵੀ। ਉਹ ਭਵਾਨਾ 4 ਵਾਰੀ ਕਹਿਤਾ ਤੂੰ, ਕਚਹਿਰੀ ਤੇ ਭਵਾਨਾ। ਮੇਰੇ ਮਾਮੂ ਨੂੰ ਖੰਜਰ ਵੱਜੇ ਸੀ ਚਨਿਓਟ ਬਾਜ਼ਾਰ। ਉਹ ਤਾਂ ਸਾਜੀ ਇਹ ਵੀ ਹੋ ਗਏ। ਅੱਛਾ ਜਿਹੜਾ ਸੂਬੇ ਵੱਲੋਂ ਆਉਂਦਾ ਵਾ ਉਹਨੂੰ ਲੰਡੇ ਵੱਲੋਂ ਬਾਜ਼ਾਰ ਇੱਧਰ ਨੂੰ। ਹਾਂ ਸੂਆ ਬਾਜ਼ਾਰ। ਨਹੀਂ 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 ਲੰਡਾ ਬਾਜ਼ਾਰ। ਨਹੀਂ ਤਾਜੀ ਉਹਨੂੰ ਕਹਿੰਦੇ ਆ ਡਰਮਾਂ ਵਾਲਾ ਬਾਜ਼ਾਰ। ਹਾਂ 6 ਹੋ ਗਏ। ਅੱਛੇ ਡਰਮਾਂ ਵਾਲਾ ਬਾਜ਼ਾਰ। ਜਿੱਥੇ ਸਬਜ਼ੀਆਂ ਹੁੰਦੀਆਂ ਬਹੁਤ ਰੇੜੀਆਂ ਲੱਗੀਆਂ। ਹਾਂ ਮੰਡੀ ਬਾਜ਼ਾਰ, ਓਏ ਜੀ ਓਏ। ਮੰਡੀ ਬਾਜ਼ਾਰ ਜਿੱਥੇ ਖਾਨਸਾ ਨੁਸਰਤ ਦਾ ਘਰ ਵੀ ਹੈ। ਹਾਂਜੀ ਉੱਥੇ ਮੰਡੀ ਬਾਜ਼ਾਰ ਤੋਂ ਬਾਅਦ ਨਾਲ ਕੁਆਲੀ ਬਾਜ਼ਾਰ। ਕਚਹਿਰੀ ਬਾਜ਼ਾਰ। 2 ਹੀ ਇਹਦੇ ਕੋਲ ਓਏ ਬਾਜ਼ਾਰ। ਕਚਹਿਰੀ ਬਾਜ਼ਾਰ ਤੇ ਭਵਾਨਾ ਬਾਜ਼ਾਰ ਇਹ ਤੂੰ ਕਹਿਤਾ ਵਾ। ਰੇਲ ਬਾਜ਼ਾਰ, ਰੇਲ ਬਾਜ਼ਾਰ। ਉਹ ਵੀ ਇਹਨੇ ਹੁਣ ਕਿਹਾ ਸੁਨਿਆਰਿਆਂ ਦਾ। 3 ਹੋ ਗਏ। ਇੱਕ ਬਾਜ਼ਾਰ ਇਹਨੇ ਵੀ ਕਿਹਾ ਸੀ ਤੇਰੇ ਦੇਹ ਚ ਨਹੀਂ ਆਉਂਦੇ। 3 ਹੋ ਗਏ। ਹੁਣ ਭਾਈ ਕਿੰਨੇ ਰਹਿੰਦੇ ਹੁਣ ਪਿੱਛੇ? 5। ਮਸਲਾ ਤੂੰ ਤਾਂ ਵੱਧ ਦੱਸਦੇ। ਅੱਛਾ ਗੁੰਮਟੀ ਬਾਜ਼ਾਰ, ਉਹ ਬਾਜ਼ਾਰ ਨਹੀਂ ਆ। ਉਹ ਕਿਹੜਾ ਬਾਜ਼ਾਰ ਜਿਹੜਾ ਅਮਨੀਪੁਰ ਬਾਜ਼ਾਰ ਵੱਲੋਂ ਆਈਏ ਤੇ। ਅੰਮੀ ਅਮੀਪੁਰ ਬਾਜ਼ਾਰ। ਬੰਗਲਾ ਬਾਜ਼ਾਰ। ਯਾਰ ਉਹ ਬਾਜ਼ਾਰ ਤਾਂ ਦੱਸ ਜਿੱਥੇ ਖੁਸਰੇ ਨੇ ਇੱਥੇ ਤੇਰੇ ਤਾਏ ਦੇ ਉਹ ਤੱਤੀ ਚਾਹ ਡੋਲੀ ਸੀ। ਬੰਗਾਲੀ ਫਿਲਮ ਵੇਖਣ ਦੇ ਆ ਤਾਜੀ। ਤਾਜੀ ਇੱਕ ਉਹ ਬਾਜ਼ਾਰ ਦਾ ਮੈਨੂੰ ਨਾਮ ਨਹੀਂ ਯਾਦ ਆਉਂਦਾ ਜਿੱਤੇ ਉਹਨਾਂ ਨੇ ਸ਼ੁਰੂ ਚ ਹੀ ਉਹ ਲਾਈ ਮਤਲਬ ਦਰਵਾਜ਼ਾ ਨਾ। ਕਹਿ ਨਹੀਂ ਦਿੱਤਾ ਰੇਲ ਬਾਜ਼ਾਰ। ਲਓ ਜੀ ਅਗਲੇ ਸ਼ੋਅ 'ਚ ਨਾ ਮੈਂ ਤੁਹਾਨੂੰ ਗਿਫਟ ਦਿਆਂਗਾ। ਸਵਾਲ ਇਦਾਂ ਦੇ ਕਰਾਂਗਾ ਔਰ ਤੁਹਾਨੂੰ ਗਿਫਟ ਦਿਆਂਗਾ ਅੱਛੇ ਸੁਭਾਨ ਅੱਲਾ ਹਦਾਇਤ ਵਾਲੇ, ਜਿਹੜੇ ਤੁਸੀਂ ਕਹੋਗੇ ਵਾਕਈ ਗਿਫਟ ਆ। ਲੇਕਿਨ ਉਹਦੇ ਲਈ ਤੁਹਾਨੂੰ ਥੋੜਾ ਜਿਹਾ ਜ਼ਰਾ ਦਿਮਾਗੀ ਕਸ਼ਮਕਸ਼ ਕਰਨੀ ਪੈਣੀ ਹੈ ਕਰ ਲੋ ਸਰ। ਅਗਲੇ ਸ਼ੋਅ 'ਚ। ਕੱਲ ਵਾਲੇ ਸ਼ੋਅ ਸ਼ਹਿਰ ਦੇ ਬੜੇ ਜਾਂ ਓਵਰ। ਨਹੀਂ ਜਿਹੜੇ ਵੀ ਨਾਰਮਲ, ਜਿੱਦਾਂ ਹੁਣ ਮੈਂ ਤੁਹਾਨੂੰ ਕਹਿੰਦਾ ਇੱਕੋ ਸਾਥ 8 ਬਾਜ਼ਾਰਾਂ ਦੇ ਨਾਲ ਹੈ, ਇਸ ਟਾਈਪ ਦੇ ਸਵਾਲ ਜਿਹੜੇ ਜ਼ਰਾ ਥੋੜਾ ਮਤਲਬ ਮਜ਼ੇਦਾਰ ਹੋਣ। ਓਕੇ ਠੀਕ ਆ, ਇਦਾਂ ਦੇ ਮੈਂ ਕੋਈ ਸਵਾਲ ਲੱਭਦਾ ਮੈਂ 5-7 ਓਕੇ। ਤੇ ਤੁਹਾਨੂੰ ਮੈਂ ਗਿਫਟ ਦਿਆਂਗਾ ਸਾਰਿਆਂ ਨੂੰ। ਸਾਰੇ ਗਿਫਟ ਲਓ ਜੀ ਲੈ ਜਾਣੇ ਇੰਨਾ। ਖਿਆਲ ਰੱਖੋ ਜੀ ਆਪਣਾ। ਲਵ ਯੂ। ਕੱਲ ਫੇਰ ਮੁਲਾਕਾਤ ਹੋਏਗੀ ਤੁਹਾਡੇ ਨਾਲ।